ਦੇਖੋ ਪ੍ਰਕਾਸ਼ ਸਿੰਘ ਬਾਦਲ ਦਾ ਮੀਡੀਆ ਸਲਾਹਕਾਰ ਇਹ ਨਿਸ਼ਚਿਤ ਕਰਦਾ ਸੀ ਵੀ ਸਵੇਰ ਨੂੰ ਸ਼੍ਰੀ ਦਰਬਾਰ ਸਾਹਿਬ ਦੇ ਰਾਗੀਆਂ ਨੇ ਕਿਹੜਾ ਸ਼ਬਦ ਪੜ੍ਹਨਾ ਤੇ ਕਿਹੜਾ ਨਹੀਂ ਪੜ੍ਹਨਾ। ਜਦੋਂ ਵੀ ਕੋਈ ਉਹ ਰਾਜਨੀਤਿਕ ਸੁਰ ਵਾਲਾ ਸ਼ਬਦ ਪੜ੍ਹਦੇ ਸੀ ਉਦੋਂ ਹੀ ਘੰਟੀਆਂ ਖੜਕ ਜਾਂਦੀਆਂ ਸੀ ਵੀ ਇਹ ਸ਼ਬਦ ਬੰਦ ਕਰ। ਸੋ ਇੱਕ ਸ਼ਰਾਬੀ ਕਬਾਬੀ ਬੰਦਾ ਜਿਹੜਾ ਕੇਸਾਧਾਰੀ ਵੀ ਹੈ ਨਹੀਂ, ਜਿਹੜਾ ਆਪਣੀਆਂ ਸਿਰਫ ਸੌੜੀਆਂ ਰਾਜਨੀਤਿਕ ਇੱਛਾਵਾਂ ਦੀ ਪੂਰਤੀ ਲਈ ਸ਼੍ਰੀ ਹਰਮੰਦਰ ਸਾਹਿਬ ਗੁਰੂ ਰਾਮਦਾਸ ਪਾਤਸ਼ਾਹ ਦੇ ਦਰ ਦੇ ਕੀਰਤਨੀਆਂ ਨੂੰ ਹੁਕਮ ਦੇ ਰਿਹਾ ਵੀ ਤੁਸੀਂ ਕਿਹੜਾ ਸ਼ਬਦ ਪੜ੍ਹਨਾ ਕਿਹੜਾ ਨਹੀਂ ਪੜ੍ਹਨਾ। ਇਹ ਬਹੁਤ ਵੱਡੀ ਦਰਦਨਾਕ ਹਾਲਤ ਸੀ ਸਿੱਖਾਂ। ਜਿਹੜੀ ਪਾਲਿਸੀ ਸ਼ਿਫਟ ਆਈ ਆ, ਆਈਡੀਓਲੋਜੀਕਲ ਪਾਲਿਸੀ ਸ਼ਿਫਟ ਫਰਮ ਸਿੱਖ ਪਾਰਟੀ ਟੂ ਪੰਜਾਬੀ ਪਾਰਟੀ, ਉਹ ਸ਼ਿਫਟ ਵਿੱਚ ਜਿਹੜਾ ਇਹਨਾਂ ਤੋਂ ਦੋਹਾਂ ਸ਼ਖਸੀਅਤਾਂ ਦਾ ਬਹੁਤ ਵੱਡਾ ਰੋਲ ਹੈਗਾ। ਉਹਨਾਂ ਨੇ ਅਕਾਲੀ ਦਲ ਨੂੰ ਇੱਕ ਪੁੱਠੇ ਰਾਹ ਤੇ ਜਿਹੜਾ ਪਾਇਆ, ਉਹਨਾਂ ਨੂੰ ਲੱਗਿਆ ਵੀ ਇਹਨੂੰ ਹੁਣ ਬਿਜ਼ਨਸ ਓਰੀਐਂਟਡ ਪਾਰਟੀ ਬਣਾ ਲਈ ਜਾਵੇ। ਸੋ ਜਿਹੜੀ ਅਕਾਲੀ ਲੀਡਰਸ਼ਿਪ ਨੇ ਭਾਰਤ ਸਰਕਾਰ ਨਾਲ ਪੀਂਘਾਂ ਪਾਈਆਂ, ਉਹ ਇੱਕ ਤਰ੍ਹਾਂ ਨਾਲ ਕੌਮ ਵਿੱਚੋਂ ਤੇ ਪੰਥ ਵਿੱਚੋਂ ਆਪਣਾ ਭਰੋਸਾ ਗਵਾ ਚੁੱਕੀਆਂ ਨੇ। ਕਹਿੰਦਾ ਵੀ ਜਥੇਦਾਰ ਸਾਹਿਬ ਨੇ ਮੈਨੂੰ ਦੱਸਿਆ ਵੀ ਜਿੱਡੇ ਵੱਡੇ ਸੰਕਟ ਦਾ ਅਸੀਂ ਸਾਹਮਣਾ ਕਰ ਰਹੇ ਹਾਂ ਨਾ, ਕੌਮ ਸਾਹਮਣਾ ਕਰ ਰਹੀ ਆ, ਵੀ ਸਾਡੀਆਂ ਨਿੱਜੀ ਸ਼ਖਸੀਅਤਾਂ ਇਸ ਸੰਕਟ ਨਾਲ ਨਜਿੱਠਣ ਦੇ ਯੋਗ ਨਹੀਂ ਹੈ। ਉਹਨਾਂ ਵਿੱਚੋਂ ਜਿਹੜੇ ਮੇਰੇ ਦੋਸਤ ਗਏ ਸੀ ਉੱਥੇ, ਉਹਨਾਂ ਨੇ ਦੱਸਿਆ ਵੀ ਜਥੇਦਾਰ ਸਾਹਿਬ ਦੇ ਭਾਸ਼ਣਾਂ ਵਿੱਚ ਕਦੇ ਵੀ ਇਹ ਨਹੀਂ ਆਇਆ ਵੀ ਉਹ ਡਰੇ ਹੋਏ ਨੇ ਜਾਂ ਥੜਕ ਰਹੇ ਨੇ ਜਾਂ ਉਹਨਾਂ ਤੇ ਕੋਈ ਦਬਾਅ ਹੈ। ਪਹਿਲੀ ਵਾਰ ਬਹੁਤ ਲੰਮੇ ਸਮੇਂ ਬਾਅਦ ਇਹ ਦੇਖਿਆ ਵੀ ਜਥੇਦਾਰ ਸਾਹਿਬ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮ ਬਣ ਕੇ ਨਹੀਂ ਵਿਚਰੇ, ਕੌਮ ਦੇ ਜਥੇਦਾਰ ਬਣ ਕੇ ਵਿਚਰੇ। ਤੇ ਜਥੇਦਾਰ ਨੇ ਜਿਹੜਾ ਕਹਿੰਦਾ ਵੀ ਮੈਨੂੰ ਜਵਾਬ ਦਿੱਤਾ, ਮੇਰੇ ਪੈਰਾਂ ਥੱਲੇੋਂ ਜ਼ਮੀਨ ਨਿਕਲ ਗਈ। ਕੇਸਗੜ੍ਹ ਦੇ ਜਥੇਦਾਰ ਨੇ ਕਿਹਾ ਵੀ ਜੇ ਮੈਂ ਸਟੈਂਡ ਲਿਆ ਮੇਰੇ ਮੁੰਡੇ ਨੂੰ ਨੌਕਰੀ ਤੋਂ ਕੱਢ ਦੇਣਗੇ। ਗਿਆਨੀ ਗੁਰਬਚਨ ਸਿੰਘ ਦਾ ਵੀ ਇਹੀ ਸੀ ਨਾ। ਗਿਆਨੀ ਗੁਰਬਚਨ ਸਿੰਘ ਦੇ ਬੇਟੇ ਨੂੰ ਪੰਜਾਬ ਦੀਆਂ ਸਾਰੀਆਂ ਪਸ਼ੂ ਮੰਡੀਆਂ ਦਾ ਠੇਕਾ ਦਿੱਤਾ ਹੋਇਆ ਸੀ। 110 ਕਰੋੜ ਰੁਪਏ ਦਾ ਠੇਕਾ ਉਹ ਸਾਲ ਦਾ। ਜਿਹੜੀ ਸਿੱਖ ਪੋਲਿਟਿਕਸ ਆ ਉਹਦੇ 4 ਥੰਮ ਹੁੰਦੇ ਸੀ। ਸ਼੍ਰੀ ਅਕਾਲ ਤਖਤ ਸਾਹਿਬ ਮੇਨ ਥੰਮ ਸੀ, ਉਹ ਤੋਂ ਬਾਅਦ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਸਾਹਿਬ ਹੁੰਦੇ ਸੀ, ਉਹ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਮੁਖੀ ਆ ਪ੍ਰਧਾਨ ਆ ਉਹ ਹੁੰਦੇ ਸੀ, ਤੇ ਉਹ ਤੋਂ ਬਾਅਦ ਜਿਹੜਾ ਜੇ ਅਕਾਲੀ ਸਰਕਾਰ ਤੇ ਅਕਾਲੀ ਪਾਰਟੀ ਸਰਕਾਰ ਚ ਆ ਤਾਂ ਉਹਦਾ ਮੁੱਖ ਮੰਤਰੀ ਆ। ਸੋ ਇਹ 4 ਪੈਰਲਲ ਥੰਮ ਸੀ। ਤੋਂ ਜਥੇਦਾਰ ਤੋਂ ਮੈਨੇਜਰ ਤੱਕ ਦਾ ਜਿਹੜਾ ਸਫ਼ਰ ਆ, ਸੁਖਬੀਰ ਸਿੰਘ ਬਾਦਲ ਇੱਕ ਸਕਸੈਸਫੁਲ ਮੈਨੇਜਰ ਆ, ਉਹ ਲੀਡਰ ਨਹੀਂ ਹੈਗਾ, ਨਾ ਉਹ ਅਕਾਲੀ ਦਲ ਦੀ ਲੀਡਰਸ਼ਿਪ ਤੇ ਮੇਚ ਆਉਣ ਵਾਲਾ। ਸੋ ਜਿਹੜੇ ਬੰਦੇ ਗੱਲ ਰਵਾਇਤ ਦੀ ਕਰਦੇ ਆ, ਉਹ ਹੈਗਾ ਵੀ ਜਿਹੜੀਆਂ ਕੌਮਾਂ ਨੇ ਨਾ, ਕੌਮਾਂ ਰਵਾਇਤਾਂ ਵਿੱਚ ਨਹੀਂ ਜਿਉਂਦੀਆਂ, ਕੌਮਾਂ ਰਵਾਇਤਾਂ ਦੀ ਛਾਂ ਵਿੱਚ ਜਿਉਂਦੀਆਂ। ਸੋ ਕੌਮ ਕਦੇ ਵੀ ਰਵਾਇਤਾਂ ਦੀ ਮੱਖੀ ਤੇ ਮੱਖੀ ਮਾਰ ਕੇ ਨਹੀਂ ਜਿਉਂਦੀ, ਰਵਾਇਤਾਂ ਲਗਾਤਾਰ ਰੀਇੰਟਰਪ੍ਰੈਟ ਹੁੰਦੀਆਂ। ਦੂਜੀ ਗੱਲ ਜਿਹੜਾ ਇਹ ਕਿਹਾ ਜਾਂਦਾ ਵੀ ਸਿਰਫ ਧਾਰਮਿਕ ਸਜ਼ਾ ਲੱਗ ਸਕਦੀ ਆ, ਤਾਂ ਵਿਰਸਾ ਸਿੰਘ ਬਲਟੋਹਾ ਨੂੰ ਲਾਈ ਹੋਈ ਸਜ਼ਾ ਕੀ ਧਾਰਮਿਕ ਸਜ਼ਾ? ਉਹ ਵੀ ਰਾਜਨੀਤਿਕ ਸਜ਼ਾ। ਜਿਹੜਾ ਸਿੰਘ ਸਾਹਿਬ ਨੇ ਕਿਹਾ ਹੈਗਾ ਵੀ ਸੁਖਬੀਰ ਸਿੰਘ ਬਾਦਲ ਦਾ ਅਸਤੀਫਾ 3 ਦਿਨਾਂ ਵਿੱਚ ਪ੍ਰਵਾਨ ਕਰਕੇ ਦੱਸਿਆ ਜਾਵੇ, ਇਹ ਰਾਜਨੀਤਿਕ ਸਜ਼ਾ। ਪੰਜਾਬੀ ਰੇਡੀਓ USA ਸੁਣ ਰਹੇ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ, ਦਰਸ਼ਕਾਂ ਨੂੰ ਨਿੱਘੀ ਜੀ ਆਇਆਂ ਨੂੰ, ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਇਹ ਵਿਸ਼ੇਸ਼ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਆਪਣੇ ਨਾਲ ਇੱਕ ਵਾਰੀ ਫੇਰ ਜਰਨਲਿਸਟ ਅਵਤਾਰ ਸਿੰਘ ਜੀ ਜੁੜ ਚੁੱਕੇ ਆ, ਜੋ ਇਸ ਟਾਈਮ ਇਸ਼ੂ ਚੱਲ ਰਹੇ ਆ ਉਹਨਾਂ ਬਾਰੇ ਆਪਾਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ, ਵਿਚਾਰ ਉਹਨਾਂ ਦੇ ਜਿਹੜੇ ਆਪਾਂ ਸੁਣਾਂਗੇ। ਅਵਤਾਰ ਸਿੰਘ ਜੀ, ਜੀ ਆਇਆਂ ਨੂੰ, ਸਵਾਗਤ ਹੈ। ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਿਛਲੇ ਕੁਝ ਦਿਨਾਂ ਦੇ ਵਿੱਚ ਕਾਫੀ ਅਹਿਮ ਚੀਜ਼ਾਂ ਵਾਪਰੀਆਂ, ਖਾਸ ਕਰਕੇ ਸਿੱਖ ਕੌਮ ਨੂੰ ਜਿਹੜਾ ਉਹ ਲੈ ਕੇ ਬਹੁਤ ਇਤਿਹਾਸਿਕ ਫੈਸਲੇ ਜਿਹੜੇ ਆ ਉਹ ਆਪਣੇ ਸਾਹਮਣੇ ਆਏ ਆ। ਸੁਖਬੀਰ ਬਾਦਲ ਪਰਿਵਾਰ ਦੇ, ਉਸਦੇ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਜੁੜੇ ਹੋਏ ਲੋਕ, ਉਹਨਾਂ ਨੂੰ ਸਜ਼ਾਵਾਂ ਲੱਗੀਆਂ ਨੇ, ਤਨਖਾਹੀਆ ਕਰਾਰ ਦਿੱਤੇ ਗਏ ਨੇ, ਹੋਰ ਬਹੁਤ ਕੁਝ ਜਿਹੜਾ ਉਹ ਵਾਪਰਿਆ। ਸ਼੍ਰੀ ਅਕਾਲ ਤਖਤ ਸਾਹਿਬ ਤੋਂ ਜਥੇਦਾਰਾਂ ਦਾ ਇਹ ਰੋਬ, ਇਹ ਹੁਕਮਨਾਮੇ, ਇਹ ਫੈਸਲੇ ਬੜੇ ਚਿਰ ਬਾਅਦ ਦੇਖਣ ਨੂੰ ਇਦਾਂ ਦੀ ਚੀਜ਼ ਜਿਹੜੀ ਉਹ ਮਿਲੀ ਆ। ਇਸ ਨੂੰ ਲੈ ਕੇ ਕੌਮ ਦੇ ਵਿੱਚ, ਪੰਥ ਦੇ ਵਿੱਚ ਕਈ ਤਰ੍ਹਾਂ ਦੇ ਸਵਾਲ ਨੇ, ਕਈ ਤਰ੍ਹਾਂ ਦੀਆਂ ਅਟਕਲਾਂ ਆ। ਆਪਾਂ ਇੱਥੇ ਕਿੱਦਾਂ ਪਹੁੰਚੇ, ਕਿਉਂ ਇਹ ਸਾਰਾ ਕੁਝ ਵਾਪਰਿਆ, ਤੇ ਇਸ ਦੇ ਲੰਮੇ ਸਮੇਂ ਤੱਕ ਕੀ ਪ੍ਰਭਾਵ ਹੋ ਸਕਦੇ ਨੇ, ਉਸ ਬਾਰੇ ਅੱਜ ਅਵਤਾਰ ਸਿੰਘ ਜੀ ਨਾਲ ਗੱਲਬਾਤ ਕਰਦੇ ਹਾਂ। ਅਵਤਾਰ ਸਿੰਘ ਜੀ, ਸ਼ੁਰੂਆਤ ਕਰਦੇ ਹਾਂ ਸ਼੍ਰੀ ਅਕਾਲ ਤਖਤ ਸਾਹਿਬ ਤੋਂ। ਜੋ ਅਕਾਲੀ ਦਲ ਬਾਰੇ ਆਏ ਫੈਸਲੇ ਆ, ਉਸ ਨੂੰ ਜੇ ਓਵਰਆਲ ਬਿਗ ਪਿਕਚਰ ਚ ਦੇਖੀਏ ਤਾਂ ਤੁਸੀਂ ਇਸ ਨੂੰ ਕਿੱਦਾਂ ਦੇਖਦੇ ਹੋ? ਹਾਂਜੀ, ਸੋ ਇੱਕ ਤਾਂ ਸਵਾਗਤਯੋਗ ਫੈਸਲਾ ਹੈਗਾ ਜਿਹੜਾ ਜਥੇਦਾਰ ਸਾਹਿਬ ਦਾ ਆਇਆ ਹੈ। ਵੈਸੇ ਮੇਰੀ ਨਿੱਜੀ ਤੌਰ ਤੇ ਐਕਸਪੈਕਟੇਸ਼ਨ ਇਹ ਸੀਗਾ, ਮੇਰਾ ਇਹ ਵਿਚਾਰ ਸੀਗਾ ਵੀ ਜਿਹੜੇ 10-15 ਬੰਦੇ ਹੈਗੇ ਆ ਅਕਾਲੀ ਦਲ ਦੀ ਕਰੀਮ ਟੀਮ ਆ,
ਵੀ ਉਹਨਾਂ ਨੂੰ ਰਾਜਨੀਤਿਕ ਤੌਰ ਤੇ ਪਾਸੇ ਕਰ ਦੇਣਾ ਚਾਹੀਦਾ ਸੀ। ਪਰ ਮੈਂ ਜਥੇਦਾਰ ਸਾਹਿਬ ਦੇ ਫੈਸਲੇ ਦੀ ਵਿਰੋਧਤਾ ਨਹੀਂ ਕਰਦਾ। ਸੋ ਮੇਰੇ ਆਪਣੇ ਨਿੱਜੀ ਵਿਚਾਰ ਹੈਗੇ। ਸੋ ਮੈਨੂੰ ਲੱਗਦਾ ਸੀਗਾ ਵੀ ਇਹ ਜਿਸ ਤਰ੍ਹਾਂ ਜਥੇਦਾਰ ਸਾਹਿਬ ਨੇ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਵੀ ਕਿਹਾ ਵੀ ਤੁਸੀਂ ਨੈਤਿਕ ਤੌਰ ਤੇ ਅਗਵਾਈ ਕਰਨ ਦਾ ਹੱਕ ਗਵਾ ਚੁੱਕੇ ਆ। ਸੋ ਮੈਂ ਵੀ ਨਿੱਜੀ ਤੌਰ ਤੇ ਸਮਝਦਾ ਵੀ ਇਹ ਜਿਹੜੀ ਸਾਰੀ ਟੀਮ ਆ ਇਹ ਨੈਤਿਕ ਤੌਰ ਤੇ ਅਗਵਾਈ ਕਰਨ ਦਾ ਹੱਕ ਗਵਾ ਚੁੱਕੀ ਆ। ਸੋ ਅਗਵਾਈ ਕਰਨ ਦਾ ਹੱਕ ਇਹਨਾਂ ਨੇ ਇਸ ਕਰਕੇ ਗਵਾਇਆ ਕਿ ਇਹ ਸਿੱਖਾਂ ਦੇ ਨਾਲ ਖੜਨ ਨਾਲੋਂ, ਜਿਨ੍ਹਾਂ ਦੀ ਪਾਰਟੀ ਸੀ ਉਹਨਾਂ ਦੇ ਨਾਲ ਖੜਨ ਨਾਲੋਂ ਇਹ ਭਾਰਤ ਸਰਕਾਰ ਨਾਲ ਖੜਦੇ ਰਹੇ। ਉਹ ਇਸ ਵਰਸ਼ਨ ਨੂੰ ਜੇ ਆਪਾਂ ਇਹ ਦੇਖੀਏ ਤਾਂ ਇਹਦੇ ਵਿੱਚ ਜਿਹੜਾ ਹੈਗਾ ਖਾੜਕੂ ਲਹਿਰ ਦੌਰਾਨ ਜਿਹੜਾ ਕੈਟ ਵਰਤਾਰਾ ਚੱਲਿਆ, ਜਿਹੜੇ ਖਾੜਕੂ ਲਹਿਰ ਦੇ ਬੰਦੇ ਪੁਲਿਸ ਨਾਲ ਮਿਲ ਜਾਂਦੇ ਸੀ ਉਹਨਾਂ ਨੂੰ ਕੈਟ ਕਿਹਾ ਜਾਂਦਾ ਸੀ ਨਾ। ਸੋ ਕੈਟ ਚਾਹੇ ਪੁਲਿਸ ਤੋਂ ਛੁੱਟ ਵੀ ਜਾਂਦਾ ਸੀ ਪਰ ਉਹਦੇ ਤੇ ਮੁੜ ਕੇ ਖਾੜਕੂ ਜਥੇਬੰਦੀਆਂ ਭਰੋਸਾ ਨਹੀਂ ਸੀ ਕਰਦੀਆਂ ਵੀ ਇਹ ਹੁਣ ਭਰੋਸੇਯੋਗ ਵਿਅਕਤੀ ਨਹੀਂ ਰਹਿ ਗਿਆ। ਜਿਹੜੀ ਅਕਾਲੀ ਲੀਡਰਸ਼ਿਪ ਨੇ ਭਾਰਤ ਸਰਕਾਰ ਨਾਲ ਪੀਂਘਾਂ ਪਾਈਆਂ ਉਹ ਇੱਕ ਤਰ੍ਹਾਂ ਨਾਲ ਕੌਮ ਵਿੱਚੋਂ ਤੇ ਪੰਥ ਵਿੱਚੋਂ ਆਪਣਾ ਭਰੋਸਾ ਗਵਾ ਚੁੱਕੀਆਂ ਨੇ। ਬਿਲਕੁਲ ਉਹਨਾਂ ਨੂੰ ਮੁੜ ਕੇ ਅਕਾਲੀ ਸਫਾ ਵਿੱਚ ਸ਼ਾਮਲ ਕਰਨਾ ਸਾਨੂੰ ਲੱਗਦਾ ਵੀ ਇੱਕ ਕੋਈ ਠੀਕ ਟ੍ਰੈਂਡ ਨਹੀਂ ਹੈਗਾ। ਪਰ ਮੈਂ ਜਥੇਦਾਰ ਸਾਹਿਬ ਦੀ ਜਿਸ ਰੂਹਾਨੀਅਤ ਨਾਲ, ਜਿਸ ਜਜ਼ਬੇ ਨਾਲ ਜਥੇਦਾਰ ਸਾਹਿਬ ਨੇ ਫੈਸਲੇ ਲਏ ਆ, ਮੈਂ ਉਹਨਾਂ ਦੀ ਵਿਰੋਧਤਾ ਨਹੀਂ ਕਰਦਾ। ਮੇਰੇ ਇਹ ਨਿੱਜੀ ਵਿਚਾਰ ਹੈਗੇ ਆ। ਪਰ ਇਸ ਸਮੁੱਚੇ ਘਟਨਾਕ੍ਰਮ ਦੌਰਾਨ ਜਿਹੜੀ ਅਕਾਲ ਤਖਤ ਸਾਹਿਬ ਦੀ ਪ੍ਰਭੂ ਸੱਤਾ, ਅਕਾਲ ਤਖਤ ਸਾਹਿਬ ਦੀ ਅਥਾਰਟੀ ਅਸਰਟ ਹੋਈ ਆ ਵੀ ਉਹਦਾ ਜਾਣੀ ਕਿ ਮੈਂ ਬਹੁਤ ਹੀ ਜ਼ਿਆਦਾ ਉਹਦਾ ਆਭਾਰੀ ਵੀ ਹਾਂ ਤੇ ਉਹਦਾ ਸਤਿਕਾਰ ਵੀ ਕਰਦਾ ਤੇ ਉਹਦੀ ਹਮਾਇਤ ਵੀ ਕਰਦਾ ਵੀ ਜਥੇਦਾਰ ਸਾਹਿਬ ਨੇ, ਸਿੰਘ ਸਾਹਿਬਾਨ ਨੇ ਜਿਸ ਤਰ੍ਹਾਂ ਪਹਿਲੀ ਵਾਰ ਬਹੁਤ ਲੰਮੇ ਸਮੇਂ ਬਾਅਦ ਇਹ ਦੇਖਿਆ ਵੀ ਜਥੇਦਾਰ ਸਾਹਿਬ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮ ਬਣ ਕੇ ਨਹੀਂ ਵਿਚਰੇ, ਕੌਮ ਦੇ ਜਥੇਦਾਰ ਬਣ ਕੇ ਵਿਚਰੇ। ਸੋ ਅਕਾਲ ਤਖਤ ਸਾਹਿਬ ਤੇ ਜਿਸ ਕਿਸਮ ਨਾਲ ਉਸ ਦਿਨ ਜਿਹੜਾ ਮਾਹੌਲ ਸਿਰਜਿਆ ਗਿਆ ਉਹ ਜਥੇਦਾਰ ਸਾਹਿਬਾਂ ਦੀ, ਉਹਨਾਂ ਨੂੰ ਜਿਹੜੀ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਰਹਿਮਤ ਪ੍ਰਾਪਤ ਹੋਈ ਆ। ਸੋ ਗੁਰੂ ਹਰਗੋਬਿੰਦ ਪਾਤਸ਼ਾਹ ਦੇ ਉਸ ਅਸਥਾਨ ਤੇ ਬੈਠੇ ਲੋਕਾਂ ਨੂੰ, ਇੱਕ ਆਮ ਗਰੀਬ ਸਿੱਖ ਨੂੰ ਵੀ ਗੁਰੂ ਸਾਹਿਬ ਜਿਹੜੀ ਰਹਿਮਤ ਦਿੰਦੇ ਆ ਉਹ ਜਥੇਦਾਰ ਸਾਹਿਬ ਤੇ ਹੋਈ ਆ। ਔਰ ਉਹਨਾਂ ਨੇ ਜਿਸ ਵਿਵੇਕ ਨਾਲ, ਜਿਸ ਪੰਥਕ ਜਜ਼ਬੇ ਨਾਲ ਔਰ ਜਿਸ ਅਥਾਰਟੀ ਨਾਲ ਫੈਸਲੇ ਲਏ ਆ ਤੇ ਉਹਨਾਂ ਨੂੰ ਡਿਕਟੇਟ ਕਰਿਆ, ਜਿਹੜੇ ਕਹਿੰਦੇ ਸੀ ਵੀ ਸਾਤੇ ਬਿਨਾ ਪੰਜਾਬ ਦਾ ਪੱਤਾ ਨਹੀਂ ਹਿਲਦਾ। ਸੋ ਜਿਸ ਤਰ੍ਹਾਂ ਉਹਨਾਂ ਨੂੰ ਝੁਕਾਇਆ ਖਾਲਸਾ ਪੰਥ ਦੀ ਕਚਹਿਰੀ ਵਿੱਚ ਆ ਕੇ, ਔਰ ਜਿਸ ਤਰ੍ਹਾਂ ਉਹਨਾਂ ਨੂੰ ਮਜਬੂਰ ਕਰਿਆ ਵੀ ਉਹ ਸੱਚ ਬੋਲਣ ਤੇ ਸੱਚ ਉਗਲਣ ਲਈ ਸਾਹਮਣੇ ਆਉਣ, ਇਹ ਬਹੁਤ ਆ ਜਿੱਦਾਂ ਵਧੀਆ ਵਰਤਾਰਾ ਹੈਗਾ। ਠੀਕ ਹੈ, ਜਿਹੜੀਆਂ ਉਹਨਾਂ ਨੂੰ ਸਜ਼ਾਵਾਂ ਲਾਈਆਂ ਗਈਆਂ ਮੈਂ ਵੀ ਨਿੱਜੀ ਤੌਰ ਤੇ ਸਮਝਦਾ ਵੀ ਇਹ ਇੰਨਾ ਜ਼ਿਆਦਾ ਉਹ ਸਖਤ ਨਹੀਂ ਨੇ, ਕਿਉਂਕਿ ਇਹੋ ਜਿਹੇ ਲੋਕਾਂ ਦਾ ਜਿਸ ਤਰ੍ਹਾਂ ਮੈਂ ਨਿੱਜੀ ਤੌਰ ਤੇ ਸਮਝਦਾ ਵੀ ਸਫਾਇਆ ਕਰ ਦੇਣਾ ਚਾਹੀਦਾ। ਪਰ ਦੂਜੇ ਪਾਸੇ ਇਹ ਹੁੰਦਾ ਵੀ ਅਕਾਲ ਤਖਤ ਦੀ ਅਥਾਰਟੀ ਕਿਉਂਕਿ ਇੱਕ ਧਾਰਮਿਕ ਅਥਾਰਟੀ ਆ, ਸੋ ਉਸ ਅਥਾਰਟੀ ਦੀਆਂ ਜਿਹੜੀਆਂ ਜ਼ਿੰਮੇਵਾਰੀਆਂ ਨੇ ਹੋ ਸਕਦੀਆਂ ਮੇਰੀ ਸਮਝ ਤੋਂ ਬਹੁਤ ਵੱਡੀਆਂ ਨੇ ਔਰ ਉਹ ਹੈ ਵੀ ਨੇ। ਸੋ ਮੇਰੀ ਸਮਝ ਦੀ ਇੱਕ ਸੀਮਾ ਹੈ, ਮੇਰੀ ਸਮਝ ਬਹੁਤ ਛੋਟੀ ਤੇ ਨੀਵੀਂ ਹੈਗੀ ਆ। ਅਕਾਲ ਤਖਤ ਸਾਹਿਬ ਦੀਆਂ ਪਰੰਪਰਾਵਾਂ, ਉਹਨਾਂ ਦੀਆਂ ਲੋੜਾਂ ਤੇ ਅਕਾਲ ਤਖਤ ਸਾਹਿਬ ਦਾ ਜਿਹੜਾ ਵੱਡਾ ਰੁਤਬਾ ਹੈ ਉਹ ਮੇਰੀ ਸਮਝ ਉਹਦੇ ਬਿਲਕੁਲ ਵੀ ਨੇੜੇ ਤੇੜੇ ਨਹੀਂ ਹੈਗੀ। ਉਹ ਜਸਟ ਇੱਕ ਨਾਰਮਲ ਇੱਕ ਜੀਵ ਦੀ ਸਮਝ ਆ, ਸਮਾਜਿਕ ਜੀਵ ਦੀ ਸਮਝ ਆ ਜਿਹੜਾ ਸਿੱਖੀ ਨੂੰ ਪਿਆਰ ਕਰਦਾ ਔਰ ਜਿਹਨੂੰ ਦਰਦ ਹੈ ਵੀ ਸਾਡੀ ਕੌਮ ਨਾਲ ਪਿਛਲੇ 40 ਸਾਲ ਤੋਂ ਸਾਡੇ ਆਪਣੇ ਹੀ ਬੰਦਿਆਂ ਨੇ ਧੋਖਾ ਕਰਿਆ। ਸੋ ਉਹਨਾਂ ਬੰਦਿਆਂ ਨੂੰ ਹੁਣ ਕੋਈ ਸਾਹ ਨਹੀਂ ਸੀ ਦੇਣਾ ਚਾਹੀਦਾ। ਚਲੋ ਫਿਰ ਵੀ ਜੇ ਜਥੇਦਾਰ ਸਾਹਿਬ ਨੇ ਇੱਕ ਮੌਕਾ ਉਹਨਾਂ ਨੂੰ ਦਿੱਤਾ ਤਾਂ ਹੋ ਸਕਦਾ ਗੁਰੂ ਮਹਾਰਾਜ ਬਖਸ਼ਿਸ਼ ਕਰਨ ਵੀ ਉਹ ਜਿਹੜੇ ਹੈਗੇ ਠੀਕ ਰਾਹ ਤੇ ਆ ਜਾਣ। ਨਹੀਂ ਬਿਲਕੁਲ ਜੀ। ਓਵਰਆਲ ਆਪਾਂ ਅਵਤਾਰ ਸਿੰਘ ਜੀ ਦੇਖ ਰਹੇ ਵੀ ਜਿਹੜੀ ਕੌਮ ਦੇ ਵਿੱਚ ਲੋਕ ਨੇ ਉਹ ਜਿਹੜਾ ਇੱਕ ਜਥੇਦਾਰ ਸਾਹਿਬ ਦਾ ਰੋਬ ਹੋਣਾ ਚਾਹੀਦਾ ਆ, ਜੋ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਖੜ ਕੇ ਫੈਸਲਾ ਸੁਣਾਇਆ ਜਾਂਦਾ ਆ, ਜਿਸ ਤਰੀਕੇ ਦੇ ਨਾਲ ਉਹ ਹੋਣਾ ਚਾਹੀਦਾ, ਉਸ ਨੂੰ ਦੇਖ ਕੇ, ਉਸ ਮਰਿਆਦਾ ਨੂੰ ਦੇਖ ਕੇ ਲੋਕਾਂ ਨੂੰ ਲੱਗਾ ਵੀ ਨਹੀਂ ਵਾਕਿਆ ਹੀ ਜਿਹੜਾ ਜਥੇਦਾਰ ਸਾਹਿਬ ਆ, ਜਿਹੜਾ ਸ਼੍ਰੀ ਅਕਾਲ ਤਖਤ ਸਾਹਿਬ ਆ, ਵਾਕਿਆ ਹੀ ਜਿਹੜੀ ਪੋਲੀਟਿਕਸ ਆ ਜਾਂ ਪੋਲੀਟੀਕਲ ਪਾਰਟੀਆਂ ਆ ਉਹਨਾਂ ਤੋਂ ਜਿਹੜਾ ਉਹ ਉੱਚੇ ਆ। ਸੋ ਸ਼੍ਰੀ ਅਕਾਲ ਤਖਤ ਸਾਹਿਬ ਦੀ ਜਿਹੜੀ ਸਰਵਉੱਚਤਾ ਦੇ ਇਸ ਮੌਕੇ ਸਿਧਾਂਤਿਕ ਪਹਿਲੂ ਕੀ ਹਨ? ਹਾਂਜੀ, ਬਹੁਤ ਲੰਮੇ ਸਮੇਂ ਤੋਂ ਸ਼੍ਰੀ ਅਕਾਲ ਤਖਤ ਸਾਹਿਬ ਦੀ ਸਰਵਉੱਚਤਾ ਜਿਹੜੀ ਕੰਪਰੋਮਾਈਜ਼ ਹੋ ਰਹੀ ਸੀ। ਸੋ ਜਿਹੜੀ ਸਿੱਖ ਪੋਲੀਟਿਕਸ ਆ ਉਹਦੇ 4 ਥੰਮ ਹੁੰਦੇ ਸੀ। ਸੋ ਇੱਕ ਥੰਮ ਸੀ ਸ਼੍ਰੀ ਅਕਾਲ ਤਖਤ ਸਾਹਿਬ, ਦੂਜਾ ਥੰਮ ਸੀ ਜਿਸ ਤਰ੍ਹਾਂ ਇਹ ਪੈਰਲਲ ਡੈਮੋਕ੍ਰੇਸੀ ਸੀ, ਬੜਾ ਡੈਮੋਕ੍ਰੈਟਿਕ ਸਿਸਟਮ ਸੀਗਾ। ਸ਼੍ਰੀ ਅਕਾਲ ਤਖਤ ਸਾਹਿਬ ਮੇਨ ਥੰਮ ਸੀ। ਉਹ ਤੋਂ ਬਾਅਦ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਸਾਹਿਬ ਹੁੰਦੇ ਸੀ। ਉਹ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਮੁਖੀ ਆ, ਪ੍ਰਧਾਨ ਆ, ਉਹ ਹੁੰਦੇ ਸੀ। ਤੇ ਉਹ ਤੋਂ ਬਾਅਦ ਜੇ ਅਕਾਲੀ ਸਰਕਾਰ ਤੇ ਅਕਾਲੀ ਪਾਰਟੀ ਸਰਕਾਰ ਚ ਆ ਤਾਂ ਉਹਦਾ ਮੁੱਖ ਮੰਤਰੀ ਆ। ਸੋ ਇਹ 4 ਪੈਰਲਲ ਥੰਮ ਸੀ ਜਿਹੜੇ ਇੱਕ ਦੂਜੇ ਦੇ ਪੂਰਕ ਵੀ ਸੀ ਔਰ ਇੱਕ ਦੂਜੇ ਦੇ, ਜਿਸ ਤਰ੍ਹਾਂ ਆਪਾਂ ਕਹਿ ਸਕਦੇ ਵੀ ਜੇ ਇੱਕ ਕੜੀ ਕਮਜ਼ੋਰ ਹੁੰਦੀ ਹੈ ਤਾਂ ਬਾਕੀ ਦੇ ਜਿਹੜੇ 3 ਨੇ
ਉਹਨੂੰ ਜਾਂ ਮਜ਼ਬੂਤ ਕਰਦੇ ਸੀ ਜਾਂ ਗਲਤ ਰਾਹ ਤੇ ਜਾਣ ਤੋਂ ਰੋਕਦੇ ਸੀਗੇ। ਪਰ ਕੀ ਹੋਇਆ ਪਿਛਲੇ ਲਗਭਗ 1997 ਤੋਂ ਬਾਅਦ ਜਿਹੜੀ ਇਹ ਪੰਜਾਬੀ ਪਾਰਟੀ ਤਬਦੀਲ ਹੋਈ ਆ। ਸੋ 1996 ਵਿੱਚ ਇੱਕ ਸਿੱਖਾਂ ਦੀ ਪਾਰਟੀ, ਇੱਕ ਅੰਮ੍ਰਿਤਧਾਰੀ ਗੁਰਸਿੱਖਾਂ ਦੀ ਤੇ ਜਥੇਦਾਰਾਂ ਦੀ ਪਾਰਟੀ ਨੂੰ ਜਦੋਂ ਕੁਝ ਮੈਨੇਜਰਾਂ ਨੇ ਸੰਭਾਲ ਲਿਆ, ਸੋ ਜਥੇਦਾਰ ਤੋਂ ਮੈਨੇਜਰ ਤੱਕ ਦਾ ਜਿਹੜਾ ਸਫ਼ਰ ਆ, ਸੁਖਬੀਰ ਸਿੰਘ ਬਾਦਲ ਇੱਕ ਸਕਸੈਸਫੁਲ ਮੈਨੇਜਰ ਆ, ਉਹ ਲੀਡਰ ਨਹੀਂ ਹੈਗਾ। ਨਾ ਉਹ ਅਕਾਲੀ ਦਲ ਦੀ ਲੀਡਰਸ਼ਿਪ ਦੇ ਮੇਚ ਆਉਣ ਵਾਲਾ। ਉਹਨਾਂ ਨੇ ਇੱਕ ਤਜਰਬਾ ਕਰਿਆ ਸੀ ਵੀ ਸ਼ਾਇਦ ਉਹਦੇ ਵਿੱਚ ਇਕੱਲਾ ਸੁਖਬੀਰ ਸਿੰਘ ਬਾਦਲ ਸ਼ਾਮਲ ਨਹੀਂ, ਉਹਦੇ ਵਿੱਚ ਬਰਜਿੰਦਰ ਸਿੰਘ ਹਮਦਰਦ ਤੇ ਹਰਚਰਨ ਬੈਂਸ ਦਾ ਬਹੁਤ ਵੱਡਾ ਰੋਲ ਹੈਗਾ। ਸੋ ਪ੍ਰਕਾਸ਼ ਸਿੰਘ ਬਾਦਲ ਆਪ ਬਹੁਤ ਕਮਜ਼ੋਰ ਲੀਡਰ ਸੀ। ਉਹ ਪੰਥ ਦੇ ਖਿਲਾਫ ਇੰਨੀ ਵੱਡੀ ਜਿਹੜੀ ਹੈਗੀ ਆ ਵਿਰੋਧਤਾ ਕਰਨ ਦੀ ਜ਼ਰੂਰਤ ਨਹੀਂ ਕਰਦਾ, ਪਰ ਬਰਜਿੰਦਰ ਸਿੰਘ ਹਮਦਰਦ ਤੇ ਹਰਚਰਨ ਬੈਂਸ ਨੇ ਉਹਨਾਂ ਨੂੰ ਇਹ ਪੁੱਠੇ ਰਾਹ ਤੇ ਪਾਇਆ। ਸੋ ਅਕਾਲੀ ਦਲ ਨੇ ਜਿਹੜੀ ਪਾਲਿਸੀ ਸ਼ਿਫਟ ਆਈ ਆ, ਆਈਡੀਓਲੋਜੀਕਲ ਪਾਲਿਸੀ ਸ਼ਿਫਟ ਫਰਮ ਸਿੱਖ ਪਾਰਟੀ ਟੂ ਪੰਜਾਬੀ ਪਾਰਟੀ, ਉਹ ਸ਼ਿਫਟ ਵਿੱਚ ਜਿਹੜਾ ਇਹਨਾਂ ਤੋਂ ਦੋਹਾਂ ਸ਼ਖਸੀਅਤਾਂ ਦਾ ਬਹੁਤ ਵੱਡਾ ਰੋਲ ਹੈਗਾ। ਉਹਨਾਂ ਨੇ ਅਕਾਲੀ ਦਲ ਨੂੰ ਇੱਕ ਪੁੱਠੇ ਰਾਹ ਤੇ ਜਿਹੜਾ ਪਾਇਆ, ਉਹਨਾਂ ਨੂੰ ਲੱਗਿਆ ਵੀ ਇਹਨੂੰ ਹੁਣ ਬਿਜ਼ਨਸ ਓਰੀਐਂਟਡ ਪਾਰਟੀ ਬਣਾ ਲਈ ਜਾਵੇ। ਸੋ ਬਿਜ਼ਨਸ ਓਰੀਐਂਟਡ ਪਾਰਟੀ ਵਿੱਚ ਸੋ ਸਭ ਤੋਂ ਜ਼ਿਆਦਾ ਇਹ ਹੁੰਦਾ ਵੀ ਜਿਹੜਾ ਇੱਕ ਲੀਡਰ ਵਾਹਦ ਲੀਡਰ ਆ। ਸਿੱਖੀ ਵਿੱਚ ਕਦੇ ਵੀ ਵਾਹਦ ਲੀਡਰ ਦੀ ਕੋਈ ਪਰਿਭਾਸ਼ਾ ਨਹੀਂ ਰਹੀ, ਕਲੈਕਟਿਵ ਲੀਡਰਸ਼ਿਪ ਰਹੀ ਆ। ਪੰਜ ਸਿੰਘਾਂ ਦਾ, ਪੰਜ ਪਿਆਰਿਆਂ ਦਾ ਤੇ ਕਲੈਕਟਿਵ ਲੀਡਰਸ਼ਿਪ ਦਾ ਕਨਸੈਪਟ ਰਿਹਾ। ਪਰ ਪ੍ਰਕਾਸ਼ ਸਿੰਘ ਬਾਦਲ ਨੇ ਫਿਰ ਆਪਣੇ ਉਹਨਾਂ ਹਮਾਇਤੀਆਂ ਤੇ ਵਿਚਾਰਧਾਰਕ ਦੋਸਤਾਂ ਨਾਲ ਸਮੁੱਚੀਆਂ ਬਾਕੀ ਸੰਸਥਾਵਾਂ ਤੇ ਜੱਫਾ ਮਾਰ ਲਿਆ। ਆਪ ਉਹ ਸਾਰੇ ਚੀਜ਼ਾਂ ਦਾ ਮੁਖੀ ਬਣ ਗਿਆ। ਬਾਕੀ ਤਿੰਨੇ ਜਿਹੜੇ ਪਾਵਰ ਸੈਂਟਰ ਸੀ, ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ, ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਤੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਆ, ਉਹ ਮਾਈਨਸ ਹੋ ਗਏ। ਸਾਰੇ ਫੈਸਲੇ ਮੁੱਖ ਮੰਤਰੀ ਕਰਨ ਲੱਗ ਗਿਆ। ਹੁਣ ਦੇਖਿਆ ਵੀ ਜਿਸ ਤਰ੍ਹਾਂ ਜਥੇਦਾਰਾਂ ਨੂੰ ਵੀ ਘਰੇ ਬੁਲਾ ਕੇ ਉਹਨਾਂ ਦੀ ਬੇਇੱਜ਼ਤੀ ਕਰਕੇ ਜਾਂ ਉਹਨਾਂ ਨਾਲ ਕਿਸੇ ਤਰ੍ਹਾਂ ਦੀ ਹਿਮਾਕਤ ਕਰਕੇ ਸਾਰਾ ਇਹ ਕਾਰਜ ਸੀ ਜਿਹੜਾ ਪੰਥ ਦੀ ਲੀਹ ਤੋਂ ਲੈ ਕੇ ਅਕਾਲੀ ਦਲ ਨੇ ਜਿਹੜਾ ਕਰਿਆ। ਉਹਦੇ ਵਿੱਚੋਂ ਸ਼੍ਰੀ ਅਕਾਲ ਤਖਤ ਸਾਹਿਬ ਦੀ ਅਥਾਰਟੀ ਹੈ ਜਿਹੜੀ ਕੰਪਰੋਮਾਈਜ਼ ਹੋਈ, ਉਹਨੂੰ ਬਹੁਤ ਵੱਡੀ ਢਾਹ ਲੱਗੀ। ਜਥੇਦਾਰ ਸਾਹਿਬਾਨਾਂ ਨੂੰ ਮਹਿਜ਼ ਗੁਰਦੁਆਰਿਆਂ ਵਿੱਚ ਕੰਮ ਕਰਨ ਵਾਲੇ ਗ੍ਰੰਥੀਆਂ ਦੇ ਤੌਰ ਤੇ ਟ੍ਰੀਟ ਕੀਤਾ ਗਿਆ ਔਰ ਉਹਨਾਂ ਨੂੰ ਹੁਕਮ ਸੁਣਾਏ ਗਏ। ਰਾਜਨੀਤਿਕ ਨੇਤਾਵਾਂ ਵੱਲੋਂ ਉਹਨਾਂ ਨੂੰ ਹੁਕਮ ਸੁਣਾਏ ਗਏ ਵੀ ਕੀ ਕਰਨਾ ਕੀ ਨਹੀਂ ਕਰਨਾ। ਤੁਸੀਂ ਦੇਖੋ ਪ੍ਰਕਾਸ਼ ਸਿੰਘ ਬਾਦਲ ਦਾ ਮੀਡੀਆ ਸਲਾਹਕਾਰ ਇਹ ਨਿਸ਼ਚਿਤ ਕਰਦਾ ਸੀ ਵੀ ਸਵੇਰ ਨੂੰ ਸ਼੍ਰੀ ਦਰਬਾਰ ਸਾਹਿਬ ਦੇ ਰਾਗੀਆਂ ਨੇ ਕਿਹੜਾ ਸ਼ਬਦ ਪੜ੍ਹਨਾ ਤੇ ਕਿਹੜਾ ਨਹੀਂ ਪੜ੍ਹਨਾ। ਹਾਲਾਤ ਇੱਥੋਂ ਤੱਕ ਆ ਜਿਹੜੇ ਚਲੇ ਜਾਂਦੇ ਸੀ। ਜਦੋਂ ਵੀ ਕੋਈ ਉਹ ਰਾਜਨੀਤਿਕ ਸੁਰ ਵਾਲਾ ਸ਼ਬਦ ਪੜ੍ਹਦੇ ਸੀ ਉਦੋਂ ਹੀ ਘੰਟੀਆਂ ਖੜਕ ਜਾਂਦੀਆਂ ਸੀ ਵੀ ਇਹ ਸ਼ਬਦ ਬੰਦ ਕਰੋ। ਸੋ ਇੱਕ ਸ਼ਰਾਬੀ ਕਬਾਬੀ ਬੰਦਾ ਜਿਹੜਾ ਕੇਸਾਧਾਰੀ ਵੀ ਹੈ ਨਹੀਂ, ਜਿਹੜਾ ਆਪਣੀਆਂ ਸਿਰਫ ਸੌੜੀਆਂ ਰਾਜਨੀਤਿਕ ਇੱਛਾਵਾਂ ਦੀ ਪੂਰਤੀ ਲਈ ਸ਼੍ਰੀ ਹਰਮੰਦਰ ਸਾਹਿਬ ਗੁਰੂ ਰਾਮਦਾਸ ਪਾਤਸ਼ਾਹ ਦੇ ਦਰ ਦੇ ਕੀਰਤਨੀਆਂ ਨੂੰ ਹੁਕਮ ਦੇ ਰਿਹਾ ਵੀ ਤੁਸੀਂ ਕਿਹੜਾ ਸ਼ਬਦ ਪੜ੍ਹਨਾ ਕਿਹੜਾ ਨਹੀਂ ਪੜ੍ਹਨਾ, ਇਹ ਬਹੁਤ ਵੱਡੀ ਦਰਦਨਾਕ ਹਾਲਤ ਸੀ ਸਿੱਖਾਂ ਦੀ। ਸੋ ਅੱਜ ਜਦੋਂ ਸ਼੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਸਿੰਘ ਸਾਹਿਬਾਨ ਨੇ, ਖਾਸ ਕਰਕੇ ਗਿਆਨੀ ਰਘਬੀਰ ਸਿੰਘ ਜੀ ਤੇ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਖਾਲਸਾ ਪੰਥ ਦੀ ਅਥਾਰਟੀ ਨੂੰ ਮੁੜ ਤੋਂ ਪ੍ਰਜਵਲਿਤ ਕਰਿਆ, ਤਾਂ ਇਹ ਸਾਡੇ ਲਈ ਇੱਕ ਇਤਿਹਾਸਕ ਦਿਨ ਆ ਬਹੁਤ ਲੰਮੇ ਸਮੇਂ ਬਾਅਦ। ਕਿਉਂਕਿ ਨਵੀਂ ਪੀੜ੍ਹੀ ਨੇ ਤਾਂ ਇਹ ਕੁਝ ਦੇਖਿਆ ਹੀ ਨਹੀਂ ਸੀ ਨਾ। ਨਵੀਂ ਪੀੜ੍ਹੀ ਨੂੰ ਅਕਾਲ ਤਖਤ ਦੀ ਸਿਰਫ ਥਿਊਰੀ ਦਾ ਪਤਾ ਸੀ, ਅਕਾਲ ਤਖਤ ਸਾਹਿਬ ਦੀ ਪ੍ਰੈਕਟਿਸ ਕਿੱਦਾਂ ਚੱਲਦੀ ਹੈ ਪਹਿਲੀ ਵਾਰ ਦੇਖਿਆ। ਅਸੀਂ ਵੀ ਸੁਰਜੀਤ ਸਿੰਘ ਬਰਨਾਲੇ ਵਾਲਾ ਐਪੀਸੋਡ ਦੇਖਿਆ ਸੀ, ਉਦੋਂ ਅਸੀਂ ਆਪ ਗਏ ਸੀ ਉੱਥੇ। ਸੋ ਜਦੋਂ ਉਹਦੇ ਤਖਤੀ ਪਾਈ ਗਈ ਹੈਗੀ ਆ, ਸੋ ਉਹ ਤੋਂ ਬਾਅਦ ਅਸੀਂ ਇਹ ਲਗਭਗ 1986 ਦੀ ਗੱਲ ਹੈਗੀ ਆ ਮੇਰੇ ਖਿਆਲ ਨਾਲ। ਉਹਨਾਂ ਦੀ 85 ਵਿੱਚ ਗਵਰਨਮੈਂਟ ਬਣਦੀ ਆ, ਅਖੀਰ ਜੇ ਆ ਕੇ 86 87 ਵਿੱਚ ਖਤਮ ਹੋ ਜਾਂਦੀ ਆ। ਸੋ ਇਹ ਨਵੀਂ ਪੀੜ੍ਹੀ ਲਈ ਇੱਕ ਨਵਾਂ ਵਰਤਾਰਾ ਸੀ। ਔਰ ਮੇਰੇ ਦੋਸਤ ਆ ਜਿਹੜੇ, ਮੇਰੇ ਕੁਝ ਦੋਸਤ ਉੱਥੇ ਗਏ ਹੋਏ ਸੀ, ਕੱਲ ਮੈਂ ਉਹਨਾਂ ਨਾਲ ਸਾਰਿਆਂ ਨਾਲ ਮੁਲਾਕਾਤ ਕਰੀ ਟੈਲੀਫੋਨ ਤੇ, ਉਹਨਾਂ ਨੂੰ ਪੁੱਛਿਆ ਵੀ ਕਿੱਥੇ, ਔਰ ਉਹਨਾਂ ਨੇ ਕਿਹਾ ਵੀ ਜਿਸ ਕਿਸਮ ਦਾ ਉੱਥੇ ਮਾਹੌਲ ਸੀ, ਜਿਸ ਕਿਸਮ ਦੀ ਖਾਲਸਾਈ ਪਰੰਪਰਾ ਦੀਆਂ ਗੂੰਜਾਂ ਪੈ ਰਹੀਆਂ ਸੀ, ਵੀ ਉਹਨੇ ਜਿਹੜੇ ਹੈਗੇ ਵੀ ਦੁਸ਼ਮਣਾਂ ਨੂੰ ਵੀ ਜਿਸ ਤਰ੍ਹਾਂ ਕਹਿੰਦੇ ਹਨ ਵੀ ਗੁਰੂ ਸਾਹਿਬ ਦੇ ਚਰਨਾਂ ਵਿੱਚ ਨਿਭਾ ਦਿੱਤਾ। ਮੇਰੇ ਇੱਕ ਦੋਸਤ ਆ, ਪੱਤਰਕਾਰ ਦੋਸਤ ਨੇ, ਉਹ ਸਪੈਸ਼ਲੀ ਗਏ ਸੀ। ਉਹ ਕਹਿੰਦੇ ਵੀ ਜਿਹੜੇ ਸੁਖਬੀਰ ਸਿੰਘ ਬਾਦਲ ਦੀ ਹਮਾਇਤ ਕਰਨ ਲਈ ਆਏ ਸੀ ਨਾ ਨੌਜਵਾਨ ਮਾਲਵੇ ਤੋਂ, ਉਹ ਵੀ ਆਸ਼ਾ ਸ਼ਿਕਾਰ ਉੱਠੇ ਵੀ ਅਕਾਲ ਤਖਤ ਸਾਹਿਬ ਦੇ ਜਥੇਦਾਰਾਂ ਨੇ ਅੱਜ ਜੋ ਹੁਕਮ ਸੁਣਾਏ ਔਰ ਜੋ ਸਟੈਂਡ ਲਿਆ ਵੀ ਉਹ ਕਮਾਲ ਹੀ ਆ। ਕਹਿੰਦੇ ਵੀ ਜਿੱਦਾਂ ਬੋਲੇ ਸੋ ਨਿਹਾਲ ਦੇ ਚਕਾਰੇ ਛੱਡ ਕੇ ਉਹਨਾਂ ਨੇ ਸਵਾਗਤ ਕਰਿਆ, ਹਾਲਾਂਕਿ ਆਏ ਉਹ ਸੁਖਬੀਰ ਸਿੰਘ ਬਾਦਲ ਦੀ ਹਮਾਇਤ ਕਰ ਸੀ। ਠੀਕ ਹੈ। ਸੋ ਉਹ ਵੀ ਕੀਲੇ ਗਏ ਇਸ ਮਾਹੌਲ ਹੀ ਇਸ ਤਰ੍ਹਾਂ ਦਾ ਸਿਰਜਿਆ ਗਿਆ, ਇੰਨੇ ਕੀਲੇ ਗਏ ਉਹ ਬੰਦੇ ਵੀ ਉਹਨਾਂ ਨੂੰ ਉਹ ਲੱਗੇ ਨਹੀਂ ਵੀ ਅਸੀਂ ਕਿਹੜੇ ਕਾਰਜ ਲਈ ਆਈਆਂ। ਗੁਰੂ ਖਾਲਸਾ ਪੰਥ ਨੇ, ਗੁਰੂ ਸਾਹਿਬ ਨੇ, ਸਾਡੀਆਂ ਸੰਸਥਾਵਾਂ ਨੇ ਤੇ ਉਹ ਸੰਸਥਾਵਾਂ ਤੇ ਬੈਠੇ ਜ਼ਿੰਮੇਵਾਰ ਸੱਜਣਾਂ ਨੇ ਜੋ ਮਾਹੌਲ ਸਿਰਜਿਆ, ਉਹ ਮਾਹੌਲ ਇਤਿਹਾਸਕ ਮਾਹੌਲ ਸੀ।
ਸੋ ਉਹਨੂੰ ਸ਼ਬਦਾਂ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ। ਸੋ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਵਉੱਚਤਾ ਸਥਾਪਿਤ ਹੋਈ ਹੈ। ਸੋ ਕਿਸੇ ਵੀ ਪੋਲੀਟੀਕਲ ਪਾਰਟੀ ਵਿੱਚ ਭਾਰਤ ਦੀ ਸਮੁੱਚੀ ਧਰਮ ਪਰੰਪਰਾ ਵਿੱਚ ਇਸ ਤਰ੍ਹਾਂ ਦੀ ਕੋਈ ਮੋਰਲ ਅਥਾਰਟੀ ਨਹੀਂ ਹੈ ਜਿਹੜੀ ਦੋਸ਼ੀਆਂ ਨੂੰ ਇੱਕ ਸੱਚ ਕਬੂਲਣ ਦਾ ਮੌਕਾ ਦੇਵੇ ਔਰ ਏਡੇ ਵੱਡੇ ਗੰਭੀਰ ਦੋਸ਼ਾਂ ਦੇ ਬਾਵਜੂਦ ਵੀ ਉਹਨਾਂ ਦੇ ਖਿਲਾਫ ਇਸ ਤਰ੍ਹਾਂ ਕੋਈ ਭਿਆਨਕ ਸਜ਼ਾ ਨਾ ਲਗਾਈ ਜਾਵੇ, ਬਲਕਿ ਉਹਨਾਂ ਨੂੰ ਵਾਕਿਆ ਹੀ ਜਿਹੜਾ ਗੁਰੂ ਸਾਹਿਬ ਦੇ ਸੰਕਲਪਾਂ ਦੇ ਅਨੁਸਾਰ, ਗੁਰਮਤਿ ਦੀਆਂ ਸੇਧਾਂ ਅਨੁਸਾਰ ਦੁਸ਼ਮਣ ਨੂੰ ਵੀ, ਵਿਰੋਧੀ ਨੂੰ ਵੀ ਤੇ ਇੱਕ ਬਹੁਤ ਹੀ ਖੁੰਖਾਰੂ ਰਾਜਨੀਤੀਵਾਨ ਨੂੰ ਸੁਧਰਨ ਦਾ ਜਿਹੜਾ ਮੌਕਾ ਦਿੱਤਾ ਹੈ। ਇਹ ਸ੍ਰੀ ਅਕਾਲ ਤਖਤ ਸਾਹਿਬ ਦੀ ਜਿਹੜੀ ਅਥਾਰਟੀ ਤੇ ਸੰਸਥਾ ਹੈ ਉਹਦੇ ਜਿਹੜੇ ਝੰਡੇ ਝੂਲੇ ਨੇ, ਉਹਦੇ ਜਿਹੜੇ ਪਰਚਮ ਝੂਲੇ ਨੇ, ਉਹ ਇਤਿਹਾਸਕ ਤੌਰ ਤੇ ਸਦੀਆਂ ਤੱਕ ਯਾਦ ਰੱਖੇ ਜਾਣਗੇ। ਅਵਤਾਰ ਸਿੰਘ ਜੀ, ਇੱਥੇ ਇਹ ਗੱਲ ਹੁਣ ਨਾਲ ਹੀ ਕਰਨੀ ਬਣਦੀ ਵੀ ਜਦੋਂ ਇਦਾਂ ਦੀ ਚੀਜ਼ ਹੁੰਦੀ ਆ, ਇਹਦੀ ਜਿਹੜੀ ਲਹਿਰ ਆ ਦੂਰ ਤੱਕ ਜਾਂਦੀ ਆ। ਭਾਰਤ ਦੇ ਜਿਹੜੇ ਹੋਰ ਰਾਜਨੀਤੀਵਾਨ ਹੋਣਗੇ ਜਿਨ੍ਹਾਂ ਦੀ ਇਹ ਮਨਸ਼ਾ ਆ ਵੀ ਆਪਾਂ ਅਕਾਲ ਤਖਤ ਸਾਹਿਬ ਦੇ ਉੱਤੇ ਕਿਸੇ ਨਾ ਕਿਸੇ ਜ਼ਰੀਏ ਕਾਬਜ ਹੋ ਜਾਈਏ ਜਾਂ ਉਹਨਾਂ ਦੇ ਬੰਦੇ ਜਿਹੜੇ ਉੱਥੇ ਉਹ ਬੈਠ ਜਾਣ, ਉਹ ਇਸ ਪੂਰੀ ਪ੍ਰਕਿਰਿਆ ਨੂੰ ਦੇਖਦੇ ਉਹਨਾਂ ਦੇ ਮਨ ਦੇ ਵਿੱਚ ਵੀ ਕੋਈ ਭੈ, ਉਹਨਾਂ ਦੇ ਮਨ ਦੇ ਵਿੱਚ ਵੀ ਕੋਈ ਖੌਫ ਜਾਂ ਉਹਨਾਂ ਦੇ ਇਰਾਦਿਆਂ ਨੂੰ ਵੀ ਡੋਲ ਲੱਗੀ ਹੋਊਗੀ। ਹਾਂਜੀ ਹਾਂਜੀ, ਜਿਨ੍ਹਾਂ ਨੂੰ ਐਂ ਲੱਗਦਾ ਸੀਗਾ ਵੀ ਇਹ ਤਾਂ ਜਿੱਦਾਂ ਮਿੰਟਾਂ ਦੀ ਹੋਈ ਖੇਡ ਆ, ਵੀ ਅਸੀਂ ਜਾਵਾਂਗੇ ਉੱਥੇ ਵੀ ਸਿੱਖਾਂ ਨੇ ਜਿੱਦਾਂ ਸਿਰ ਝੁਕਾ ਦੇਣੇ ਆ ਕਿਉਂਕਿ ਅਸੀਂ ਸੱਤਾ ਵਿੱਚ ਆ, ਸਾਡੇ ਕੋਲ ਅਸੀਂ ਨਿਊਕਲੀਅਰ ਪਾਵਰ ਆ ਜਾਂ ਸਾਡੇ ਕੋਲ ਫੌਜਾਂ ਨੇ, ਸਾਡੇ ਪ੍ਰਧਾਨ ਮੰਤਰੀ ਆ, ਸਾਡੇ ਲੀਡਰ ਜਾਣਗੇ ਤੇ ਸਿੱਖ ਸਿਰ ਝੁਕਾ ਕੇ ਸਾਨੂੰ ਸ਼੍ਰੋਮਣੀ ਕਮੇਟੀ ਆ ਜਾਂ ਅਕਾਲ ਤਖਤ ਦੀਆਂ ਜਿਹੜੀਆਂ ਚਾਬੀਆਂ ਸੌਂਪ ਦੇਣਗੇ। ਸੋ ਉਹਨਾਂ ਲਈ ਇੱਕ ਵੱਡਾ ਸੰਦੇਸ਼ ਆ ਵੀ ਇਹ ਐਡੀ ਸੌਖੀ ਖੇਡ ਨਹੀਂ ਹੈ। ਇੱਥੇ ਜਿਸ ਤਰ੍ਹਾਂ ਪ੍ਰੋਫੈਸਰ ਪੂਰਨ ਸਿੰਘ ਨੇ ਕਿਹਾ ਵੀ ਇਹਦੀਆਂ ਪ੍ਰਕਰਮਾਂ ਵਿੱਚ 1-1 ਫੁੱਟ ਤੇ 1-1 ਇੰਚ ਤੇ ਜਿੱਦਾਂ ਸਿੱਖਾਂ ਦੇ ਸਿਰ ਲੱਗੇ ਹੋਏ ਨੇ। ਸੋ ਸਿੱਖਾਂ ਦੇ ਜਿਹੜੇ ਸਿਰ ਲੱਗੇ ਹੋਏ ਆ, ਇਹਦੀਆਂ ਜੜਾਂ ਬਹੁਤ ਡੂੰਘੀਆਂ ਨੇ। ਸੋ ਜਿਨ੍ਹਾਂ ਨੂੰ ਇਹ ਭਰਮ ਨੇ ਵੀ ਉਹ ਖਾਲਸਾ ਪੰਥ ਦੀਆਂ ਇਹਨਾਂ ਸੰਸਥਾਵਾਂ ਤੇ ਕਬਜ਼ਾ ਜਮਾ ਲੈਣਗੇ, ਬੇਸ਼ੱਕ ਇਹਨਾਂ ਰਾਜਨੀਤਿਕ ਨੇਤਾਵਾਂ ਨੇ ਜਿਨ੍ਹਾਂ ਨੂੰ ਸਜ਼ਾਵਾਂ ਲੱਗੀਆਂ ਨੇ, ਇਹਨਾਂ ਨੇ ਬਹੁਤ ਲੰਬਾ ਯਤਨ ਕਰਿਆ ਵੀ ਸਿਰਫ ਸਾਡੀਆਂ ਰਾਜਨੀਤਿਕ ਗੱਦੀਆਂ ਕਾਇਮ ਰਹਿਣ, ਚਾਹੇ ਸਿੱਖਾਂ ਦੀਆਂ ਸੰਸਥਾਵਾਂ ਖੋਚ ਡਿੱਗ ਜਾਣ। ਇਹਨਾਂ ਨੇ ਬਹੁਤ ਘਿਨਾਉਣੇ ਕਾਰਜ ਕਰੇ, ਪਰ ਇਹਦੇ ਬਾਵਜੂਦ ਵੀ ਖਾਲਸਾ ਪੰਥ ਆ ਜਿਹੜਾ 40 ਸਾਲਾਂ ਬਾਅਦ, ਕਿਉਂਕਿ ਅਕਾਲੀ ਦਲ ਨੂੰ ਪੰਥ ਦੇ ਰਾਹ ਤੋਂ ਤੋੜਨ ਤੇ ਭਾਰਤ ਦੀ ਜਿਹੜੀ ਮੇਨ ਸਟ੍ਰੀਮ ਪੋਲਿਟਿਕਸ ਆ ਉਹਦੇ ਵਿੱਚ ਜਜ਼ਬ ਕਰਨ ਦਾ ਜਿਹੜਾ ਇਹ ਕਦਮ ਹੈਗਾ, ਇਹ 1985 ਤੋਂ ਸ਼ੁਰੂ ਹੋ ਗਿਆ ਸੀ ਜਦੋਂ ਰਾਜੀਵ ਲੌਂਗੋਵਾਲ ਸਮਝੌਤਾ ਹੋਇਆ। ਸੋ ਜਿਹੜੇ ਸੱਜਣਾਂ ਨੇ ਅਕਾਲੀ ਦਲ ਦੀ ਆਈਡੀਓਲੋਜੀਕਲ ਸ਼ਿਫਟ ਲਿਆਂਦੀ ਆ, ਉਹ ਸੱਜਣ ਰਾਜੀਵ ਲੌਂਗੋਵਾਲ ਸਮਝੌਤੇ ਵਿੱਚ ਵੀ ਪੂਰੀ ਤਰ੍ਹਾਂ ਸ਼ਾਮਲ ਸੀ ਔਰ ਕਿਸੇ ਨਾ ਕਿਸੇ ਤਰ੍ਹਾਂ ਉਹ ਸਰਕਾਰ ਪੱਖੀ ਜਿਹੜੀਆਂ ਕਾਰਵਾਈਆਂ ਲਗਾਤਾਰ ਕਰਦੇ ਰਹੇ ਹੈਗੇ ਆ। ਸੋ ਅੱਜ ਸਾਨੂੰ ਖੁਸ਼ੀ ਆ ਵੀ 40 ਸਾਲਾਂ ਦੀ ਉਹਨਾਂ ਦੀ ਮਿਹਨਤ ਆ ਜਿਹੜੀ ਸਿੱਖਾਂ ਨੂੰ ਸਰਕਾਰੀ ਤੰਤਰ ਦੇ ਰਾਜਨੀਤਿਕ ਢਾਂਚੇ ਵਿੱਚ ਤਬਦੀਲ ਕਰਨ ਦੀ ਉਹਨਾਂ ਦੀ ਮਿਹਨਤ ਖਤਮ ਹੋਈ ਆ ਔਰ ਅੱਜ ਖਾਲਸਾ ਪੰਥ ਆ ਜਿਹੜਾ ਮੁੜ ਤੋਂ ਆਪਣੇ ਗੁਰੂ ਤੋਂ, ਆਪਣੀਆਂ ਸੰਸਥਾਵਾਂ ਤੋਂ, ਆਪਣੇ ਜਿਹੜੇ ਧਾਰਮਿਕ ਲੀਡਰ ਆ ਉਹਨਾਂ ਤੋਂ ਜਿਹੜੀ ਅਗਵਾਈ ਭਾਲ ਰਿਹਾ। ਇਸੇ ਕਰਕੇ ਜਿਹੜੇ ਇਹ ਸੋ ਕਾਲ ਮੈਨੇਜਰ ਆਏ ਸੀਗੇ, ਸੁਖਬੀਰ ਸਿੰਘ ਬਾਦਲ ਐਂਡ ਉਸ ਦੀ ਪਾਰਟੀ ਆ ਜਿਹੜੀ, ਉਹਨਾਂ ਮੈਨੇਜਰਾਂ ਨੂੰ ਅੱਜ ਹਾਰ ਦਾ ਸਾਹਮਣਾ ਕਰਨਾ ਪਿਆ ਤੇ ਅਸੀਂ ਉਮੀਦ ਕਰਦੇ ਆ ਕਿ ਮੁੜ ਕੇ ਅੰਮ੍ਰਿਤਧਾਰੀ ਗੁਰਸਿੱਖ ਜਥੇਦਾਰਾਂ ਦੀ ਪਾਰਟੀ ਆ ਜਿਹੜੀ, ਉਹ ਆਪਣੇ ਉਸੇ ਸਰੂਪ ਵਿੱਚ ਆ ਜਿਹੜੀ ਕਾਇਮ ਹੋਵੇਗੀ। ਬਿਲਕੁਲ। ਅਵਤਾਰ ਸਿੰਘ ਜੀ, ਜਿਹੜੇ ਸਿੰਘ ਸਾਹਿਬ ਦੇ ਵੱਲੋਂ ਜਿਸ ਢੰਗ ਦੇ ਨਾਲ ਉਹ ਪੂਰੀ ਕਾਰਵਾਈ ਚਲਾਈ ਗਈ, ਜਦੋਂ ਉਹਨਾਂ ਨੂੰ ਪੁੱਛਿਆ ਗਿਆ ਵੀ ਮੈਂ ਕਰਦੇ ਸੀ ਵੀ ਨਹੀਂ, ਤੁਸੀਂ ਹਾਂ ਤੇ ਨਾ ਦੇ ਵਿੱਚ ਹੀ ਜਿਹੜਾ ਉਹ ਜਵਾਬ ਦੇਣਾ ਆ, ਉਹ ਕਿਵੇਂ ਰਹੀ? ਉਸ ਨੂੰ ਦੇਖ ਕੇ ਕੀ ਅਹਿਸਾਸ ਹੋਇਆ? ਹਾਂਜੀ ਹਾਂਜੀ, ਸੋ ਸਿੰਘ ਸਾਹਿਬ ਨੇ ਉਹਨਾਂ ਨੂੰ ਅਸਲ 'ਚ ਮਾਨਸਿਕ ਤੌਰ ਤੇ ਤਿਆਰ ਕਰਿਆ। ਹੁਣ ਤੁਸੀਂ ਦੇਖੋ ਜਿਹੜੀ ਗਿਆਨੀ ਹਰਪ੍ਰੀਤ ਸਿੰਘ ਦਾ ਭਾਸ਼ਣ ਆ ਤੇ ਉਸ ਤੋਂ ਬਾਅਦ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਦਾ ਭਾਸ਼ਣ ਆ, ਉਹਨਾਂ ਨੇ ਨੈਤਿਕ ਤੌਰ ਤੇ ਉਹਨਾਂ ਦੋਸ਼ੀ ਜਿਹੜੇ ਅਕਾਲੀ ਲੀਡਰਸ਼ਿਪ ਸੀ ਉਹਨਾਂ ਨੂੰ ਇੱਕ ਤਰ੍ਹਾਂ ਨਾਲ ਸ਼ੀਸ਼ਾ ਦਿਖਾਇਆ ਵੀ ਤੁਸੀਂ ਨੈਤਿਕ ਤੌਰ ਤੇ ਬਹੁਤ ਵੱਡੇ ਗੁਨਾਹ ਕਰ ਚੁੱਕੇ ਹੋ ਜਿਹੜੇ ਸਿੱਖ ਪੰਥ ਵਿੱਚ ਕਦੇ ਵੀ ਪ੍ਰਵਾਨ ਨਹੀਂ ਹੋਏ, ਔਰ ਨੈਤਿਕ ਤੌਰ ਤੇ ਉਹਨਾਂ ਨੂੰ ਉਹ ਗੁਨਾਹ ਕਬੂਲਣ ਕਰਨ ਲਈ ਇੱਕ ਰਸਤਾ ਅਖਤਿਆਰ ਕਰਾਇਆ। ਉਹਨਾਂ ਦੋਵਾਂ ਭਾਸ਼ਣਾਂ ਨੇ ਲੀਡਰਾਂ ਦੇ ਅੰਦਰ ਨੂੰ ਝੰਜੋੜਿਆ ਔਰ ਉਹਨਾਂ ਨੂੰ ਗੁਰੂ ਦੇ ਸਾਹਮਣੇ, ਜਿਸ ਤਰ੍ਹਾਂ ਵੀ ਸਾਖਸ਼ਾਤ ਗੁਰੂ ਸਾਹਿਬ ਸਾਡੇ ਸਾਹਮਣੇ ਖੜੇ ਆ ਔਰ ਝੂਠ ਬੋਲਣ ਦੀ ਕੋਈ ਗੁੰਜਾਇਸ਼ ਨਹੀਂ ਹੈ, ਹਨਾ। ਸੋ ਲਗਾਤਾਰ ਉਹਨਾਂ ਨੂੰ ਸੱਚ ਬੋਲਣ ਦਾ ਇੱਕ ਰਾਹ ਦਿਖਾਇਆ, ਉਹ ਤੋਂ ਪਹਿਲਾਂ ਮਾਹੌਲ ਤਿਆਰ ਕਰਿਆ, ਉਹਨਾਂ ਨੂੰ ਕੋਈ ਝਿੜਕਿਆ ਨਹੀਂ, ਉਹਨਾਂ ਨੂੰ ਸਨੱਬ ਨਹੀਂ ਕਰਿਆ, ਉਹਨਾਂ ਨੂੰ ਬਹੁਤ ਪਿਆਰ ਨਾਲ ਗੁਰਮਤਿ ਦੀ ਸੋਝੀ ਔਰ ਗੁਰਮਤਿ ਦੀਆਂ ਸੇਧਾਂ ਅਨੁਸਾਰ ਉਸ ਰਾਹ ਤੇ ਲਿਆਂਦਾ ਜਿੱਥੇ ਉਹ ਆਪਣੇ ਸਾਰੇ ਗੁਨਾਹ ਆਪ ਕਬੂਲ ਕਰਨ ਔਰ ਉਹ ਸੱਚ ਦਾ ਮਾਰਗ ਆ ਜਿਹੜਾ ਸਿੱਖ ਸੰਗਤ ਦੇ ਸਾਹਮਣੇ ਉਹ ਸੱਚ ਸਾਹਮਣੇ ਆਵੇ। ਸੋ ਇਹ ਜਥੇਦਾਰ ਸਾਹਿਬਾਨੇ ਨੇ ਇਹ ਬਖਸ਼ਿਸ਼ ਹੀ ਹੋਈ ਆ ਅਸਲ 'ਚ ਨਾ, ਇਹ ਗੁਰੂ ਸਾਹਿਬ ਦੀ ਬਖਸ਼ਿਸ਼ ਤੋਂ ਬਿਨਾਂ ਨਹੀਂ ਏਦਾਂ ਹੁੰਦਾ। ਸੋ ਹੋ ਸਕਦਾ ਸੀ ਇਹ ਸਿੰਘ ਸਾਹਿਬ ਜੇ ਬਖਸ਼ਿਸ਼ ਨਾ ਹੁੰਦੀ ਤਾਂ ਗਿਆਨੀ ਗੁਰਬਚਨ ਸਿੰਘ ਤੇ ਗਿਆਨੀ ਗੁਰਮੁਖ ਸਿੰਘ ਵਾਂਗ ਇਹ ਵੀ ਡੋਲ ਜਾਂਦੇ, ਕਿਉਂਕਿ
ਜਿਸ ਤਰ੍ਹਾਂ 1.5-2 ਮਹੀਨੇ ਤੋਂ ਸਿੰਘ ਸਾਹਿਬਾਨ ਦੀ ਕਰਤਾਰਕੁਸ਼ੀ ਕਰਨ ਦਾ ਯਤਨ ਸੁਖਬੀਰ ਸਿੰਘ ਬਾਦਲ ਦੇ ਹਮਾਇਤੀਆਂ ਵੱਲੋਂ ਕੀਤਾ ਜਾ ਰਿਹਾ ਸੀ। ਵਿਰਸਾ ਸਿੰਘ ਬਲਟੋਹੇ ਤੋਂ ਲੈ ਕੇ ਅਕਾਲੀ ਦਲ ਦਾ IT ਸੈੱਲ ਤੇ ਉਹਨਾਂ ਦਾ ਜਿਹੜਾ ਇੱਕ ਟੈਲੀਵਿਜ਼ਨ ਚੈਨਲ ਆ ਉਹ, ਤੇ ਬਾਕੀ ਦੇ ਟੈਲੀਵਿਜ਼ਨ ਚੈਨਲ। ਤੁਸੀਂ ਦੇਖੋ ਪਿਛਲੇ ਹਫ਼ਤੇ ਜਿਸ ਤਰ੍ਹਾਂ ਉਹ ਪਟਨਾ ਸਾਹਿਬ ਦਾ ਜਿਹੜਾ ਸਾਬਕਾ ਜਥੇਦਾਰ ਆ ਰਣਜੀਤ ਸਿੰਘ, 1.5 ਘੰਟੇ ਦੀ ਉਹਦੀ ਇੰਟਰਵਿਊ ਗਿਆਨੀ ਹਰਪ੍ਰੀਤ ਸਿੰਘ ਦੇ ਖਿਲਾਫ ਚਲਾਈ ਗਈ। ਲਗਾਤਾਰ ਕਰਤਾਰਕੁਸ਼ੀ ਕੀਤੀ ਗਈ ਜਥੇਦਾਰ ਹਰਪ੍ਰੀਤ ਸਿੰਘ ਦੀ। ਹਾਲਾਂਕਿ ਉਸ ਸਮੁੱਚੇ 5 ਜਥੇਦਾਰਾਂ ਵਿੱਚ ਸਭ ਤੋਂ ਸੁਚੇਤ ਜੇ ਕੋਈ ਜਥੇਦਾਰ ਸੀ ਤਾਂ ਉਹ ਗਿਆਨੀ ਹਰਪ੍ਰੀਤ ਸਿੰਘ ਸੀ। ਸੋ ਜੇ ਗਿਆਨੀ ਹਰਪ੍ਰੀਤ ਸਿੰਘ ਡੋਲ ਜਾਂਦੇ ਤਾਂ ਇਹ ਸਾਰੀ ਜਿਹੜੀ ਕਾਰਵਾਈ ਹੈਗੀ ਹੋ ਸਕਦਾ ਜਿਹੜਾ ਅਸੀਂ ਅੱਜ ਜਲਾਓ ਦੇਖ ਰਹੇ ਹਾਂ ਵੀ ਉਹ ਨਾ ਚੱਲਿਆ ਜਾਵੇ। ਇਸੇ ਕਰਕੇ ਵਿਰਸਾ ਸਿੰਘ ਬਲਟੋਹੇ ਤੋਂ ਲੈ ਕੇ ਅਕਾਲੀ ਦਲ ਦੀ ਸਮੁੱਚੀ IT ਸੈੱਲ ਤੇ ਉਹਨਾਂ ਦੇ ਟੈਲੀਵਿਜ਼ਨ ਚੈਨਲ ਤੇ ਭਾਰਤ ਦੇ ਸਾਰੇ ਟੈਲੀਵਿਜ਼ਨ ਚੈਨਲ, ਸੋ 2-2 ਟਕੇ ਦੇ ਬੰਦੇ ਜਿਨ੍ਹਾਂ ਦੀਆਂ ਦਾੜੀਆਂ ਕੱਟੀਆਂ ਹੋਈਆਂ, ਜਿਨ੍ਹਾਂ ਨੇ ਕਦੀ ਗੁਰਦੁਆਰਾ ਸਾਹਿਬ ਨਹੀਂ ਗਏ, ਉਹ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰਾਂ ਨੂੰ ਸਲਾਹਾਂ ਦੇ ਰਹੇ ਸੀਗੇ ਵੀ ਕੀ ਫੈਸਲੇ ਕਰਨੇ ਆ ਜਾਂ ਕੀ ਨਹੀਂ ਕਰਨੇ, ਹੈਨਾ। ਜਿਨ੍ਹਾਂ ਦਾ ਆਪਣਾ ਕੋਈ ਕਰੈਕਟਰ ਨਹੀਂ ਹੈ, ਜਿਨ੍ਹਾਂ ਦੀ ਆਪਣੀ ਕੋਈ ਨੈਤਿਕਤਾ ਨਹੀਂ ਹੈ, ਉਹ ਸ਼੍ਰੀ ਹਰਗੋਬਿੰਦ ਪਾਤਸ਼ਾਹ ਦੀ ਸੰਸਥਾ ਦੇ ਵਾਰਸਾਂ ਨੂੰ ਜਿਸ ਤਰ੍ਹਾਂ ਸੁਨੇਹੇ ਦੇ ਰਹੇ ਸੀ। ਸੋ ਜਥੇਦਾਰ ਸਾਹਿਬਾਨ ਨੇ ਉਹ ਸਾਰੀ ਵਿਰੋਧਤਾ ਨੂੰ ਝੱਲਿਆ, ਉਹਨੂੰ ਭਜਾਇਆ ਬਾਹਰ। ਉਹਦੇ ਜਿਸ ਤਰ੍ਹਾਂ ਕਹਿੰਦੇ ਨੇ ਵੀ ਜਿੱਦਾਂ ਵੀ ਟਰਨ ਦੀ ਟੇਬਲ ਹੋਇਆ, ਵੀ ਉਹਨਾਂ ਦਾ ਮੂੰਹ ਮੋੜਿਆ, ਔਰ ਉਹਦੇ ਬਾਵਜੂਦ ਉਹਨਾਂ ਨੇ ਆਪਣਾ ਵਿਵੇਕ ਕਾਇਮ ਰੱਖਿਆ, ਉਹ ਕਮਜ਼ੋਰ ਨਹੀਂ ਪਏ। ਉਹਨਾਂ ਵਿੱਚੋਂ ਜਿਹੜੇ ਮੇਰੇ ਦੋਸਤ ਗਏ ਸੀ ਉੱਥੇ, ਉਹਨਾਂ ਨੇ ਦੱਸਿਆ ਵੀ ਜਥੇਦਾਰ ਸਾਹਿਬ ਦੇ ਭਾਸ਼ਣਾਂ ਵਿੱਚ ਕਦੇ ਵੀ ਇਹ ਨਹੀਂ ਆਇਆ ਵੀ ਉਹ ਡਰੇ ਹੋਏ ਨੇ ਜਾਂ ਥੜਕ ਰਹੇ ਨੇ ਜਾਂ ਉਹਨਾਂ ਤੇ ਕੋਈ ਦਬਾਅ ਹੈ। ਉਹ ਬਿਲਕੁਲ ਖਾਲਸਾਈ ਜਲਾਓ ਵਿੱਚ ਤੇ ਖਾਲਸਾਈ ਰਮਜ਼ਾਂ ਅਨੁਸਾਰ ਆ ਜਿਹੜਾ ਭਾਸ਼ਣ ਦੇ ਰਹੇ ਸੀ। ਸੋ ਜਿਹੜਾ ਉਹਨਾਂ ਨੇ ਉਹ 2 ਭਾਸ਼ਣ ਕਰੇ, ਗਿਆਨੀ ਹਰਪ੍ਰੀਤ ਸਿੰਘ ਤੇ ਗਿਆਨੀ ਰਘੁਵੀਰ ਸਿੰਘ, ਉਹਨਾਂ ਨੇ ਇਹਨਾਂ ਦੋਸ਼ੀਆਂ ਨੂੰ ਮਾਨਸਿਕ ਤੌਰ ਤੇ ਅੰਦਰੋਂ ਤੋੜਿਆ। ਉਹਨਾਂ ਦਾ ਹੰਕਾਰ ਟੁੱਟਿਆ ਸੱਚ। ਉਹਨਾਂ ਦੇ ਹੰਕਾਰ ਦੇ ਘੋੜੇ ਨੂੰ ਤੋੜ ਕੇ ਉਹਨਾਂ ਨੂੰ ਨਿਮਰ ਸਿੱਖ ਤੇ ਸ਼ਰਧਾਵਾਨ ਸਿੱਖ ਬਣਾਇਆ, ਤੇ ਸ਼ਰਧਾਵਾਨ ਸਿੱਖ ਆ ਜਿਹੜਾ ਆਪਣੇ ਗੁਰੂ ਨਾਲ ਝੂਠ ਨਹੀਂ ਬੋਲਦਾ। ਸੋ ਵਾਕਈ ਉਹਨਾਂ ਨੇ ਕਿਸੇ ਨੇ ਵੀ, ਈਵਨ ਸੁਖਬੀਰ ਸਿੰਘ ਬਾਦਲ ਦਾ ਸਮੁੱਚਾ ਦੇਖੋ ਵੀ ਇੱਕ ਤਰ੍ਹਾਂ ਨਾਲ ਉਹ ਵਿਰਾਗ ਦੀ ਅਵਸਥਾ ਵਿੱਚ ਸੀ। ਉਹਨਾਂ ਨੂੰ ਕਦੀ ਵੀ ਆਪਾਂ ਨੇ ਇਸ ਤਰ੍ਹਾਂ ਨਹੀਂ ਦੇਖਿਆ। ਜਿਹੜੇ ਬੰਦੇ ਦੀ ਐਂਟਰੀ ਪੋਲਿਟਿਕਸ ਵਿੱਚ ਐਂ ਹੋਈ ਹੋਵੇ ਵੀ ਚੜ੍ਹਦੀਆਂ ਕਲਾਈਆਂ ਗੁੱਡੀ ਚੜੀ ਜਾਂਦੀ ਆ, ਵੀ ਹੁਕਮ ਹੀ ਦਿੰਦਾ ਰਿਹਾ ਜਿਹੜਾ ਬੰਦਾ, ਜਿਹਨੇ ਸਮੁੱਚੀ ਆਪਣੇ ਲਾਈਫ ਦੌਰਾਨ ਕਦੇ ਰਿਕੁਐਸਟ ਨਹੀਂ ਸੀ ਕਰੀ, ਉਹਨੇ ਵੀ ਹੁਕਮ ਹੀ ਦਿੱਤੇ ਸੀ ਔਰ ਹੁਕਮ ਮੰਨੇ ਵੀ ਜਾਂਦੇ ਸੀ। ਉਹ ਬੰਦਾ ਕਿਸ ਤਰ੍ਹਾਂ ਹੱਥ ਬੰਨ ਕੇ ਇੱਕ ਤਰ੍ਹਾਂ ਨਾਲ ਗਿੜ ਗਣਾਉਂਦਾ ਹੋਇਆ ਅਕਾਲ ਤਖਤ ਸਾਹਿਬ ਦੀ ਫਸੀਲ ਦੇ ਸਾਹਮਣੇ ਖੜਾ ਸੀ। ਸੋ ਇਹ ਐਡਾ ਵੱਡਾ ਕ੍ਰਿਸ਼ਮਾ, ਇਤਿਹਾਸਿਕ ਕ੍ਰਿਸ਼ਮਾ ਹੋ ਜਾਣਾ, ਇਹ ਗੁਰੂ ਸਾਹਿਬ ਦੀ ਬਖਸ਼ਿਸ਼ ਤੋਂ ਬਿਨਾਂ ਨਹੀਂ ਹੋ ਸਕਦਾ। ਸੋ ਗੁਰੂ ਸਾਹਿਬ ਦੀ ਬਖਸ਼ਿਸ਼ ਉਹਨਾਂ ਸਿੰਘ ਸਾਹਿਬਾਨ ਤੇ ਹੋਈ। ਉਹਨਾਂ ਨੇ ਸੰਸਥਾ ਦਾ ਮਾਣ ਕਾਇਮ ਕਰਿਆ। ਗੁਰੂ ਸਾਹਿਬ ਨੇ ਆਪ ਸਿੰਘ ਸਾਹਿਬਾਨ ਦੇ ਰਾਹੀਂ ਉਸ ਸੰਸਥਾ ਦੇ ਮਾਣ ਨੂੰ ਕਾਇਮ ਕਰਵਾਇਆ, ਤੇ ਬਹੁਤ ਵੱਡਾ ਕ੍ਰਿਸ਼ਮਾ, ਇਤਿਹਾਸਿਕ ਕ੍ਰਿਸ਼ਮਾ ਜਿਹੜਾ 2 ਤਰੀਕ ਨੂੰ ਵਾਪਰਿਆ। ਬਿਲਕੁਲ। ਸੋ ਜਿੱਦਾਂ ਤੁਸੀਂ ਅਵਤਾਰ ਸਿੰਘ ਜੀ ਇਸ ਦੇ ਵਿੱਚ ਗੱਲ ਕਰ ਰਹੇ ਹਾਂ, ਸ਼੍ਰੀ ਅਕਾਲ ਤਖਤ ਸਾਹਿਬ ਦੀ ਜਿਹੜੀ ਰੂਹਾਨੀਅਤ ਨੇ ਅਕਾਲੀਆਂ ਨੂੰ ਆਪਣੇ ਗੁਨਾਹ ਕਬੂਲਣ ਦੇ ਲਈ ਕਿਵੇਂ ਤਿਆਰ ਕਰ ਦਿੱਤਾ, ਜਿੱਦਾਂ ਤੁਸੀਂ ਉਸ ਦੇ ਵੱਲ ਨੂੰ ਵੱਧ ਰਹੇ ਆ, ਜੇ ਤੁਸੀਂ ਹੋਰ ਥੋੜਾ ਇਸ ਦੇ ਵਿਸਥਾਰ ਦੇ ਵਿੱਚ ਜਾਓ। ਹਾਂਜੀ। ਸੋ ਉਹੀ ਸੀ, ਇਹ ਪ੍ਰੈਕਟੀਕਲੀ ਜੇ ਆਪਾਂ ਕਹੀਏ ਨਾ ਵੀ ਕਿਸੇ ਕੈਲਕੂਲੇਟਿਵ ਟਰਮਸ ਵਿੱਚ, ਜਾਂ ਜਿਹੜੀ ਆਪਾਂ ਕਹੀ ਸੋ ਕਾਲਡ ਸੈਕੂਲਰ ਡੈਮੋਕ੍ਰੇਸੀ ਜਾਂ ਸੋ ਕਾਲਡ ਸੈਕੂਲਰਿਜ਼ਮ, ਇਹ ਵਰਤਾਰਾ ਉੱਥੇ ਨਹੀਂ ਵਰਤ ਸਕਦਾ। ਇਹ ਵਰਤਾਰਾ ਰੂਹਾਨੀਅਤ ਨਾਲ ਜੁੜੇ ਹੋਏ ਕਿਸੇ ਅਸੀਮ ਉਹ ਜੇ ਮਹਾਨ ਧਰਮ ਦੇ ਕਿਸੇ ਸੈਂਟਰਲ ਸਟੇਜ ਆ, ਉਹਦੇ ਕਿਸੇ ਵੱਡੇ ਧਾਰਮਿਕ ਸਥਾਨ ਤੇ ਹੀ ਵਾਪਰ ਸਕਦਾ, ਜਿਹੜਾ ਸ਼੍ਰੀ ਅਕਾਲ ਤਖਤ ਸਾਹਿਬ ਤੇ ਵਾਪਰਿਆ। ਇਸ ਵਰਤਾਰੇ ਦੀ ਥੋਂ ਪਾਉਣ ਲਈ ਕੋਈ ਆਊਟਸਾਈਡਰ, ਉਹ ਕਿੰਨਾ ਵੀ ਇੰਟੈਲੈਕਚੁਅਲੀ ਸਾਊਂਡ ਹੋਵੇ, ਇਹ ਵਰਤਾਰੇ ਨੂੰ ਨਹੀਂ ਸਮਝ ਸਕਦਾ। ਯੂ ਹੈਵ ਟੂ ਬੀ ਦੀ ਪਾਰਟ ਆਫ ਦਿਸ ਸਟ੍ਰੀਮ। ਤੁਹਾਨੂੰ ਸਿੱਖੀ ਦਾ ਹਿੱਸਾ ਹੋਣਾ ਪੈਣਾ ਇਸ ਵਰਤਾਰੇ ਨੂੰ ਸਮਝਣ ਲਈ। ਸਿੱਖੀ ਤੋਂ ਬਾਹਰ ਰਹਿੰਦਾ ਕੋਈ ਵੀ ਵਿਅਕਤੀ ਸਾਡੇ ਧਰਮ ਦੀਆਂ ਇਹਨਾਂ ਮਾਨਤਾਵਾਂ, ਇਹਨਾਂ ਖੂਬਸੂਰਤੀਆਂ ਜਾਂ ਇਹਨਾਂ ਬਖਸ਼ਿਸ਼ਾਂ ਨੂੰ ਨਾ ਸਮਝ ਸਕਦਾ, ਨਾ ਇੰਟਰਪ੍ਰੇਟ ਕਰ ਸਕਦਾ। ਉਹ ਸਿਰਫ ਮੈਥੇਮੈਟਿਕਲੀ ਕੈਲਕੂਲੇਟਿਵ ਟਰਮਸ ਵਿੱਚ ਇਹਦੀ ਡੈਫੀਨੇਸ਼ਨ ਦੇ ਸਕਦਾ, ਜਿਹੜੀ ਬਹੁਤ ਰੁੱਖੀ ਹੋਵੇਗੀ ਤੇ ਜਿਹੜੀ ਬਹੁਤ ਸੁੱਕੀ ਹੋਵੇਗੀ। ਸੋ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰਾਂ ਨੇ ਕੋਈ ਰੁੱਖੀ ਜਾਂ ਸੁੱਕੀ ਡੈਫੀਨੇਸ਼ਨ ਕ੍ਰੀਏਟ ਨਹੀਂ ਕਰੀ। ਉਹਨਾਂ ਨੇ ਧਰਮ, ਰੂਹਾਨੀਅਤ ਔਰ ਗੁਰਮਤ ਦੀਆਂ ਸੇਧਾਂ ਅਨੁਸਾਰ ਜਿਹੜਾ ਮਾਹੌਲ ਸਿਰਜਿਆ, ਉਸ ਮਾਹੌਲ ਨੇ ਫਿਰ ਜਿਹੜੀ ਕਾਇਆ ਕਲਪ ਕਰੀ ਅਕਾਲੀ ਲੀਡਰਸ਼ਿਪ ਦੀ, ਉਹਨਾਂ ਨੂੰ ਝੂਠ ਬੋਲਣ ਦੇ ਸਾਰੇ ਰਸਤੇ ਬੰਦ ਕਰ ਦਿੱਤੇ ਗਏ। ਜਥੇਦਾਰ ਸਾਹਿਬਾਨਾਂ ਦੇ ਡਿਸਿਪਲਿਨ ਨੇ, ਜਥੇਦਾਰ ਸਾਹਿਬਾਨਾਂ ਦੇ ਰੋਬ ਨੇ, ਔਰ ਜਥੇਦਾਰ ਸਾਹਿਬਾਨਾਂ ਦੇ ਜਬਤ, ਔਰ ਜਿਹੜਾ ਇੰਸਟੀਟਿਊਸ਼ਨਲ ਜਿਹੜਾ ਔਰਾ ਹੁੰਦਾ, ਉਹਨੇ ਜਿਹੜਾ ਹੈਗਾ ਵੀ ਅਕਾਲੀ ਲੀਡਰਸ਼ਿਪ ਨੂੰ ਇੱਕ ਤਰ੍ਹਾਂ ਨਾਲ ਅੰਦਰੋਂ ਤੋੜਿਆ
ਉਹਨਾਂ ਦਾ ਹੰਕਾਰ ਤੋੜਿਆ ਔਰ ਉਹਨਾਂ ਨੂੰ ਗੁਰੂ ਦੇ ਸਾਹਮਣੇ ਸਮਰਪਿਤ ਹੋ ਜਾਣ ਦੀ ਜਿਹੜੀ ਉਮੀਦ ਆ ਉਹ ਪੈਦਾ ਕਰੀ। ਇਸੇ ਕਰਕੇ ਸਾਰਾ ਵਰਤਾਰਾ ਵਾਪਰਿਆ ਤੇ ਅਕਾਲ ਤਖਤ ਸਾਹਿਬ ਦੀ ਸੰਸਥਾ ਦਾ ਜਿਹੜਾ ਮਾਣ ਹੈ ਉਹ ਇਸ 21ਵੀਂ ਸਦੀ ਵਿੱਚ ਦੁਬਾਰੇ ਪ੍ਰਜਵਲਿਤ ਹੋਇਆ। ਜੀ ਬਿਲਕੁਲ ਅਵਤਾਰ ਸਿੰਘ ਜੀ, ਜਿੱਦਾਂ ਸ਼ੁਰੂਆਤ 'ਚ ਵੀ ਕਿਹਾ ਵੀ ਪਹਿਲੀ ਵਾਰ ਆਪਾਂ ਦੇਖਿਆ ਵੀ ਜਿਹੜੇ ਤਖਤ ਸਾਹਿਬਾਨ ਦੇ ਜਥੇਦਾਰ ਨੇ ਉਹ SGPC ਦੇ ਮੁਲਾਜ਼ਮ ਨਹੀਂ ਬਲਕਿ ਪੰਥ ਖਾਲਸਾ ਦੇ ਜਿਹੜੇ ਨੁਮਾਇੰਦਿਆਂ ਦੇ ਵਜੋਂ ਜਿਹੜੇ ਉਹ ਵਿਚਰੇ ਆ। ਕਿਤੇ ਨਾ ਕਿਤੇ ਆਪਾਂ ਨੂੰ ਪੁਰਾਣੇ ਜਥੇਦਾਰਾਂ ਦੀਆਂ ਰੂਹਾਂ ਜਿਹੜੀਆਂ ਉਹ ਨਜ਼ਰ ਆਈਆਂ। ਜਥੇਦਾਰ ਦੇ ਅਹੁਦੇ ਦਾ ਜਿਹੜੀ ਮਾਣ ਆ ਉਹ ਵੀ ਇਸ ਦੇ ਨਾਲ ਉੱਚਾ ਹੋਇਆ, ਰੁਤਬਾ ਇਸ ਦੇ ਨਾਲ ਜਿਹੜਾ ਉਹ ਉੱਚਾ ਹੋਇਆ। ਜਿੱਦਾਂ ਤੁਸੀਂ ਕਿਹਾ ਵੀ ਇਹ ਮੈਨੇਜਰ ਦੇ ਤੌਰ ਦੇ ਉੱਤੇ ਇਹਨਾਂ ਨੂੰ ਵਰਤ ਰਹੇ ਸੀ, ਉਹ ਸਾਰੀਆਂ ਚੀਜ਼ਾਂ ਹੋਈਆਂ ਆ। ਪਰ ਗੁਰੂ ਦਾ ਸਿੱਖ ਇੱਕ ਹੀ ਬਹੁਤ ਹੁੰਦਾ ਆ, ਪੂਰੀ ਕਾਇਆ ਪਲਟ ਕਰਨ ਦੇ ਲਈ ਤੇ ਰੂਹਾਨੀਅਤ ਦੇ ਵਿੱਚ ਭਿੱਜ ਕੇ ਜਾਂ ਉੱਤੋਂ ਮਾਰਗ ਜਿਹੜਾ ਉਹਨਾਂ ਨੂੰ ਦਿਸਦਾ ਸੀਗਾ ਤੇ ਉਹਨਾਂ ਨੇ ਉਹ ਸਾਰਾ ਕੀਤਾ। ਸੋ ਇਹ ਜਿਹੜਾ SGPC ਦੇ ਮੁਲਾਜ਼ਮਾਂ ਦੇ ਵਜੋਂ ਹੁਣ ਨਹੀਂ ਵਿਚਰੇ, ਖਾਲਸਾ ਪੰਥ ਦੇ ਨੁਮਾਇੰਦੇ ਦੇ ਵਜੋਂ ਜਿਹੜਾ ਉਹ ਵਿਚਰੇ ਆ, ਕੀ ਆਪਾਂ ਇਹ ਆਸਾਂ ਉਮੀਦਾਂ ਰੱਖਦੇ ਹਾਂ ਵੀ ਅੱਗੇ ਵੀ ਆਪਾਂ ਨੂੰ ਇਦਾਂ ਦੀਆਂ ਚੀਜ਼ਾਂ ਜਿਹੜੀਆਂ ਦਿਖਦੀਆਂ ਰਹਿਣਗੀਆਂ? ਹਾਂਜੀ, ਉਹਨਾਂ ਨੇ ਪੈੜਾਂ ਤੇ ਪਾ ਦਿੱਤੀਆਂ ਨੇ ਨਾ। ਸੋ ਉਹਨਾਂ ਨੇ ਘੇਰਾ ਤੋੜਨ ਲਈ ਉਹਨਾਂ ਨੂੰ ਕਿੰਨੀ ਮਿਹਨਤ ਕਰਨੀ ਪਈ ਹੋਗੀ। ਤੁਹਾਨੂੰ ਇਹ ਕਿਸੇ ਨੂੰ ਵੀ ਇਹ ਅਹਿਸਾਸ ਨਹੀਂ ਹੈ। ਉਹ ਕਿੰਨੇ ਘਿਰੇ ਹੋਏ ਸੀ ਔਰ ਉਹਨਾਂ ਦੇ ਆਲੇ ਦੁਆਲੇ ਉਹਨਾਂ ਦੇ ਪਰਿਵਾਰਾਂ ਦੀ ਸੇਫਟੀ, ਉਹਨਾਂ ਦੇ ਹੋਰ ਬਹੁਤ ਸਾਰੇ ਕਾਰਜ, ਉਹਨਾਂ ਨੂੰ ਕਿੰਨੇ ਦਬਾਅ ਆਏ ਹੋਣਗੇ। ਆਪਾਂ ਜੇ ਖਾਈਏ ਵੀ ਇਸ ਸਮੁੱਚੀ ਐਪੀਸੋਡ ਦੌਰਾਨ RSS ਤੇ ਭਾਰਤ ਸਰਕਾਰ ਚੁੱਪ ਕਰਕੇ ਬੈਠੀ ਸੀ ਤਾਂ ਇਹ ਬਹੁਤ ਅਣਹੋਣੀ ਗੱਲ ਹੋਵੇਗੀ। ਭਾਰਤ ਸਰਕਾਰ ਦੀਆਂ ਏਜੰਸੀਆਂ, RSS ਦੇ ਬੰਦੇ ਕਿੰਨੇ ਉਹਨਾਂ ਤੱਕ ਅਪਰੋਚ ਹੋਈ ਹੋਗੀ, ਕਿੰਨਾ ਕੁਝ ਉਹਨਾਂ ਨੂੰ ਕਿਹਾ ਗਿਆ ਹੋਵੇਗਾ। ਔਰ ਸਿੰਘ ਸਾਹਿਬਾਨ ਨੇ ਲਗਾਤਾਰ ਆ ਜਿਹੜਾ ਸਿੱਖ ਵਿਦਵਾਨਾਂ ਨਾਲ, ਚੰਗੇ ਗੁਰਸਿੱਖਾਂ ਨਾਲ ਜਿਹੜਾ ਸੰਪਰਕ ਰੱਖਿਆ। ਸੋ ਪਿਛਲੇ ਹਫ਼ਤੇ ਮੇਰੇ ਬਹੁਤ ਅਜ਼ੀਜ਼ ਦੋਸਤ ਹੈ, ਉਹ ਮਿਲ ਕੇ ਆਏ। ਉਹਨਾਂ ਨੂੰ ਸਿੰਘ ਸਾਹਿਬਾਨ ਨੇ ਕੱਲਿਆਂ ਨੇ ਬੁਲਾਇਆ ਵੀ ਕੱਲੇ ਨੂੰ ਮਿਲਣਾ ਹੈਗਾ। ਸੋ ਉਹਨਾਂ ਨਾਲ ਕੱਲਿਆਂ 2-2.5 ਘੰਟੇ ਮੀਟਿੰਗ ਹੋਈ ਤੇ ਉਹਨਾਂ ਨੇ ਜਿਸ ਤਰ੍ਹਾਂ ਉਹ ਮੇਰੇ ਦੋਸਤ ਨੇ ਵੀ ਉਹਨਾਂ 15 ਬੰਦਿਆਂ ਦੀ ਲਿਸਟ ਦਿੱਤੀ ਸੀ ਵੀ ਇਹਨਾਂ ਨੂੰ ਬਿਲਕੁਲ ਰਾਜਨੀਤਿਕ ਤੌਰ ਤੇ ਬਾਹਰ ਕੱਢ ਦਿੱਤਾ ਜਾਵੇ ਹਨਾ। ਸੋ ਉਹ ਤੋਂ ਅਗਲੇ ਦਿਨ ਫਿਰ ਮੈਂ ਉਹਨਾਂ ਵੀਰਾਂ ਨੂੰ ਮਿਲਿਆ ਤੇ ਉਹਨਾਂ ਨੇ ਮੈਨੂੰ ਸਾਰੀ ਮਿਲ ਬੈਠ ਕੇ 2 ਘੰਟੇ ਦੇ ਦੌਰਾਨ ਮੈਨੂੰ ਸਾਰੀ ਜਿਹੜੀ ਹੈਗੀ ਸਥਿਤੀ ਆ ਜਿਹੜੀ ਉਹ ਦੱਸੀ। ਔਰ ਉਹਦੇ ਵਿੱਚ ਜਥੇਦਾਰ ਸਾਹਿਬਾਨ ਨੇ ਇੱਕ ਗੱਲ ਉਸ ਮੇਰੇ ਵੀਰ ਨੂੰ ਕਹੀ। ਹੁਣ ਜਦੋਂ ਆਪਾਂ ਘੇਰਾ ਤੋੜਨ ਦਾ ਯਤਨ ਕਰ ਰਹੇ ਨੇ ਵੀ ਉਹਨਾਂ ਨੇ ਘੇਰਾ ਕਿੱਦਾਂ ਤੋੜਿਆ, ਕਹਿੰਦਾ ਵੀ ਜਥੇਦਾਰ ਸਾਹਿਬ ਨੇ ਮੈਨੂੰ ਦੱਸਿਆ ਵੀ ਜਿੱਡੇ ਵੱਡੇ ਸੰਕਟ ਦਾ ਅਸੀਂ ਸਾਹਮਣਾ ਕਰ ਰਹੇ ਹਾਂ ਨਾ, ਕੌਮ ਸਾਹਮਣਾ ਕਰ ਰਹੀ ਆ, ਵੀ ਸਾਡੀਆਂ ਨਿੱਜੀ ਸ਼ਖਸੀਅਤਾਂ ਇਸ ਸੰਕਟ ਨਾਲ ਨਜਿੱਠਣ ਦੇ ਯੋਗ ਨਹੀਂ ਹੈਗੀਆਂ। ਜਥੇਦਾਰ ਸਾਹਿਬ ਨੇ ਇਹ ਗੱਲ ਕਹੀ। ਹੁਣ ਤੁਸੀਂ ਦੇਖੋ ਇਹਦੇ ਪਿੱਛੇ ਕਿੱਡਾ ਵੱਡਾ ਲੌਜਿਕ ਛੁਪਿਆ ਹੋਇਆ। ਸੋ ਜਿਹੜੀ ਅੱਖ ਨਾਲ ਉਹ ਸੰਕਟ ਨੂੰ ਦੇਖ ਰਹੇ ਸੀ, ਅਸੀਂ ਵੀ ਨਹੀਂ ਦੇਖ ਸਕਦੇ। ਉਹ ਕਹਿੰਦੇ ਵੀ ਅਸੀਂ ਤਾਂ ਜਿੱਦਾਂ ਗੁਰਬਾਣੀ ਦਾ ਜਾਪ ਕਰਨ ਵਾਲੇ, ਗੁਰਮਤ ਦਾ ਪ੍ਰਚਾਰ ਕਰਨ ਵਾਲੇ ਤੇ ਗੁਰਮਤ ਦੀਆਂ ਪਰੰਪਰਾਂ ਦੇ ਪਹਿਰੇਦਾਰ ਹੈਗੇ ਆ, ਪਰ ਕੌਮ ਜਿਸ ਵੱਡੇ ਸੰਕਟ ਵਿੱਚ ਖੜੀ ਹੈਗੀ ਆ ਵੀ ਉਹ ਕੌਮ ਨੂੰ ਇਸ ਘੇਰੇ ਚੋਂ ਕੱਢ ਕੇ ਲੈ ਜਾਣਾ ਤੇ ਉਹਨੂੰ ਸੱਚ ਦਾ ਰਾਹ ਦਿਖਾਉਣਾ, ਇਹ ਬਹੁਤ ਵੱਡੀਆਂ ਸ਼ਖਸੀਅਤਾਂ ਦੀ ਗੱਲ ਹੈਗੀ ਆ। ਸੋ ਮੇਰੇ ਇੱਕ ਹੋਰ ਦੋਸਤ, ਉਹਨਾਂ ਨੂੰ ਪਿਛਲੇ ਮਹੀਨੇ ਮਿਲੇ ਸੀ, ਉਹਨਾਂ ਨਾਲ ਵੀ 2-2.5 ਘੰਟੇ ਗੱਲਬਾਤ ਹੋਈ। ਸੋ ਜਥੇਦਾਰ ਸਾਹਿਬ ਨੇ ਉਹਨਾਂ ਨੂੰ ਦੱਸਿਆ, ਕਹਿੰਦੇ ਵੀ ਇੰਨੀ ਜ਼ਿਆਦਾ ਕਰਪਸ਼ਨ ਆ ਸਾਡੇ, ਕੱਲੀ ਆਰਥਿਕ ਕਰਪਸ਼ਨ ਨਹੀਂ, ਸਾਡੀ ਰਿਸ਼ਤਿਆਂ ਦੀ ਕਰਪਸ਼ਨ, ਸਾਡੀ ਸੋਚ ਦੀ ਕਰਪਸ਼ਨ, ਸਾਡੀ ਪੋਲਿਟਿਕਸ ਦੀ ਕਰਪਸ਼ਨ, ਸਾਡੀ ਧਰਮ ਦੀ ਕਰਪਸ਼ਨ। ਜਥੇਦਾਰ ਸਾਹਿਬ ਕਹਿੰਦੇ ਵੀ ਮੇਰੇ ਇਸ ਕਮਰੇ ਦੇ ਬਾਹਰ ਜਿਹੜਾ ਸ਼੍ਰੋਮਣੀ ਕਮੇਟੀ ਦਾ ਮੁਲਾਜ਼ਮ ਖੜਾ ਹੈ ਵੀ ਮੈਂ ਉਹਦੇ ਤੇ ਵੀ ਭਰੋਸਾ ਨਹੀਂ ਕਰ ਸਕਦਾ। ਠੀਕ ਹੈ, ਕਰਪਸ਼ਨ ਇੱਥੇ ਤੱਕ ਪਹੁੰਚੀ ਹੋਈ ਆ। ਸੋ ਇਸ ਹਾਲਾਤ ਵਿੱਚ ਰਹਿੰਦੇ ਆ ਜਦੋਂ ਇੰਨਾ ਕਰਪਟ ਮਾਹੌਲ ਪ੍ਰਕਾਸ਼ ਸਿੰਘ ਬਾਦਲ ਨੇ ਸਿਰਜਤਾ ਔਰ ਉਹਦੇ ਸਾਥੀਆਂ ਨੇ, ਔਰ ਜਿਹੜਾ ਉਹਨਾਂ ਨੇ ਇਹ ਇੱਕ ਪ੍ਰੈਜ਼ੀਡੈਂਟ ਜਾਂ ਰਵਾਇਤ ਸਿਰਜਤੀ ਵੀ ਪੰਜਾਬ ਵਿੱਚ ਜਾਂ ਸਿੱਖ ਧਰਮ ਵਿੱਚ ਕਿਸੇ ਨੂੰ ਵੀ ਡਰਾਇਆ ਜਾ ਸਕਦਾ ਤੇ ਕਿਸੇ ਨੂੰ ਵੀ ਖਰੀਦਿਆ ਜਾ ਸਕਦਾ ਹਨਾ। ਸੋ ਇਹ ਰਵਾਇਤ ਪਿਛਲੇ 40 ਸਾਲ ਚੱਲੀ ਆ ਵੀ ਪ੍ਰਕਾਸ਼ ਸਿੰਘ ਬਾਦਲ ਤੇ ਰਾਜਨੀਤੀਵਾਨਾਂ ਨੂੰ ਇਹ ਭਰਮ ਪੈ ਗਿਆ ਸੀ ਵੀ ਕਿਸੇ ਨੂੰ ਵੀ ਖਰੀਦਿਆ ਜਾ ਸਕਦਾ, ਕਿਸੇ ਨੂੰ ਵੀ ਡਰਾਇਆ ਜਾ ਸਕਦਾ। ਹੁਣ ਭਾਈ ਹਰਸਿਮਰਨ ਸਿੰਘ ਆਨੰਦਪੁਰ ਸਾਹਿਬ ਰਹਿੰਦੇ ਆ, ਸਿੱਖ ਪੰਥ ਦੇ ਵਿਦਵਾਨ ਆ, ਉਹਨਾਂ ਦੀ ਇੱਕ ਵੀਡੀਓ ਆਈ ਆ, ਕਹਿੰਦੇ ਵੀ ਜਦੋਂ 2015 ਵਿੱਚ ਇਹ ਬੇਅਦਬੀ ਹੋ ਗਈ ਔਰ ਉਹ ਤੋਂ ਬਾਅਦ ਜਿਸ ਤਰ੍ਹਾਂ ਇਹਨਾਂ ਨੇ ਮਾਫੀ ਦੇ ਦਿੱਤੀ ਸਿਰਸੇ ਵਾਲੇ ਨੂੰ, ਇਹ ਕਹਿੰਦਾ ਵੀ ਸਿੱਖ ਪੰਥ ਵਿੱਚ ਰੋਸ ਪੈਦਾ ਹੋ ਗਿਆ। ਆਨੰਦਪੁਰ ਸਾਹਿਬ ਵਿੱਚ ਸਿੱਖ ਸੰਗਤਾਂ ਨੇ ਜਿਹੜੀਆਂ ਉਹ ਸੜਕਾਂ ਤੇ ਆ ਗਈਆਂ ਵੀ ਇਹਦਾ ਬਹੁਤ ਵੱਡਾ ਜਿੱਦਾਂ ਘਟਨਾਕ੍ਰਮ ਹੋ ਗਿਆ। ਕਹਿੰਦਾ ਉਹਨਾਂ ਨੇ, ਕਿਉਂਕਿ ਮੈਂ ਉਹ ਉੱਥੇ ਨੁਮਾਇੰਦਾ ਨੇ, ਮੈਨੂੰ ਸਿੱਖ ਸੰਗਤਾਂ ਨੇ ਬੇਨਤੀ ਕਰੀ ਵੀ ਤੁਸੀਂ ਕੇਸਗੜ੍ਹ ਸਾਹਿਬ ਦੇ ਜਥੇਦਾਰ ਨੂੰ ਮਿਲੋ ਜਾ ਕੇ, ਵੀ ਇਹ ਤਾਂ ਬਹੁਤ ਗਲਤ ਹੋਇਆ ਵੀ ਐਡਾ ਘਾਣ ਹੋਇਆ ਸਾਡੇ ਕੌਮ ਦਾ, ਗੁਰੂ ਗ੍ਰੰਥ ਸਾਹਿਬ ਦੇ ਅੰਗ ਖਿਲਾਰ ਦਿੱਤੇ ਗਏ
ਵੀ ਇਹ ਇਹਨਾਂ ਨੇ ਕਿਸ ਤਰ੍ਹਾਂ ਉਹਨਾਂ ਨੂੰ ਮਾਫੀ ਦੇਤੀ। ਕਹਿੰਦਾ ਵੀ ਮੈਂ ਉੱਥੇ ਕੇਸਗੜ੍ਹ ਸਾਹਿਬ ਦੇ ਜਥੇਦਾਰ ਕੋਲ ਗਿਆ, ਉਹਨਾਂ ਦੇ ਕਮਰੇ 'ਚ ਉੱਥੇ ਮਿਲਿਆ। ਕਹਿੰਦਾ ਵੀ ਉਹ ਲਿਟਰਲੀ ਜਿੱਦਾਂ ਉਹਦੀ ਅੱਖਾਂ ਵਿੱਚ ਹੰਝੂ ਆ, ਰੋ ਰਹੇ ਆ, ਦੁਖੀ ਨੇ ਵੀ ਸਾਰਾ ਕੁਝ ਕੀ ਹੋ ਰਿਹਾ। ਕਹਿੰਦਾ ਵੀ ਫਿਰ ਮੈਂ ਬੇਨਤੀ ਕਰੀ ਵੀ ਸਿੱਖ ਸੰਗਤਾਂ ਕਹਿੰਦੀਆਂ ਨੇ ਵੀ ਤੁਸੀਂ ਕੋਈ ਸਟੈਂਡ ਲਓ ਇਹਦੇ ਖਿਲਾਫ। ਠੀਕ ਹੈ, ਇਹ ਸਾਰਾ ਕੁਝ ਹੋ ਰਿਹਾ ਐਡਾ ਵੱਡਾ, ਜੇ ਤੁਸੀਂ ਇਹ ਵੀ ਸਮਝਦੇ ਹੋ ਵੀ ਗਲਤ ਹੋ ਰਿਹਾ, ਤੁਸੀਂ ਸਟੈਂਡ ਲਓ। ਤੇ ਜਥੇਦਾਰ ਨੇ ਜਿਹੜਾ ਕਹਿੰਦਾ ਵੀ ਮੈਨੂੰ ਜਵਾਬ ਦਿੱਤਾ, ਮੇਰੇ ਪੈਰਾਂ ਥੱਲੇ ਜ਼ਮੀਨ ਨਿਕਲ ਗਈ। ਕੇਸਗੜ੍ਹ ਦੇ ਜਥੇਦਾਰ ਨੇ ਕਿਹਾ ਵੀ ਜੇ ਮੈਂ ਸਟੈਂਡ ਲਿਆ ਮੇਰੇ ਮੁੰਡੇ ਨੂੰ ਨੌਕਰੀ ਤੋਂ ਕੱਢ ਦੇਣਗੇ। ਲੈ ਦੇਖ ਲਓ, ਇੱਥੇ ਕੌਮ ਦਾ ਮਸਲਾ ਹੈ ਤੇ ਇੱਕ ਤਖਤ ਦਾ ਜਥੇਦਾਰ ਇਹ ਕਹਿ ਰਿਹਾ ਵੀ ਮੇਰੇ ਮੁੰਡੇ ਨੂੰ ਗ੍ਰੰਥੀ ਦੀ ਨੌਕਰੀ ਤੇ ਕੱਢ ਦੇਣਗੇ। ਸੋ ਇਸ ਤਰ੍ਹਾਂ ਦੇ ਘੇਰੇ ਪਏ ਹੋਏ ਨੇ ਜਥੇਦਾਰ ਸਾਹਿਬ ਦੇ ਖਿਲਾਫ। ਔਰ ਇਹ ਬਹੁਤ ਦਲੇਰ ਜਥੇਦਾਰ ਨਿਕਲੇ ਦੋਵੇਂ, ਜਿਹੜੇ ਅਕਾਲੀ ਦਲ ਦੇ ਇਸ ਘੇਰੇ ਨੂੰ ਤੋੜ ਸਕੇ ਆ, ਜਿਹੜੇ ਉਹਨਾਂ ਦੇ ਦੁਆਲੇ ਚੱਕਰਵਿਊਹ ਬਣਾਇਆ ਹੋਇਆ ਸੀ। ਔਰ ਇਹ ਜਿਹੜਾ ਘੇਰਾ ਟੁੱਟਿਆ, ਇਹ ਗੁਰੂ ਮਹਾਰਾਜ ਦੀ ਬਖਸ਼ਿਸ਼ ਨਾਲ ਹੀ ਟੁੱਟਿਆ। ਇਹ ਘੇਰਾ ਕੋਈ ਮਨੁੱਖ ਆਪਣੇ ਤੌਰ ਤੇ ਨਹੀਂ ਤੋੜ ਸਕਦਾ, ਨਹੀਂ ਤਾਂ ਫਿਰ ਇਹ ਹੋ ਸਕਦਾ ਵੀ ਮੇਰੇ ਮੁੰਡੇ ਨੂੰ ਗ੍ਰੰਥੀ ਦੀ ਪਦਵੀ ਤੋਂ ਲਾ ਦੇਣਗੇ। ਗਿਆਨੀ ਗੁਰਬਚਨ ਸਿੰਘ ਦਾ ਵੀ ਇਹੀ ਸੀ ਨਾ। ਗਿਆਨੀ ਗੁਰਬਚਨ ਸਿੰਘ ਦੇ ਬੇਟੇ ਨੂੰ ਪੰਜਾਬ ਦੀਆਂ ਸਾਰੀਆਂ ਪਸ਼ੂ ਮੰਡੀਆਂ ਦਾ ਠੇਕਾ ਦਿੱਤਾ ਹੋਇਆ ਸੀ। 110 ਕਰੋੜ ਰੁਪਏ ਦਾ ਠੇਕਾ ਉਹ ਸਾਲ ਦਾ। ਵੀ ਉਹਨਾਂ ਨੇ ਫਿਰ ਕਿੱਥੋਂ, ਜਿਸ ਤਰ੍ਹਾਂ ਇਹੀ ਹੈ ਨਾ, ਜਿੱਦਾਂ ਉਹ ਦੂਸਰੇ ਜਥੇਦਾਰ ਦਾ ਉਹਨੂੰ ਲੱਗਿਆ ਵੀ ਮੇਰੇ ਮੁੰਡੇ ਨੂੰ ਗ੍ਰੰਥੀ ਤੋਂ ਲਾ ਦੇਣਗੇ, ਤੇ ਗਿਆਨੀ ਗੁਰਬਚਨ ਸਿੰਘ ਦੇ ਬੇਟੇ ਨੂੰ ਆਏ ਸੀ ਵੀ 110 ਕਰੋੜ ਰੁਪਏ ਦਾ ਬਿਜ਼ਨਸ ਜਾਂਦਾ ਲੱਗਣਾ, ਵੀ ਆਪਾਂ ਕਦੋਂ ਫੈਸਲੇ ਲੈਣੇ ਆ। ਸੋ ਇਹ ਬਹੁਤ ਔਖੀਆਂ ਹੁੰਦੀਆਂ ਨੇ ਇਹ ਘੜੀਆਂ, ਜਿਹੜੇ ਜ਼ਿੰਮੇਵਾਰ ਪੋਜੀਸ਼ਨਾਂ ਤੇ ਬੈਠੇ ਹੁੰਦੇ ਆ। ਸੋ ਜੇ ਉਹਨਾਂ ਨੂੰ ਅਹਿਸਾਸ ਹੋਵੇ ਮੈਂ ਕਿੱਡੀ ਵੱਡੀ ਪਦਵੀ ਤੇ ਬੈਠਾ, ਤਾਂ ਹੀ ਇਹ ਗੱਲ ਹੁੰਦੀ ਆ। ਸੋ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਤੇ ਉਹਨਾਂ ਦੇ ਨਾਲ ਬਾਕੀ ਦੇ ਸਿੰਘਾਂ ਨੇ ਜਿਸ ਦੀਦਾ ਦਲੇਰੀ ਨਾਲ ਇਸ ਘੇਰੇ ਨੂੰ ਤੋੜਿਆ, ਉਹਨੂੰ ਅਸੀਂ ਕਹਿੰਦੇ ਵੀ ਸਿਜਦਾ ਕਰਨਾ ਬਣਦਾ। ਔਰ ਉਹਨਾਂ ਨੇ ਇਤਿਹਾਸਕ ਤੌਰ ਤੇ ਸਿੱਖ ਪੰਥ ਦੇ ਇਤਿਹਾਸ ਵਿੱਚ ਇੱਕ ਨਵਾਂ ਅਧਿਆਇ ਰਚਿਆ, ਜਿਹਨੂੰ ਲਗਾਤਾਰ ਯਾਦ ਕੀਤਾ ਜਾਂਦਾ ਹੈ। ਜੀ, ਅਕਸਰ ਆਪਾਂ ਇਹ ਚੀਜ਼ ਸੁਣਦੇ ਆ ਵੀ ਰਾਜ ਬਿਨਾ ਨਾ ਧਰਮ ਚਲੇ ਹੈ, ਧਰਮ ਬਿਨਾ ਸਭ ਦਲੇ ਮਲੇ ਹੈ। ਸੋ ਜਦੋਂ ਇਹ ਆਪ ਹੀ ਜਿਹੜੀ ਅਕਾਲੀ ਲੀਡਰਸ਼ਿਪ ਆ ਧਰਮ ਤੋਂ ਪਰੇ ਹੋ ਗਈ ਤੇ ਇਹ ਧਰਮ ਨੂੰ ਚਲਾਉਣ ਵੱਲ ਨੂੰ ਤੁਰੇ, ਤਾਂ ਫਿਰ ਇਦਾਂ ਦੇ ਬੱਜਰ ਗੁਨਾਹ ਉਹਨਾਂ ਨੇ ਜਿਹੜੇ ਉਹ ਕੀਤੇ। ਤੇ ਉਸ ਤੋਂ ਬਾਅਦ ਦੇ ਵਿੱਚ ਅੱਜ ਆਪਾਂ ਇੱਥੇ ਆ ਕੇ ਜਿਹੜੇ ਉਹ ਖੜੇ ਆ, ਇਹ ਜਿਹੜੀਆਂ ਚੀਜ਼ਾਂ ਆਪਣੇ ਸਾਹਮਣੇ ਹੋ ਰਹੀਆਂ। ਮੈਨੂੰ ਲੱਗਦਾ ਅਵਤਾਰ ਸਿੰਘ ਜੀ, ਇਹ ਵੀ ਇਤਿਹਾਸਿਕ ਤੌਰ ਦੇ ਉੱਤੇ ਮੈਨੂੰ ਨਹੀਂ ਲੱਗਦਾ ਕੋਈ ਸੰਸਥਾਵਾਂ ਦੇ ਵਿੱਚ ਇਦਾਂ ਦਾ ਹੁੰਦਾ ਹੋਊਗਾ, ਖਾਸ ਕਰਕੇ ਧਾਰਮਿਕ ਸੰਸਥਾਵਾਂ 'ਚ, ਜਿੱਥੇ ਮੌਜੂਦਾ ਜਥੇਦਾਰ ਪਹਿਲਾਂ ਜਥੇਦਾਰਾਂ ਦੇ ਦੁਆਰਾ ਲਏ ਗਏ ਫੈਸਲਿਆਂ ਨੂੰ ਵੀ ਆਡਿਟ ਕਰ ਜਾਂਦੇ ਆ, ਉਹਨਾਂ ਦੇ ਉੱਤੇ ਵੀ ਜਿਹੜਾ ਆ ਉਹ ਫੈਸਲਾ ਸੁਣਾ ਜਾਂਦੇ ਆ। ਹਾਂਜੀ। ਸੋ ਇਹ ਜਿਹੜੀ ਸੈਲਫ ਆਪਾਂ ਕਹਿੰਦੇ ਕ੍ਰਿਟਿਸਿਜ਼ਮ ਦੀ ਭਾਵਨਾ ਹੈ ਨਾ, ਵੀ ਗੱਲ ਤਾਂ ਸਿਧਾਂਤ ਦੀ ਹੈ। ਸੋ ਗੁਰੂ ਸਾਹਿਬ ਨੇ ਜਾਂ ਸਿੱਖ ਪਰੰਪਰਾ ਵਿੱਚੋਂ ਜਿਹੜੇ ਪੈਰਾਮੀਟਰਸ ਆ, ਜਿਹੜੇ ਬਾਰਡਰ ਗਾਰਡਸ ਜਾਂ ਜਿਹੜੀਆਂ ਲੀਹਾਂ ਮਿੱਥੀਆਂ ਗਈਆਂ ਨੇ, ਸੋ ਕੋਈ ਵਿਅਕਤੀ ਵਿਸ਼ੇਸ਼ ਨਹੀਂ ਹੈ। ਗੱਲ ਸਿਧਾਂਤ ਵਿਸ਼ੇਸ਼ ਹੈ। ਜੇ ਕਿਸੇ ਵੱਡੇ ਅਹੁਦੇ ਤੇ ਬੈਠਾ ਕੋਈ ਵਿਅਕਤੀ ਸਿਧਾਂਤ ਤੋਂ ਉਲਟ ਜਾਂਦਾ ਹੈਗਾ, ਤਾਂ ਉਹਨੂੰ ਕਦੇ ਵੀ ਜਿਹੜਾ ਹੈਗਾ ਉਹਨੂੰ ਅਕਾਊਂਟੇਬਲ ਬਣਾਇਆ ਜਾ ਸਕਦਾ ਹੈਗਾ। ਸੋ ਇਹ ਸਿੱਖ ਪੰਥ ਦੀਆਂ ਤੇ ਸਿੱਖ ਧਰਮ ਦੀਆਂ ਮਾਨਤਾਵਾਂ ਨੇ ਵੀ ਪੁਰਾਤਨ ਜਥੇਦਾਰ ਸਾਹਿਬਾਨਾਂ ਨੇ ਜੇ ਕੋਈ ਗਲਤੀ ਕਰੀ ਆ, ਸੋ ਉਹਨਾਂ ਨੂੰ ਜਿਸ ਤਰ੍ਹਾਂ ਹੈਗਾ ਵੀ ਅਕਾਊਂਟੇਬਲ ਬਣਾਇਆ ਗਿਆ। ਸੋ ਗਿਆਨੀ ਗੁਰਬਚਨ ਸਿੰਘ ਤੇ ਗਿਆਨੀ ਗੁਰਮੁਖ ਸਿੰਘ ਨੂੰ ਆਖਿਆ ਗਿਆ ਸੀਗਾ ਵੀ ਉਹ ਆਪਣੇ ਵਿਚਾਰ ਆ ਪ੍ਰਗਟ ਕਰਨ ਵੀ ਉਸ ਘਟਨਾਕ੍ਰਮ ਦੇ ਸਮੁੱਚੇ ਐਪੀਸੋਡ ਦੌਰਾਨ। ਸੋ ਉਹਨਾਂ ਨੇ ਕੁਝ ਲਿਖਤੀ ਭੇਜਿਆ, ਪਰ ਸਿੰਘ ਸਾਹਿਬ ਨੇ ਕਿਹਾ ਵੀ ਇਹ ਤਸੱਲੀ ਬਖਸ਼ਣੀ ਹੈ, ਇਹਦੇ ਵਿੱਚ ਬਹੁਤ ਗੱਲਾਂ ਗੋਲ-ਮੋਲ ਨੇ। ਸੋ ਸਪਸ਼ਟ ਕੁਝ ਵੀ ਨਹੀਂ ਆਖਿਆ ਗਿਆ। ਜਿਸ ਤਰ੍ਹਾਂ ਸੁਖਬੀਰ ਸਿੰਘ ਬਾਦਲ ਉਹਨਾਂ ਨੇ ਸਪਸ਼ਟ ਗੁਨਾਹ ਮੰਨੇ ਆ, ਸੋ ਇਸ ਤਰ੍ਹਾਂ ਮੇਰਾ ਖਿਆਲ ਹੁਣ ਉਹਨਾਂ ਨੂੰ ਗੁਨਾਹ ਹੈ ਜਿਹੜੇ ਆਪਣੇ ਮੰਨਣੇ ਪੈਣਗੇ। ਉਹਨਾਂ ਨੂੰ ਲੱਗਿਆ ਵੀ ਇਹ ਦੁਨਿਆਵੀ ਅਦਾਲਤ ਹੀ ਆ। ਸੋ ਗਿਆਨੀ ਗੁਰਬਚਨ ਸਿੰਘ ਤੇ ਗੁਰਮੁਖ ਸਿੰਘ ਨੇ ਦੁਨਿਆਵੀ ਅਦਾਲਤਾਂ ਵਾਲੀ ਉਹ ਮੈਨੀਪੂਲੇਸ਼ਨ, ਵਕੀਲਾਂ ਵਾਲੀ ਭਾਸ਼ਾ, ਜਾਂ ਜਿਸ ਤਰ੍ਹਾਂ ਵੀ ਗਵਾਹੀਆਂ ਤੋੜਦੀਆਂ, ਗਵਾਹੀਆਂ ਰੱਖ ਲੀਆਂ, ਗਵਾਹ ਮੁਕਰਾਤ ਤੇ ਪੈਸੇ ਦੇਤੇ, ਉਹਨਾਂ ਨੂੰ ਲੱਗਿਆ ਵੀ ਇਹ ਸਾਰਾ ਵਰਤਾਰਾ ਇਸ ਤਰ੍ਹਾਂ ਹੀ ਚੱਲਣਾ। ਉਹਨਾਂ ਨੂੰ ਅਹਿਸਾਸ ਨਹੀਂ ਸੀ ਵੀ ਉਹ ਜਿਸ ਤਖਤ ਨਾਲ ਮੱਥਾ ਲਾਉਣ ਜਾ ਰਹੇ ਹੈਗੇ ਉਹ ਰੂਹਾਨੀਅਤ ਨਾਲ ਭਰਪੂਰ ਤਖਤ ਹੈਗਾ। ਸੋ ਬਿਲਕੁਲ ਉਹਨਾਂ ਦੋਵਾਂ ਦੀ ਅਕਾਊਂਟੇਬਿਲਟੀ ਨਿਸ਼ਚਿਤ ਹੋਈ ਆ। ਉਹਨਾਂ ਨੂੰ ਗਿਆਨੀ ਗੁਰਬਚਨ ਸਿੰਘ ਨੂੰ ਦਿੱਤੇ ਗਈਆਂ ਸਾਰੀਆਂ ਸਹੂਲਤਾਂ ਵਾਪਸ ਲੈ ਲਈਆਂ ਗਈਆਂ, ਤੇ ਗਿਆਨੀ ਗੁਰਮੁਖ ਸਿੰਘ ਨੂੰ ਹੈਗਾ ਜਿਹੜਾ ਉੱਥੋਂ ਅਕਾਲ ਤਖਤ ਤੋਂ ਜਿਸ ਤਰ੍ਹਾਂ ਤਬਦੀਲ ਕਰਕੇ ਸ਼ਾਇਦ ਮੁਕਤਸਰ ਸਾਹਿਬ ਭੇਜ ਦਿੱਤਾ ਗਿਆ। ਸੋ ਇਹ ਆਪਣੇ ਆਪ ਵਿੱਚ ਵੀ ਸੰਸਥਾ ਵਿੱਚ ਆਪਣੇ ਆਪ ਵਿੱਚ ਜਿਹੜੀ ਇਨਰ ਡੈਮੋਕ੍ਰੇਸੀ ਆ, ਸੰਸਥਾ ਦੀ ਆਪਣੀ ਇਨਰ ਡੈਮੋਕ੍ਰੇਸੀ ਨੂੰ ਉਹਨੂੰ ਪ੍ਰਜਵਲਿਤ ਕਰਿਆ ਵੀ ਕੋਈ ਵੀ ਬੰਦਾ ਸੁਪਰੀਮ ਨਹੀਂ ਹੈ, ਸੰਸਥਾ ਦੀ ਅਥਾਰਟੀ ਔਰ ਸੰਸਥਾ ਦਾ ਸਿਧਾਂਤ ਸੁਪਰੀਮ ਹੈਗਾ। ਜਿਹੜਾ ਸੰਸਥਾ ਦੀ ਅਥਾਰਟੀ ਨੂੰ ਮਿਸਯੂਜ਼ ਕਰੂਗਾ, ਸੋ ਉਹ ਅਕਾਊਂਟੇਬਲ ਹੋਊਗਾ ਖਾਲਸਾ ਪੰਥ ਨੂੰ। ਸੋ ਅਕਾਊਂਟੇਬਿਲਟੀ ਨਿਸ਼ਚਿਤ ਹੋਈ ਆ ਗਿਆਨੀ ਗੁਰਬਚਨ ਸਿੰਘ ਦੀ ਵੀ ਤੇ ਗਿਆਨੀ ਗੁਰਮੁਖ ਸਿੰਘ ਦੀ ਵੀ। ਜੀ,
ਹੁਣ ਆਪਾਂ ਅੱਗੇ ਵਧਦੇ ਹਾਂ ਅਵਤਾਰ ਸਿੰਘ ਜੀ, ਅਕਾਲੀ ਲੀਡਰਸ਼ਿਪ ਨੂੰ ਲੈ ਕੇ। ਅਕਾਲੀ ਲੀਡਰਸ਼ਿਪ ਨੂੰ ਹੁਣ ਨੈਤਿਕ ਤੌਰ ਤੇ ਅਗਵਾਈਹੀਣ ਬੇਸਿਕਲੀ ਐਲਾਨਿਆ ਗਿਆ ਆ ਇਸ ਪੂਰੇ ਵਰਤਾਰੇ ਦੇ ਵਿੱਚ। ਹੁਣ ਇਸ ਦੇ ਅਰਥ ਕੀ ਨੇ? ਹਾਂਜੀ ਹਾਂਜੀ, ਸੋ ਅਕਾਲੀ ਲੀਡਰਸ਼ਿਪ ਜਿਹੜੀ ਮੈਂ ਪਹਿਲੇ ਸਵਾਲ 'ਚ ਕਿਹਾ ਸੀ ਨਾ ਕਿ ਵੀ ਅਕਾਲੀ ਲੀਡਰਸ਼ਿਪ ਨੂੰ ਬਾਹਰ ਕੱਢ ਦੇਣਾ ਚਾਹੀਦਾ। ਸੋ ਜਦੋਂ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਇਹ ਐਲਾਨ ਹੋ ਗਿਆ ਵੀ ਤੁਸੀਂ ਨੈਤਿਕ ਹੱਕ ਗਵਾ ਚੁੱਕੇ ਹੋ, ਤਾਂ ਇਹ ਇਨਡਾਇਰੈਕਟਲੀ ਇੱਕ ਸੰਦੇਸ਼ ਆ ਵੀ ਤੁਹਾਨੂੰ ਲੀਡਰ ਰਹਿਣ ਦਾ ਹੁਣ ਕੋਈ ਹੱਕ ਨਹੀਂ ਹੈ, ਤੁਹਾਨੂੰ ਅਕਾਲੀ ਦਲ ਦਾ ਪਾਰਟ ਰਹਿਣ ਦਾ ਕੋਈ ਹੱਕ ਨਹੀਂ ਹੈ, ਕਿਉਂਕਿ ਤੁਸੀਂ ਨੈਤਿਕ ਤੌਰ ਤੇ ਅਗਵਾਈ ਦੇਣ ਦਾ ਜਿਹੜਾ ਹੱਕ ਆ ਉਹ ਗਵਾ ਚੁੱਕੇ ਆ। ਸੋ ਇਹ ਇੱਕ ਤਰ੍ਹਾਂ ਨਾਲ ਬੇਸ਼ੱਕ ਅਸੀਂ ਥੋੜਾ ਜਿਹਾ ਤੱਤੇ ਵਗ ਜਾਂਦੇ ਹੈਗੇ, ਸਾਨੂੰ ਲੱਗਦਾ ਵੀ ਸਪਸ਼ਟ ਫੈਸਲਾ ਹੋਣਾ ਚਾਹੀਦਾ ਸੀਗਾ ਵੀ ਉਹਨਾਂ ਨੂੰ ਬਾਹਰ ਕੱਢ ਦਿੱਤਾ ਜਾਂਦਾ, ਪਰ ਆ ਜਿਹੜੇ ਸ਼ਬਦ ਨੇ ਵੀ ਤੁਸੀਂ ਨੈਤਿਕ ਤੌਰ ਤੇ ਅਗਵਾਈ ਦਾ ਹੱਕ ਗਵਾ ਚੁੱਕੇ ਹੋ, ਅਸਲ ਵਿੱਚ ਇਹ ਵੀ ਇੱਕ ਸੰਦੇਸ਼ ਆ ਵੀ ਤੁਹਾਨੂੰ ਹੁਣ ਘਰੇ ਬਹਿ ਜਾਣਾ ਚਾਹੀਦਾ, ਤੁਹਾਡੀ ਲੋੜ ਨਹੀਂ ਹੈ ਕੌਮ ਨੂੰ, ਹਨਾ। ਹੁਣ ਨਵੀਂ ਲੀਡਰਸ਼ਿਪ, ਨਵੇਂ ਨੌਜਵਾਨ ਵੀ ਉਹ ਹੈਗੇ ਜਿਹੜੇ ਕੌਮ ਦੀ ਅਗਵਾਈ ਕਰਨ, ਜਿਹੜੇ ਗੁਰਸਿੱਖ ਨੇ, ਜਿਹੜੇ ਜਜ਼ਬੇ ਵਾਲੇ ਨੇ, ਜਿਹੜੇ 21ਵੀਂ ਸਦੀ ਦੀਆਂ ਚੈਲੰਜਸ ਆ ਜਿਹੜੇ ਸਿੱਖ ਕੌਮ ਦੇ ਸਾਹਮਣੇ, ਉਹਨਾਂ ਨੂੰ ਖਿੜੇ ਮੱਥੇ ਆ ਔਰ ਡਟ ਕੇ ਉਹਦਾ ਟਾਕਰਾ ਕਰ ਸਕਦੇ ਆ। ਜਿਸ ਤਰ੍ਹਾਂ ਸਾਨੂੰ ਸਿਮੀਲੇਟ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਿਸ ਤਰ੍ਹਾਂ ਸਿੱਖਾਂ ਨੂੰ ਹਿੰਦੂਆਂ ਦਾ ਤੇ ਸਨਾਤਨੀਆਂ ਦਾ ਪਾਰਟ ਡਿਫਾਈਨ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਿਸ ਤਰ੍ਹਾਂ ਇਹ ਆਖਿਆ ਜਾ ਰਿਹਾ ਤੁਸੀਂ ਹਿੰਦੂਆਂ ਦਾ ਹੀ ਹਿੱਸਾ ਹੈਗੇ ਆ। ਸੋ ਇਹ ਜਿਹੜੀਆਂ ਕਲੀਅਰ ਕੱਟ ਡਿਮਾਰਕੇਸ਼ਨਸ ਆ ਹਿੰਦੂਆਂ ਤੇ ਸਿੱਖਾਂ ਦੀਆਂ, ਜਿਹੜੀ ਉਹ ਲੀਡਰਸ਼ਿਪ ਜਿਹੜੀ ਅਮਰਜ ਹੋਊਗੀ, ਉਹਨੂੰ ਇਹ ਡਿਮਾਰਕੇਸ਼ਨਸ ਜਿਹੜੀਆਂ ਆਈਡੀਓਲੋਜੀਕਲੀ, ਰਿਲੀਜੀਅਸਲੀ ਤੇ ਪੋਲੀਟੀਕਲੀ ਆ ਜਿਹੜੀਆਂ ਉਹ ਸਪਸ਼ਟ ਕਰਨੀਆਂ ਪੈਣਗੀਆਂ। ਸੋ ਉਹ ਲੀਡਰਸ਼ਿਪ ਦਾ ਜਿਹੜਾ ਹੋਣਾ ਯੁੱਗ ਆ ਗਿਆ ਹੋਇਆ। ਇਹ ਬੁੱਢੀ ਲੀਡਰਸ਼ਿਪ ਆ, ਇਹਨੇ ਫੇਲ ਕਰਿਆ ਕੌਮ ਨੂੰ। ਇਹ ਫੇਲਡ ਲੀਡਰਸ਼ਿਪ ਆ, ਜਿਹੜੀ ਟੀਮ ਲਗਾਤਾਰ ਹਾਰ ਜਾਵੇ, ਉਹਦੇ ਮੈਨੇਜਰ ਵੀ ਬਰਖਾਸਤ ਹੋ ਜਾਂਦੇ ਆ ਤੇ ਉਹ ਟੀਮ ਵੀ ਬਰਖਾਸਤ ਹੋ ਜਾਂਦੀ ਆ। ਸਾਨੂੰ ਨਵੀਂ ਟੀਮ ਦੀ ਲੋੜ ਹੈਗੀ ਆ, ਸੋ ਨਵੇਂ ਮੈਨੇਜਰਾਂ ਦੀ, ਨਵੇਂ ਜਥੇਦਾਰਾਂ ਦੀ ਲੋੜ ਆ। ਹੁਣ ਅਸੀਂ ਮੈਨੇਜਰ ਟਾਈਪ ਅਕਾਲੀ ਦਲ ਨਹੀਂ ਚਾਹੀਦਾ, ਸਾਨੂੰ ਗੁਰਸਿੱਖ ਚਿੱਟੇ ਕੁੜਤੇ ਪਜਾਮੇ, ਨੀਲੀ ਦਸਤਾਰ ਵਾਲੇ, ਅੰਮ੍ਰਿਤਧਾਰੀ, ਉੱਪਰ ਨੂੰ ਕਿਰਪਾਨ ਪਾਈ ਹੋਈ, ਉਸ ਤਰ੍ਹਾਂ ਦੇ ਗੁਰਸਿੱਖ ਨੌਜਵਾਨ ਜਜ਼ਬੇ ਵਾਲਿਆਂ ਦੀ ਲੋੜ ਹੈਗੀ ਆ, ਜਿਹੜੇ ਅਕਾਲੀ ਦਲ ਦੀ ਨਵੀਂ ਪਾਲਿਸੀ ਜਿਹੜੀ ਅਨੰਦਪੁਰ ਸਾਹਿਬ ਦੇ ਮਤੇ ਦੇ ਅਨੁਸਾਰ ਹੋਵੇ ਔਰ ਨਵੀਆਂ ਹਾਲਤਾਂ ਵਿੱਚ ਨਵੇਂ ਢੰਗ ਨਾਲ ਰੀਇੰਟਰਪ੍ਰੈਟ ਹੋਵੇ, ਨਵੀਆਂ ਟ੍ਰੈਡੀਸ਼ਨਸ ਅਕਾਲੀ ਦਲ ਦੀਆਂ, ਉਹਦੇ ਵਿੱਚ ਨਵੇਂ ਬੱਚੇ ਸ਼ਮੂਲੀਅਤ ਕਰਨ ਤੇ ਉਹੀ ਫਿਰ ਜਿਹੜਾ ਅਕਾਲੀ ਦਲ ਦੀ ਵਾਗਡੋਰ ਸੰਭਾਲਣ। ਸੋ ਨੈਤਿਕ ਤੌਰ ਤੇ ਜਿਹੜਾ ਲੀਡਰਸ਼ਿਪ ਦਾ ਹੱਕ ਗਵਾ ਲੈਣ ਦਾ ਜਥੇਦਾਰ ਸਾਹਿਬ ਨੇ ਅਸਿੱਧਾ ਸੰਦੇਸ਼ ਕਰਿਆ, ਉਹਦੇ ਅਰਥ ਬਹੁਤ ਡੂੰਘੇ ਨੇ। ਉਹਦਾ ਮਤਲਬ ਹੈ ਕਿ ਵੀ ਸਮੁੱਚੀ ਅਕਾਲੀ ਲੀਡਰਸ਼ਿਪ ਘਰੇ ਬੈਠ ਜਾਵੇ, ਵੀ ਡੋਂਟ ਨੀਡ ਯੂ ਨਾਓ ਜੀ। ਪਰ ਇੱਥੇ ਅਵਤਾਰ ਸਿੰਘ ਜੀ ਇੱਕ ਇਹ ਵੀ ਕਹਿ ਲਓ ਵੀ ਇਸ ਦੀ ਆੜ ਦੇ ਵਿੱਚ ਕਰ ਰਿਹਾ ਵੀ ਦੇਖੋ ਜੀ, ਉਹ ਤਾਂ ਬੜੀ ਨਿਮਰਤਾ ਦੇ ਨਾਲ ਸੁਣ ਰਿਹਾ ਸੀ, ਉਹਨੇ ਇਦਾਂ ਕਰਤਾ, ਉਹ ਮੰਨ ਰਿਹਾ ਆ, ਕੀ ਉਸ ਨੂੰ ਫਿਰ ਉਭਾਰਨ ਦੀ ਕੋਸ਼ਿਸ਼ ਹੈ ਨਾਲ ਦੇ ਨਾਲ ਹੀ ਪੈਰਲਲੀ? ਹਮਾਇਤੀਆਂ ਨੇ ਤਾਂ ਇਹ ਕਰਨਾ ਹੀ ਹੁੰਦਾ ਹੈ ਨਾ, ਸੋ ਉਹਦੇ ਹਮਾਇਤੀਆਂ ਨੇ ਇਹ ਕਰਨਾ ਹੀ ਹੁੰਦਾ। ਹੁਣ ਜਿਹੜਾ ਜਥੇਦਾਰ ਸਾਹਿਬ ਨੇ ਉਹਦਾ ਅਸਤੀਫਾ ਪ੍ਰਵਾਨ ਕਰਕੇ ਰਿਪੋਰਟ ਭੇਜਣ ਦੀ ਗੱਲ ਕਹੀ ਹੈ, ਇਹ ਕੀ ਸੰਦੇਸ਼ ਆ, ਹਨਾ? ਇਟ ਮੀਨਸ ਵੀ ਉਹੀ ਆ ਵੀ ਅਸੀਂ ਤੁਹਾਨੂੰ ਨਹੀਂ ਚਾਹੁੰਦੇ, ਅਕਾਲ ਤਖਤ ਸਾਹਿਬ ਤੇ ਸਿੱਖ ਕੌਮ ਤੁਹਾਨੂੰ ਨਹੀਂ ਚਾਹੁੰਦੀ ਹੈ ਨਾ। ਸੋ ਠੀਕ ਆ, ਉਹਦੇ ਉਨਿਕ ਤਾਂ ਹੁਣ ਇੰਨੀ ਦੇਰ ਉਹ ਸੱਤਾ ਵਿੱਚ ਰਹੇ ਆ, ਉਹਨਾਂ ਦੇ ਆਪਣੇ ਹਮਾਇਤੀ, ਉਹਨਾਂ ਦੇ IT ਸੈੱਲ, ਉਹਨਾਂ ਦਾ ਮੀਡੀਆ, ਉਹਨਾਂ ਦੇ ਚੈਨਲ, ਬਹੁਤ ਕੁਛ ਹੈ, ਤਾਂ ਆਉਣੀਆਂ ਤਾਂ ਹੈਗੀਆਂ ਨੇ ਇਹ ਗੱਲਾਂ, ਪਰ ਉਹਦੇ ਚੋਂ ਇਹ ਹੈਗਾ ਵੀ ਅਕਾਲ ਤਖਤ ਦੇ ਹਮਾਇਤੀਆਂ ਤੇ ਜਿਹੜੇ ਆਈਡੀਓਲੋਜੀਕਲੀ ਬਹੁਤ ਕਲੀਅਰ ਸ਼ਖਸੀਅਤਾਂ, ਉਹਨਾਂ ਵੱਲੋਂ ਕਾਊਂਟਰ ਨੈਰੇਟਿਵ ਕਿੰਨਾ ਵਧੀਆ ਆਉਂਦਾ। ਸੋ ਜੇ ਕਾਊਂਟਰ ਨੈਰੇਟਿਵ ਵਧੀਆ ਆਉਂਦਾ, ਸ੍ਰੀ ਅਕਾਲ ਤਖਤ ਸਾਹਿਬ ਦੀ ਪਰੰਪਰਾ ਤੇ ਅਕਾਲ ਤਖਤ ਸਾਹਿਬ ਦੀ ਸੰਸਥਾ ਮੁੜ ਤੋਂ ਪ੍ਰਜਵਲਿਤ ਹੁੰਦੀ ਆ, ਸੋ ਉਸ ਸੰਦਰਭ ਵਿੱਚ ਸਾਨੂੰ ਕਾਊਂਟਰ ਨੈਰੇਟਿਵ ਬਿਲਡ ਕਰਨ ਦੀ ਲੋੜ ਹੈਗੀ ਆ। ਉਹਨਾਂ ਨਾਲ ਗਾਲੀ ਗਲੋਚ ਨਾ ਕਰੀਏ, ਉਹਨਾਂ ਦੇ ਮੁਕਾਬਲੇ ਤੇ ਜਿਹੜਾ ਸਿੱਖੀ ਦਾ ਕਾਊਂਟਰ ਨੈਰੇਟਿਵ ਆ, ਅਸੀਂ ਸਮਝਦੇ ਆ ਵੀ ਉਹ ਸਾਨੂੰ ਜਿਹੜਾ ਹੈਗਾ ਉਜਾਗਰ ਕਰਨਾ ਚਾਹੀਦਾ। ਕਿਉਂਕਿ ਉਹ ਤਾਂ ਦੇ ਆਰ ਫੇਲਡ ਆ, ਹਨਾ, ਉਹ ਤਾਂ ਪਾਸਟ ਦੀ ਗੱਲ ਹੋ ਗਈ, ਉਹ ਸਮੁੱਚੇ ਅਕਾਲੀ ਲੀਡਰਸ਼ਿਪ ਪਾਸਟ ਦੀ ਗੱਲ ਆ, ਉਹ ਸਾਡਾ ਫਿਊਚਰ ਨਹੀਂ ਹੈਗੇ। ਬੇਸ਼ੱਕ ਸਾਡਾ ਵਰਤਮਾਨ ਥੋੜਾ ਜਿਹਾ ਧੁੰਦਲਾ, ਪਰ ਫਿਊਚਰ ਬਹੁਤ ਬ੍ਰਾਈਟ ਹੈਗਾ। ਸੋ ਜੇ ਅਸੀਂ ਵਰਤਮਾਨ ਵਿੱਚ ਵਧੀਆ ਢੰਗ ਨਾਲ ਨੈਵੀਗੇਟ ਕਰ ਜਾਂਦੇ ਆ ਤਾਂ ਸਾਡਾ ਫਿਊਚਰ ਆ ਪੋਲੀਟੀਕਲੀ ਬਹੁਤ ਬ੍ਰਾਈਟ ਹੋ ਸਕਦਾ। ਕਿਹਾ ਜਾਂਦਾ ਆ ਵੀ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਕੇਵਲ ਧਾਰਮਿਕ ਸਜ਼ਾ ਹੀ ਲੱਗ ਸਕਦੀ ਆ, ਰਾਜਸੀ ਨਹੀਂ, ਕੀ ਇਹ ਗੱਲ ਸਹੀ ਹੈ? ਹਾਂਜੀ, ਇਹ ਪਿਛਲੇ 15-20 ਦਿਨਾਂ ਤੋਂ ਜਾਂ 2 ਮਹੀਨਿਆਂ ਤੋਂ ਵੀ ਜਦੋਂ ਤੇ ਉਹ ਤਨਖਾਹੀਆ ਐਲਾਨੇ ਆ, ਇਹ ਲਗਾਤਾਰ ਨੈਰੇਟਿਵ ਆ ਰਿਹਾ ਵੀ ਸ਼੍ਰੀ ਅਕਾਲ ਤਖਤ ਸਾਹਿਬ ਤੇ ਕੋਈ ਰਵਾਇਤ ਹੀ ਹੈ ਨਹੀਂ ਰਾਜਨੀਤਿਕ ਤੌਰ ਤੇ ਸਜ਼ਾ ਲਾਉਣ ਦੀ, ਵੀ ਸਿਰਫ ਧਾਰਮਿਕ ਸਜ਼ਾ ਲੱਗ ਸਕਦੀ ਹੈ। ਸੋ ਜਿਹੜੇ ਬੰਦੇ ਗੱਲ ਰਵਾਇਤ ਦੀ ਕਰਦੇ ਆ, ਉਹ ਹੈਗਾ ਵੀ ਜਿਹੜੀਆਂ ਕੌਮਾਂ ਨੇ ਨਾ, ਕੌਮਾਂ ਰਵਾਇਤਾਂ ਵਿੱਚ ਨਹੀਂ ਜਿਉਂਦੀਆਂ, ਕੌਮਾਂ ਰਵਾਇਤਾਂ ਦੀ ਛਾਂ ਵਿੱਚ ਜਿਉਂਦੀਆਂ ਨੇ। ਹਰ ਪੀੜ੍ਹੀ ਤੇ ਹਰ ਜਨਰੇਸ਼ਨ ਨਾਲ ਰਵਾਇਤਾਂ ਨੂੰ ਰੀਇੰਟਰਪ੍ਰੈਟ ਕਰਦੀ ਆ ਨਵੇਂ ਚੈਲੰਜਸ ਤੇ ਨਵੀਆਂ ਹਾਲਾਤਾਂ ਦੇ ਅਨੁਸਾਰ।
ਸਰਕਮਸਟੈਂਸਸ ਜਿਹੜੀਆਂ ਰਵਾਇਤਾਂ 100 ਸਾਲ ਪਹਿਲਾਂ ਬਣੀਆਂ, ਹੋ ਸਕਦਾ 100 ਸਾਲ ਤੋਂ ਇੱਕ ਦਿਨ ਪਹਿਲਾਂ ਉਹ ਰਵਾਇਤ ਨਹੀਂ ਸੀ, ਕਿਸੇ ਦਿਨ ਤਾਂ ਉਹ ਰਵਾਇਤ ਨਵੀਂ ਬਣੀ ਆ ਨਾ, ਠੀਕ ਹੈ ਨਾ, ਕਿਸੇ ਦਿਨ ਉਹਦਾ ਜਨਮ ਹੋਇਆ ਉਹ ਰਵਾਇਤ ਦਾ, ਕੋਈ ਇੱਕ ਸਪੈਸੀਫਿਕ ਡੇਟ ਤਾਂ ਹੈ ਉਹ ਰਵਾਇਤ ਦੀ। ਸੋ ਕੌਮ ਕਦੇ ਵੀ ਰਵਾਇਤਾਂ ਦੀ ਮੱਖੀ ਤੇ ਮੱਖੀ ਮਾਰ ਕੇ ਨਹੀਂ ਜਿਉਂਦੀ, ਰਵਾਇਤਾਂ ਲਗਾਤਾਰ ਰੀਇੰਟਰਪ੍ਰੈਟ ਹੁੰਦੀਆਂ, ਕਿਉਂਕਿ ਜਿਉਂ-ਜਿਉਂ ਸਮਾਂ ਪੈਂਦਾ ਜਾਂਦਾ, 18ਵੀਂ ਸਦੀ ਦੇ ਸਮਾਜਿਕ ਹਾਲਾਤ ਹੋਰ ਸੀ, 20ਵੀਂ ਸਦੀ ਦੇ ਹੋਰ ਸੀ, 21ਵੀਂ ਸਦੀ ਦੇ ਹੋਰ ਨੇ। ਅੱਜ ਅਸੀਂ ਇੱਕ ਤਰ੍ਹਾਂ ਨਾਲ ਬਹੁਤ ਡਿਜੀਟਲ ਲਾਈਫ ਵਿੱਚ ਰਹਿ ਰਹੇ ਹੈਗੇ ਆ। ਸੋ ਡਿਜੀਟਲ ਲਾਈਫ ਦੀਆਂ ਲੋੜਾਂ ਤੇ ਚੈਲੰਜਸ ਬਿਲਕੁਲ ਵੱਖਰੇ ਆ, ਉਹਦੇ ਵਿੱਚ ਸਿਧਾਂਤ ਨਾਲ ਕੰਪਰੋਮਾਈਜ਼ ਨਾ ਹੋਵੇ, ਪਰ ਜਿਹੜੀਆਂ ਰਵਾਇਤਾਂ ਨੇ ਉਹ ਰੀਇੰਟਰਪ੍ਰੈਟ ਹੁੰਦੀਆਂ ਪਹਿਲੀ ਗੱਲ। ਦੂਜੀ ਗੱਲ, ਜਿਹੜਾ ਇਹ ਕਿਹਾ ਜਾਂਦਾ ਵੀ ਸਿਰਫ ਧਾਰਮਿਕ ਸਜ਼ਾ ਲੱਗ ਸਕਦੀ ਆ, ਤਾਂ ਵਿਰਸਾ ਸਿੰਘ ਬਲਟੋਹਾ ਨੂੰ ਲਾਈ ਹੋਈ ਸਜ਼ਾ ਕੀ ਧਾਰਮਿਕ ਸਜ਼ਾ? ਉਹ ਵੀ ਰਾਜਨੀਤਿਕ ਸਜ਼ਾ। ਜਿਹੜਾ ਸਿੰਘ ਸਾਹਿਬ ਨੇ ਕਿਹਾ ਹੈਗਾ ਵੀ ਸੁਖਬੀਰ ਸਿੰਘ ਬਾਦਲ ਦਾ ਅਸਤੀਫਾ 3 ਦਿਨਾਂ ਵਿੱਚ ਪ੍ਰਵਾਨ ਕਰਕੇ ਦੱਸਿਆ ਜਾਵੇ, ਇਹ ਰਾਜਨੀਤਿਕ ਸਜ਼ਾ। ਜਿਹੜਾ ਸਿੰਘ ਸਾਹਿਬ ਨੇ ਕਿਹਾ ਵੀ ਅਕਾਲੀ ਦਲ ਨੂੰ ਮੁੜ ਤੋਂ ਜਥੇਬੰਦ ਕਰੋ, ਹੇਠਾਂ ਤੋਂ ਮੈਂਬਰਸ਼ਿਪ ਲਿਆਓ, ਇਹ ਵੀ ਰਾਜਸੀ ਫੈਸਲਾ। ਇਹ ਕੋਈ ਧਾਰਮਿਕ ਸਜ਼ਾ ਥੋੜਾ। ਜਦੋਂ ਸਿੰਘ ਸਾਹਿਬ ਉਸੇ ਫਸੀਲ ਤੋਂ ਲਗਭਗ 3 ਰਾਜਸੀ ਫੈਸਲੇ ਦੇ ਰਹੇ ਆ, ਵਿਰਸਾ ਸਿੰਘ ਬਲਟੋਹੇ ਵਾਲਾ ਹਨਾ, ਅਕਾਲੀ ਦਲ ਦੇ ਪ੍ਰਧਾਨ ਦਾ ਅਸਤੀਫਾ ਪ੍ਰਵਾਨ ਕਰਨ ਦਾ, ਤੇ ਅਕਾਲੀ ਦਲ ਨੂੰ ਮੁੜ ਤੋਂ ਮੈਂਬਰਸ਼ਿਪ ਸ਼ੁਰੂ ਕਰਕੇ ਇੱਕ ਨਵੀਂ ਕਮੇਟੀ ਬਣਾ ਦਿੱਤੀ ਹੈ, ਰਾਜਨੀਤਿਕ ਫੈਸਲਾ ਹੀ ਆ। ਬਿਲਕੁਲ ਹਨਾ, ਇਹ ਰਾਜਨੀਤਿਕ ਫੈਸਲੇ ਹੋਏ ਆ ਤਖਤ ਸਾਹਿਬ ਤੇ, ਔਰ ਇਹਦੇ ਵਿੱਚ ਕੋਈ ਇਹ ਨਹੀਂ ਹੈਗਾ ਵੀ ਰਵਾਇਤ ਨਹੀਂ ਹੈਗੀ। ਰਵਾਇਤਾਂ ਕ੍ਰੀਏਟ ਹੁੰਦੀਆਂ ਨੇ, ਰਵਾਇਤਾਂ ਨਵੇਂ ਚੈਲੰਜਸ ਔਰ ਨਵੀਆਂ ਹਾਲਾਤਾਂ ਦੇ ਹਿਸਾਬ ਨਾਲ ਰੀਇੰਟਰਪ੍ਰੈਟ ਹੁੰਦੀਆਂ। ਹਰ ਪੀੜ੍ਹੀ ਰਵਾਇਤਾਂ ਨੂੰ ਰੀਇੰਟਰਪ੍ਰੈਟ ਕਰਦੀ ਆ, ਉਹ ਇਤਿਹਾਸ ਦੀ ਉਸ ਸ਼ਾਨ ਨੂੰ ਕਾਇਮ ਰੱਖਦੀ ਆ, ਪਰ ਉਹਦੀ ਜਿਹੜੀ ਟੈਕਨੀਕਲ ਲੈਂਗੁਏਜ ਹੈਗੀ ਉਹ ਲਗਾਤਾਰ ਰੀਇੰਟਰਪ੍ਰੈਟ ਹੁੰਦੀ ਆ। तो इस फैसले दौरान 3 फैसले आए ने राजनीतिक, बेशक सजा उन्होंने धार्मिक लगी आ, पर 3 राजनीतिक फैसले अकाल तख्त वालों आए है ਜਿਹੜੇ ਇਹਨਾਂ 2 ਤਰੀਕ ਨੂੰ ਹੀ ਆਏ ਆ। ਵਿਰਸਾ ਸਿੰਘ ਵਾਲਾ ਪਹਿਲਾਂ ਆਇਆ ਸੀ, 2 ਆਏ ਹੈਗੇ ਆ। ਸੋ ਅਕਾਲ ਤਖਤ ਹੈ ਹੀ ਰਾਜਨੀਤਿਕ ਅਥਾਰਟੀ ਹੈ ਨਾ, ਬਿਲਕੁਲ। ਉਹਨੇ ਧਰਮ ਦੀ ਅਗਵਾਈ ਤੇ ਗੁਰਮਤ ਦੀਆਂ ਸੇਧਾਂ ਵਿੱਚ ਰਾਜਨੀਤੀ ਨੂੰ ਸੇਧ ਦੇਣੀ ਆ। ਉਹ ਰਾਜਨੀਤਿਕ ਫੈਸਲੇ ਲੈਣ ਵਾਲੀ ਸੰਸਥਾ ਹੀ ਹੈ। ਧਾਰਮਿਕ ਫੈਸਲੇ ਵਾਲੀ ਸੰਸਥਾ ਦਰਬਾਰ ਸਾਹਿਬ ਆ, ਜਿੱਥੋਂ ਗੁਰੂ ਗ੍ਰੰਥ ਸਾਹਿਬ ਦੀ ਅਗਵਾਈ 'ਚ ਅੱਗੇ ਕੰਮ ਚੱਲਦਾ ਹੈ। ਬਿਲਕੁਲ ਬਿਲਕੁਲ। ਇਹ ਆਈ ਥਿੰਕ ਬਹੁਤ ਸਾਰੇ ਲੋਕ ਕਈ ਵਾਰੀ ਰਲਗੜ ਕਰ ਜਾਂਦੇ ਦੋਨਾਂ ਹੀ ਚੀਜ਼ਾਂ ਨੂੰ, ਪਰ ਇਹ ਦੋਨਾਂ ਹੀ ਚੀਜ਼ਾਂ ਜਿਹੜੀਆਂ ਆ ਉਹ ਬਰਾਬਰ ਆ। ਸੋ ਤਖਤ ਸਾਹਿਬਾਨ ਦਾ ਉੱਥੇ ਹੋਣਾ ਦਰਬਾਰ ਸਾਹਿਬ ਦੇ ਹੁੰਦੇ ਹੋਏ ਉਹਦਾ ਮਕਸਦ ਹੀ ਜਿਹੜਾ ਉਹ ਇਹ ਆ ਵੀ ਗੁਰੂ ਸਾਹਿਬ ਨੂੰ ਹਾਜ਼ਰ ਨਾਜ਼ਰ ਜਾਣ ਕੇ ਉੱਥੋਂ ਜਿਹੜੀ ਆ ਰਾਜਸੀ ਕੰਮ ਜਿਹੜੇ ਉਹ ਤੁਸੀਂ ਕਰਨੇ ਆ। ਕੀ ਸਿੱਖ ਮਾਫ ਕਰ ਦੇਣਗੇ ਅਕਾਲੀਆਂ ਨੂੰ? ਦੇਖੋ, ਇਹ ਬੜਾ ਔਖਾ ਸਵਾਲ ਹੈਗਾ। ਸਿੱਖ ਪੰਥ ਵਿੱਚ ਜਿੰਨੀ ਨਫ਼ਰਤ ਹੈ ਅਕਾਲੀਆਂ ਦੇ ਖਿਲਾਫ, ਸੋ ਉਹ ਬਹੁਤ ਪਤਾ ਨਹੀਂ ਮਾਫ ਕਰਨੇ ਜਾਂ ਨਾ ਕਰਨ, ਪਰ ਜੇ ਗੁੱਸਾ ਠੰਡਾ ਵੀ ਹੋਇਆ ਸਿੱਖਾਂ ਦਾ ਤਾਂ ਹਾਲੇ ਟਾਈਮ ਲੱਗੂਗਾ, ਕਿਉਂਕਿ ਜਿੰਨੇ ਵੱਡੇ ਗੁਨਾਹ ਕੀਤੇ ਆ। ਸੋ ਸਿੱਖ ਪੰਥ ਦਾ ਬਹੁਤ ਵੱਡਾ ਹਿੱਸਾ ਜਿਹੜਾ ਧਾਰਮਿਕ ਤੌਰ ਤੇ ਜਜ਼ਬਾਤੀ ਔਰ ਧਾਰਮਿਕ ਤੌਰ ਤੇ ਰੂਹਾਨੀਅਤ ਨਾਲ ਜੁੜਿਆ ਹੋਇਆ, ਸੋ ਉਹ ਇਹਨਾਂ ਤੋਂ ਦੂਰ ਹੋ ਗਿਆ। ਸੋ ਉਹਨਾਂ ਨੂੰ ਲੱਗਦਾ ਵੀ ਇਹਨਾਂ ਨੇ ਗੁਰੂ ਗ੍ਰੰਥ ਸਾਹਿਬ ਤੇ ਸਿੱਖ ਪੰਥ ਦਾ ਸਹਾਰਾ ਲੈ ਕੇ ਵੀ ਬਹੁਤ ਵੱਡੇ ਆ ਜਿਹੜੇ ਗੁਨਾਹ ਕਰੇ ਹੈਗੇ। ਉਹ ਗੁਨਾਹ ਜਿਸ ਤਰ੍ਹਾਂ ਹੁਣ ਤੁਸੀਂ ਦੇਖੋ ਵੀ KPS ਗਿੱਲ ਨੂੰ ਆਪਾਂ ਜਿਸ ਤਰ੍ਹਾਂ ਇੱਕ ਤਰ੍ਹਾਂ ਨਾਲ ਜ਼ਾਲਮ ਕਿਸਮ ਦਾ ਵਿਅਕਤੀ ਕਹਿੰਦੇ ਹਾਂ। KPS ਗਿੱਲ ਦੀ ਬਾਰੇ ਇੱਕ ਜੀਵਨੀ ਕਿਸੇ ਪੱਤਰਕਾਰ ਨੇ ਲਿਖੀ ਹੈਗੀ ਆ, ਪੈਰਾਮਾਊਂਟ ਕੌਪ। ਉਸ ਪੈਰਾਮਾਊਂਟ ਕੌਪ ਵਿੱਚ ਉਹ ਪੱਤਰਕਾਰ ਲਿਖਦਾ ਵੀ KPS ਗਿੱਲ ਨੇ ਮੈਨੂੰ ਪ੍ਰਕਾਸ਼ ਸਿੰਘ ਬਾਦਲ ਬਾਰੇ ਟਿੱਪਣੀਆਂ ਕਰੀਆਂ। ਸੋ ਪ੍ਰਕਾਸ਼ ਸਿੰਘ ਬਾਦਲ ਬਾਰੇ KPS ਗਿੱਲ ਕਹਿੰਦਾ ਹੀ ਇਜ਼ ਦੀ ਮੋਸਟ ਸ਼ਰੀਊਡ ਮੈਨ, ਹਨਾ। ਕਹਿੰਦਾ ਵੀ ਜਿਹੜਾ ਆਪਣੇ ਹੀ ਲੋਕਾਂ ਤੋਂ ਵੋਟਾਂ ਲੈ ਕੇ ਉਹਨਾਂ ਦੀ ਪਿੱਠ ਵਿੱਚ ਛੁਰਾ ਮਾਰ ਰਿਹਾ, ਹੀ ਇਜ਼ ਦੀ ਮੋਸਟ ਸ਼ਰੀਊਡ ਮੈਨ। ਇਹ KPS ਗਿੱਲ ਦੀ ਟਿੱਪਣੀ ਆ ਪ੍ਰਕਾਸ਼ ਸਿੰਘ ਬਾਦਲ ਬਾਰੇ, ਹਨਾ। ਹੁਣ ਜਿਹੜੇ ਬੰਦੇ ਨੇ ਹਜ਼ਾਰਾਂ ਸਿੱਖਾਂ ਦਾ ਕਤਲੇਆਮ ਕਰਿਆ, ਹਨਾ, ਸੋ ਉਹ ਪ੍ਰਕਾਸ਼ ਸਿੰਘ ਬਾਦਲ ਨੂੰ ਸ਼ਰੀਊਡ ਪੋਲੀਟੀਸ਼ੀਅਨ ਕਹਿ ਰਿਹਾ। It means there is something very dangerous in ਪ੍ਰਕਾਸ਼ ਸਿੰਘ ਬਾਦਲ, ਤੇ ਉਹਦੇ ਸਮੁੱਚੀ ਰਾਜਨੀਤੀ ਵਿੱਚ ਕਿੰਨਾ ਖਤਰਨਾਕ ਜਿਹੜੇ ਬੀਜ ਆ ਪਾਏ ਹੋਏ ਨੇ, ਹਨਾ। ਸੋ ਸਿੱਖ ਕੌਮ ਨੇ ਉਹ ਬੀਜ ਦੇਖੇ ਹੀ ਨਹੀਂ, ਉਹ ਹੰਢਾਏ ਆ। ਕਿਸ ਤਰ੍ਹਾਂ ਪੰਥਕ ਜਜ਼ਬੇ ਵਾਲੇ ਸਿੱਖਾਂ ਨੂੰ ਫੜ ਕੇ ਜੇਲ੍ਹਾਂ ਵਿੱਚ ਡੱਕਿਆ ਗਿਆ, ਕਿਸ ਤਰ੍ਹਾਂ ਸਿੱਖਾਂ ਦਾ ਕਤਲੇਆਮ ਹੋਇਆ, ਕਿਸ ਤਰ੍ਹਾਂ ਸਿੱਖਾਂ ਦੇ ਕਾਤਲ ਪੁਲਿਸ ਅਫਸਰਾਂ ਨੂੰ ਵੱਡੇ ਅਹੁਦੇ ਦਿੱਤੇ ਗਏ, ਔਰ ਕਿਸ ਤਰ੍ਹਾਂ ਸਿੱਖਾਂ ਨੂੰ ਵਾਰ-ਵਾਰ ਜਲੀਲ ਕੀਤਾ ਗਿਆ। ਇਹ ਕੌਮ ਇੰਨੀ ਛੇਤੀ ਨਹੀਂ ਭੁਲਾਏਗੀ, ਹਨਾ। ਸੋ ਇਹ ਬਹੁਤ ਟਾਈਮ ਲੱਗਣਾ। ਉਹ ਹੈਗਾ ਵੀ ਜੇ ਰਿਵਾਈਵਲ ਪੰਥਕ ਜਜ਼ਬੇ ਨਾਲ ਹੁੰਦਾ,
ਜੇ ਉਹ ਧਰਮ ਦੀ ਓਟ ਵਿੱਚ ਆ ਜਾਂਦੇ ਆ, ਇਹ ਸਾਰੀ ਟੀਮ ਪਿੱਛੇ ਹਟ ਜਾਂਦੀ ਆ। ਇੱਕ ਨਵੀਂ ਪੰਥਕ ਸੋਚ ਵਾਲੀ ਯੰਗ ਐਂਡ ਬਜ਼ੁਰਗ ਲੀਡਰਸ਼ਿਪ ਆ ਜਿਹੜੀ ਇਮਰਜ ਹੁੰਦੀ ਆ, ਤਾਂ ਹੋ ਸਕਦਾ ਹੈ ਉਸ ਨਵੇਂ ਢਾਂਚੇ ਨੂੰ ਸਿੱਖ ਕਿਸੇ ਢੰਗ ਨਾਲ ਜਿਹੜੀ ਹੈਗੀ ਪ੍ਰਵਾਨਗੀ ਦੇ ਦੇਣ, ਪਰ ਇਹਨਾਂ ਲੋਕਾਂ ਨੂੰ ਪ੍ਰਵਾਨਗੀ ਮਿਲਣੀ ਬਹੁਤ ਔਖੀ ਹੈ। ਨਹੀਂ, ਬਿਲਕੁਲ ਲੋਕਾਂ ਦਾ ਮਨ ਬਿਲਕੁਲ ਇਹਨਾਂ ਤੋਂ ਆ। ਕੀ ਇਹ ਸਾਰੀ ਘਟਨਾਕ੍ਰਮ ਦੇ ਨਾਲ ਜੋ ਕੁਛ ਇਹ ਵਾਪਰਿਆ ਆ, ਕੀ ਅਕਾਲੀ ਦਲ ਦੀ ਲੀਡਰਸ਼ਿਪ ਦਾ ਹੰਕਾਰ ਟੁੱਟ ਸਕੇਗਾ? ਦੇਖੋ, ਜਥੇਦਾਰ ਸਾਹਿਬਾਨ ਨੇ ਜਾਂ ਸ਼੍ਰੀ ਅਕਾਲ ਤਖਤ ਸਾਹਿਬ ਦੀ ਸੰਸਥਾ ਨੇ ਉਹ ਹੰਕਾਰ ਤੋੜਨ ਦਾ ਇੱਕ ਵੱਡਾ ਕਾਰਜ ਤਾਂ ਕਰਿਆ ਹੈ। ਹੁਣ ਇਹ ਬੰਦੇ ਦੀ ਜਿਹੜੀ ਆਦਮੀਅਤ ਔਰ ਇਨਸਾਨੀਅਤ ਜਾਂ ਹਿਊਮਨਿਜ਼ਮ ਤੇ ਡਿਪੈਂਡ ਕਰਦਾ ਵੀ ਉਹ ਜਿਹੜੀਆਂ ਸ਼ਖਸੀਅਤਾਂ ਨੇ ਉਹ ਸ਼੍ਰੀ ਅਕਾਲ ਤਖਤ ਸਾਹਿਬ ਦੇ ਇਸ ਸੰਦੇਸ਼ ਨੂੰ ਐਜ਼ ਏ ਹਿਊਮਨ ਬੀਇੰਗ ਸਮਝਦੀਆਂ ਕਿ ਨਹੀਂ। ਜੇ ਉਹ ਹਲੇ ਵੀ ਆਪਾਂ ਕਹਿ ਸਕਦੇ ਮੋਟੀ ਚਮੜੀ ਵਾਲੇ ਆ ਵੀ ਦੋ ਪਈਆਂ ਕਿੱਧਰ ਗਈਆਂ ਸਦਕੇ ਢੂਹੀਏ, ਤਾਂ ਫੇਰ ਮੈਂ ਨਹੀਂ ਕਹਿ ਸਕਦਾ ਵੀ ਉਹ ਸਮਝਾਂਗੇ। ਸੋ ਜੇ ਉਹ ਬਕਾਇਦਾ ਹੀ ਸੈਂਸਿਟਿਵ ਨੇ, ਜੇ ਉਹਨਾਂ ਨੂੰ ਸਿੱਖੀ ਨਾਲ ਪਿਆਰ ਹੈ, ਜੇ ਗੁਰੂ ਸਾਹਿਬ ਦਾ ਭਉ ਭਾਵ ਨਹੀਂ ਆ, ਜੇ ਅਕਾਲ ਤਖਤ ਸਾਹਿਬ ਦੀ ਸੰਸਥਾ ਦਾ ਮਾਣ ਹੈ, ਤਾਂ ਉਹਨਾਂ ਦਾ ਹੰਕਾਰ ਆ ਜਿਹੜਾ ਉਹਨਾਂ ਨੂੰ ਤੋੜਨਾ ਪੈਣਾ। ਸੋ ਜੇ ਉਹ ਨਹੀਂ ਤੋੜਦੇ ਤਾਂ ਸਿੱਖ ਪੰਥ ਨੇ ਤਾਂ ਉਹਨਾਂ ਨੂੰ ਇੱਕ ਤਰ੍ਹਾਂ ਨਾਲ ਹੂੰਝ ਕੇ ਸਿੱਟ ਹੀ ਦਿੱਤੇ ਆ। ਉਹਨਾਂ ਦੇ ਰਿਵਾਈਵਲ ਦਾ ਜੇ ਕੋਈ ਚਾਂਸ ਹੈਗਾ ਵੀ ਆ ਤਾਂ ਉਹ ਵੀ ਖਤਮ ਹੋ ਜਾਏਗਾ। ਸੋ ਉਹਨਾਂ ਨੂੰ ਆਪਣਾ ਹੰਕਾਰ ਆ ਜਿਹੜਾ ਤੋੜਨਾ ਪਵੇਗਾ, ਉਹਨਾਂ ਨੂੰ ਗੁਰੂ ਪੰਥ ਦੀ ਸ਼ਰਨ ਵਿੱਚ ਆਉਣਾ ਪਵੇਗਾ, ਗੁਰੂ ਗ੍ਰੰਥ ਦੀ ਸ਼ਰਨ ਵਿੱਚ ਆਉਣਾ ਪਵੇਗਾ, ਪੰਥ ਦੇ ਹਿੱਤਾਂ ਲਈ ਰਾਜਨੀਤੀ ਕਰਨੀ ਪਵੇਗੀ। ਸੋ ਜਿਹੜਾ ਰਿਵਾਈਵਲ ਆ, ਰਿਵਾਈਵਲ ਫॉर ਵਟ, ਕਾਦੇ ਲਈ? ਕੀ ਸਿਰਫ ਇਲੈਕਟੋਰਲ ਪੋਲਿਟਿਕਸ ਲਈ ਰਿਵਾਈਵਲ ਕਰਨਾ ਜਾਂ ਸਿੱਖਾਂ ਦੇ ਹਿੱਤਾਂ ਲਈ ਰਿਵਾਈਵਲ ਕਰਨਾ? ਸੋ ਜੇ ਅਕਾਲੀ ਦਲ ਦਾ ਰਿਵਾਈਵਲ ਸਿਰਫ ਇਲੈਕਟੋਰਲ ਪੋਲਿਟਿਕਸ ਲਈ ਹੁੰਦਾ ਤਾਂ ਉਹ ਰਿਵਾਈਵਲ ਨਹੀਂ ਹੋਵੇਗਾ, ਅਕਾਲੀ ਦਲ ਦਾ ਰਿਵਾਈਵਲ ਨਹੀਂ ਹੋਵੇਗਾ। ਜੇ ਉਹ ਕਿਤੇ ਸਿੱਖਾਂ ਦੇ ਹਿੱਤਾਂ ਲਈ ਜਥੇਬੰਦ ਕਰਦੇ ਆ, ਸੋ ਜਦੋਂ ਅਕਾਲੀ ਦਲ ਦਾ ਗਠਨ ਹੋਇਆ 1920 ਵਿੱਚ 23 ਵਿੱਚ ਜਾ ਕੇ, ਉਸ ਵੇਲੇ ਅਕਾਲੀ ਦਲ ਇਲੈਕਟੋਰਲ ਪੋਲਿਟਿਕਸ ਲਈ ਨਹੀਂ ਬਣਿਆ ਸੀ। ਇਹ ਵੀ ਰਵਾਇਤਾਂ ਟੁੱਟੀਆਂ ਨੇ ਨਾ, ਜਿਹੜਾ ਕਹਿੰਦੇ ਨੇ ਵੀ ਰਵਾਇਤਾਂ। ਔਰ ਅਕਾਲੀ ਦਲ ਇਲੈਕਸ਼ਨਾਂ ਜਿੱਤਣ ਲਈ ਨਹੀਂ ਆਇਆ ਸੀ, ਨਹੀਂ ਬਣਿਆ ਸੀ। ਦੇਖੋ, ਸਮੁੱਚੀ ਅਕਾਲੀ ਲੀਡਰਸ਼ਿਪ ਨੇ ਜਦੋਂ ਪਹਿਲਾਂ ਚੋਣਾਂ ਲੜੀਆਂ ਕਾਂਗਰਸ ਵੱਲੋਂ ਲੜੀਆਂ, ਚਾਹੇ ਉਹ ਬਾਬਾ ਖੜਕ ਸਿੰਘ ਸੀ, ਚਾਹੇ ਪ੍ਰਕਾਸ਼ ਸਿੰਘ ਬਾਦਲ ਸੀ, ਜਾਂ ਹੋਰ ਜਿੰਨੀ ਵੱਡੀ ਲੀਡਰਸ਼ਿਪ ਆ, ਉਹ ਕਾਂਗਰਸ ਵੱਲੋਂ ਚੋਣ ਲੜਦੇ ਰਹੇ ਆ। ਇਹ ਤਾਂ ਫਿਰ ਜਦੋਂ ਸੱਤਾ ਦੀ ਲਾਲਸਾ ਆ ਗਈ, ਕਰਪਟ ਪ੍ਰੈਕਟਿਸਿਸ ਆ ਗਈਆਂ ਰਾਜਨੀਤੀ ਵਿੱਚ, ਧਰਮ ਨਾਲੋਂ ਰਿਸ਼ਤਾ ਟੁੱਟ ਗਿਆ, ਉਦੋਂ ਫਿਰ ਅਕਾਲੀ ਦਲ ਚੋਣਾਂ ਲੜਨ ਲੱਗਿਆ। ਸੋ ਅਕਾਲੀ ਦਲ ਦਾ ਰਿਵਾਈਵਲ ਜੇ ਸਿਰਫ ਤੇ ਸਿਰਫ ਤੁਸੀਂ ਚੋਣਾਂ ਲੜਨ ਲਈ ਕਰਨਾ, ਜਿਹੜਾ ਕਿ ਪਿਛਲੇ 30-35 ਸਾਲ ਤੋਂ ਇਹ ਕਰਦੇ ਰਹੇ ਆ, ਸੋ ਉਹ ਰਿਵਾਈਵਲ ਨਹੀਂ ਹੋਵੇਗਾ। ਉਹਨਾਂ ਨੂੰ ਪੰਥ ਦੇ ਪਹਿਰੇਦਾਰ, ਪੰਥ ਦੇ ਸਪੋਕਸਮੈਨ ਤੇ ਪੰਥ ਦੇ ਹਿੱਤਾਂ ਦੀ ਰਾਖੀ ਕਰਨ ਵਾਲੇ ਬਣਨਾ ਪਵੇਗਾ। ਸੋ ਹੋ ਸਕਦਾ 1 ਜਾਂ 2 ਇਲੈਕਸ਼ਨਾਂ ਉਹ ਨਾ ਜਿੱਤਣ, ਪਰ ਜਦੋਂ ਉਹ ਪੰਥ ਨੇ ਉਹਨਾਂ ਨੂੰ ਪ੍ਰਵਾਨ ਕਰ ਲਿਆ ਤਾਂ ਇਹ ਵੀ ਕ੍ਰਿਸ਼ਮਾ ਵੀ ਉਹ 100 ਸੀਟਾਂ ਵਿੱਚ ਜਿੱਤ ਜਾਣ। ਜੀ ਬਿਲਕੁਲ ਬਦਲ ਜਾਂਦੀਆਂ ਇਹ ਚੀਜ਼ਾਂ। ਅਕਾਲੀ ਦਲ ਦੀ ਪੁਨਰ ਸੁਰਜੀਤੀ ਹੋ ਸਕੇ ਕਿ ਜਾਂ ਇਹਨਾਂ ਨੂੰ ਕੀ ਕਰਨਾ ਚਾਹੀਦਾ? ਜਿਹੜੇ ਉਹਨਾਂ ਦੇ ਨਾਲ ਜੁੜੇ ਵੀ ਆ ਲੋਕ, ਉਹ ਕਿੱਦਾਂ ਦੇਖ ਰਹੇ ਆ ਪੂਰੇ ਇਹਨਾਂ ਹਾਲਾਤਾਂ ਨੂੰ? ਹੁਣ ਇੱਕ ਤਾਂ ਪੰਥ ਦੀ ਕਚਹਿਰੀ ਵਿੱਚ ਆਉਣਾ ਪਵੇਗਾ, ਜਿਹੜਾ ਪੰਥ ਤੋਂ ਦੂਰ ਹੋਏ ਆ, ਜਿਹੜੀ ਉਹ ਕਰਪਟ ਪੋਲਿਟਿਕਸ ਆ, ਉਹਦਾ ਰਾਹ ਛੱਡਣਾ ਪਵੇਗਾ। ਜਿਹੜੀ ਕੈਲਕੂਲੇਟਿਵ ਪੋਲਿਟਿਕਸ ਆ, ਜਿਹੜੀ ਸਿਰਫ ਇਲੈਕਸ਼ਨ ਬੇਸਡ ਪੋਲਿਟਿਕਸ ਆ, ਉਹਦਾ ਰਾਹ ਛੱਡਣਾ ਪਵੇਗਾ। ਅਕਾਲੀ ਦਲ ਇਲੈਕਸ਼ਨ ਬੇਸਡ ਪੋਲਿਟਿਕਸ ਨਹੀਂ ਹੈਗਾ। ਸੋ ਅਕਾਲੀ ਲੀਡਰਸ਼ਿਪ ਨੂੰ ਪੰਥ ਦੇ ਪਹਿਰੇਦਾਰ ਬਣਨਾ ਪਵੇਗਾ। ਬਹੁਤ ਸਹਿਜ ਨਾਲ ਤੇ ਸਪਸ਼ਟਤਾ ਨਾਲ ਜਿਹੜੀ ਜਥੇਬੰਦੀ ਉਸਾਰਨੀ ਪਵੇਗੀ। ਬਹੁਤ ਟਰਾਂਸਪੇਰੈਂਸੀ, ਇਮਾਨਦਾਰੀ ਤੇ ਬਹੁਤ ਰੂਹਾਨੀਅਤ ਭਰਪੂਰ ਢੰਗ ਦੇ ਜਿਹੜੇ ਲੋਕ ਨੇ ਉਹਨਾਂ ਨੂੰ ਸਫਾ ਵਿੱਚ ਲਿਆਉਣਾ ਪਵੇਗਾ। ਇਹ ਜਿਹੜੇ ਅਮੀਰ ਘਰਾਂ ਦੇ ਕਾਕੇ ਆ, ਇਹ ਅਕਾਲੀ ਲੀਡਰਾਂ ਦੇ ਪੁੱਤ ਭਤੀਜੇ ਲੀਡਰਸ਼ਿਪ ਵਿੱਚ ਆਏ ਆ, ਜਿਨ੍ਹਾਂ ਨੂੰ ਪੰਥਕ ਰਵਾਇਤਾਂ ਦਾ ਪਤਾ ਹੀ ਕੱਖ ਨਹੀਂ। ਈਵਨ ਸੁਖਬੀਰ ਸਿੰਘ ਬਾਦਲ ਨੂੰ ਵੀ ਤੁਸੀਂ ਦੇਖੋ, 2008 ਵਿੱਚ ਸੁਖਬੀਰ ਸਿੰਘ ਬਾਦਲ ਪ੍ਰਧਾਨ ਬਣਦੇ ਆ ਅਕਾਲੀ ਦਲ ਦੇ। PAP ਕੰਪਲੈਕਸ ਵਿੱਚ ਇੱਕ ਵੱਡੀ ਇਹਨਾਂ ਨੇ ਪਾਰਟੀ ਰੱਖੀ ਆ ਵੀ ਸੁਖਬੀਰ ਸਿੰਘ ਬਾਦਲ ਅਕਾਲੀ ਦਲ ਦੇ ਪ੍ਰਧਾਨ ਬਣ ਗਏ। ਉਦੋਂ ਦਾ ਹਿੰਦੂ ਦੇ ਸੀਗੇ ਸੀਨੀਅਰ ਜਰਨਲਿਸਟ ਸੀ ਸਰਬਜੀਤ ਪੰਧੇਰ ਸੀਗੇ, ਉਹ ਜਲੰਧਰ ਵਿੱਚ ਤੈਨਾਤ ਸੀ। ਸਰਬਜੀਤ ਪੰਧੇਰ ਨੇ ਸੁਖਬੀਰ ਸਿੰਘ ਬਾਦਲ ਨੂੰ ਵੈਸੇ ਹੀ ਜਿੱਦਾਂ ਨਾਰਮਲੀ ਇਹ ਪੁੱਛ ਲਿਆ ਵੀ ਅਕਾਲੀ ਦਲ ਜਿਹੜਾ ਹੈਗਾ ਉਹ ਸ਼੍ਰੀ ਅਨੰਦਪੁਰ ਸਾਹਿਬ ਦੇ ਮਤੇ ਤੇ ਅੱਗੇ ਵਧੇਗਾ ਤੁਹਾਡੀ ਰਾਜ ਵਿੱਚ, ਤੁਹਾਡੀ ਰਹਿਨੁਮਾਈ ਹੇਠ? ਤੇ ਸੁਖਬੀਰ ਸਿੰਘ ਬਾਦਲ ਕਹਿੰਦੇ ਹਾਂ ਜੀ ਬਿਲਕੁਲ ਇਸ ਤਾਂ ਅਨੰਦਪੁਰ ਦੇ ਮਤੇ ਤੇ ਵਧੂਗੇ। ਤੇ ਉਹ ਕਹਿੰਦਾ ਵੀ ਕਿਹੜੇ ਅਨੰਦਪੁਰ ਦਾ ਮਤਾ, 1972 ਵਾਲਾ ਕਿ 1978 ਵਾਲਾ? ਇੱਕਦਮ ਸੁਖਬੀਰ ਸਿੰਘ ਬਾਦਲ ਚੁੱਪ ਕਰ ਗਿਆ, ਕਹਿੰਦਾ ਭਾਜੀ ਮੈਨੂੰ ਇਸ ਬਾਰੇ ਕੱਖ ਵੀ ਪਤਾ ਹੈ ਨਹੀਂ।
ਮੈਂ ਤਾਂ ਇੱਥੇ ਪ੍ਰਧਾਨ ਬਣਿਆ, ਮੈਂ ਤਾਂ ਤੁਹਾਨੂੰ ਜਸ਼ਨਾਂ ਦੀ ਇੱਕ ਪਾਰਟੀ ਦੇਣ ਆਇਆ ਤੇ ਤੁਸੀਂ ਪਾਰਟੀ ਇੰਜੋਏ ਕਰੋ। ਮੈਨੂੰ ਨਹੀਂ ਪਤਾ ਵੀ 72 ਦਾ ਮਤਾ ਕੀ ਹੈ ਤੇ 78 ਦਾ ਮਤਾ ਕੀ ਹੈ। ਦੇਖ ਲਓ, ਜਿਸ ਅਕਾਲੀ ਦਲ ਦੇ ਪ੍ਰਧਾਨ ਨੂੰ ਇਹ ਨਹੀਂ ਪਤਾ ਵੀ ਸਾਡਾ ਇਤਿਹਾਸ ਕੀ ਆ ਔਰ ਅਸੀਂ ਕਿੱਥੋਂ ਆਏ ਆ, ਸਾਡੀਆਂ ਪੋਲੀਟੀਕਲ ਪੋਜੀਸ਼ਨਾਂ ਕੀ ਸੀ, ਤੇ ਉਹਦੀ ਜਿਹੜੀ ਬਾਕੀ ਉਹਦੇ ਨਾਲ ਲੋਕ ਜੁੜੇ ਆ ਜਿਹੜੇ ਸਿਰਫ ਐਮਐਲਏ ਬਣਨ, ਚੇਅਰਮੈਨ ਬਣਨ ਤੇ ਗੱਡੀਆਂ ਤੇ ਪ੍ਰਧਾਨ ਲਿਖਾਉਣ ਵਾਲੇ ਚੱਕਰ ਚ ਆਏ ਹੈਗੇ ਆ, ਜਿਨ੍ਹਾਂ ਨੂੰ ਪੰਥਕ ਰਵਾਇਤਾਂ ਦਾ ਨਹੀਂ ਪਤਾ, ਜਿਨ੍ਹਾਂ ਨੂੰ ਇਹ ਨਹੀਂ ਪਤਾ ਵੀ ਸਾਡੇ ਬਜ਼ੁਰਗ 5-5 6-6 ਸਾਲ ਧਰਮ ਯੁੱਧ ਮੋਰਚੇ ਦੌਰਾਨ ਜੇਲ੍ਹਾਂ 'ਚ ਰਹੇ ਆ, ਜਿਨ੍ਹਾਂ ਨੂੰ ਇਹ ਨਹੀਂ ਪਤਾ ਵੀ ਸਾਡੀਆਂ ਪੁੱਤਾਂ ਦੀਆਂ ਲਾਸ਼ਾਂ ਇੱਥੇ ਨਹਿਰਾਂ ਦੇ ਕੰਢਿਆਂ ਤੇ ਤੁਰਦੀਆਂ ਰਹੀਆਂ ਨੇ। ਸੋ ਉਹ ਰਾਜਨੀਤੀ ਕਰਨ ਦੇ ਯੋਗ ਨਹੀਂ ਨੇ ਜਿਹੜੇ ਉਸ ਸਮੁੱਚੇ ਇਤਿਹਾਸਕ ਪ੍ਰੋਸੈਸ ਵਿੱਚੋਂ ਲੰਘ ਕੇ ਆਉਣਗੇ। ਅਕਾਲੀ ਦਲ ਦੀ ਪੁਨਰ ਸੰਜੀਤੀ ਉਹਨਾਂ ਲੀਹਾਂ ਤੇ ਹੋਵੇਗੀ, ਵਰਨਾ ਨਹੀਂ ਹੋ ਸਕੇਗੀ। ਜੀ ਪ੍ਰਕਾਸ਼ ਬਾਦਲ ਹੁਣਾਂ ਨੂੰ ਫਖਰੇ ਕੌਮ ਦਾ ਖਿਤਾਬ ਦਿੱਤਾ ਗਿਆ ਸੀਗਾ, ਪਰ ਇਸ ਪੂਰੀ ਕਾਰਵਾਈ ਦੇ ਵਿੱਚ ਉਹ ਵਾਪਸ ਜਿਹੜਾ ਉਹ ਲੈ ਲਿਆ ਗਿਆ, ਇਸ ਨੂੰ ਕਿੱਦਾਂ ਦੇਖੀਏ? ਹਾਂਜੀ, ਇਹ ਬਹੁਤ ਹੀ ਸਵਾਗਤਯੋਗ ਕਦਮ ਹੈਗਾ। ਸੋ ਜਿਹੜਾ ਬਹੁਤ ਜ਼ਿਆਦਾ ਪੋਜ਼ਿਟਿਵ ਉਸ ਦਿਨ ਫੈਸਲਾ ਆਇਆ, ਸੋ ਪ੍ਰਕਾਸ਼ ਸਿੰਘ ਬਾਦਲ ਤੋਂ ਫਖਰੇ ਕੌਮ ਦਾ ਜਿਹੜਾ ਖਿਤਾਬ ਆ ਉਹ ਵਾਪਸ ਲੈਣਾ ਸੀ, ਕਿਉਂਕਿ ਪ੍ਰਕਾਸ਼ ਸਿੰਘ ਬਾਦਲ ਜਿਸ ਤਰ੍ਹਾਂ ਕਿ ਸੁਖਬੀਰ ਸਿੰਘ ਬਾਦਲ ਨੇ ਇਹ ਗੁਨਾਹ ਮੰਨੇ ਆ ਵੀ ਅਸੀਂ ਜਥੇਦਾਰ ਸਾਹਿਬਾਨਾਂ ਨੂੰ ਆਪਣੇ ਘਰੇ ਬੁਲਾ ਕੇ ਡਰਾ ਧਮਕਾ ਕੇ ਫੈਸਲਾ ਕਰਾਇਆ। ਉਹ ਫਖਰੇ ਕੌਮ ਦਾ ਜਿਹੜਾ ਅਵਾਰਡ ਹੈ ਉਹ ਵੀ ਡਰਾ ਧਮਕਾ ਕੇ ਲਿਆ ਗਿਆ ਸੀ। ਹੀ ਡਿਡ ਨਾਟ ਡਿਜ਼ਰਵ ਦੈਟ। ਪ੍ਰਕਾਸ਼ ਸਿੰਘ ਬਾਦਲ ਉਸਦੇ ਕਾਬਲ ਨਹੀਂ ਸੀ। ਧੱਕੇ ਨਾਲ, ਸਰਕਾਰੀ ਧੌਂਸ ਨਾਲ ਤੇ ਦਹਿਸ਼ਤ ਨਾਲ ਆ ਜਿਹੜਾ ਉਹ ਫਖਰੇ ਕੌਮ ਦਾ ਅਵਾਰਡ ਲਿਆ ਗਿਆ ਸੀ। ਸਿੱਖ ਕੌਮ ਵਿੱਚ ਫਖਰੇ ਕੌਮ ਦਾ ਅਵਾਰਡ ਉਹਨਾਂ ਲੋਕਾਂ ਨੂੰ ਦਿੱਤਾ ਜਾਂਦਾ ਜਿਨ੍ਹਾਂ ਨੇ ਇਤਿਹਾਸ ਦੇ ਵਹਿਣ ਮੋੜੇ ਹੋਣ। ਜਦੋਂ ਕੌਮ ਤੇ ਸੰਕਟ ਆਇਆ ਹੋਇਆ ਸੀ, ਜਿਨ੍ਹਾਂ ਲੋਕਾਂ ਨੇ ਇਤਿਹਾਸ ਦੇ ਵਹਿਣ ਮੋੜੇ ਆ, ਸੋ ਫਖਰੇ ਕੌਮ ਉਹ ਆ ਪ੍ਰਕਾਸ਼ ਸਿੰਘ ਬਾਦਲ ਨੇ। ਸੋ ਜੇ ਸਿੱਖ ਪੰਥ ਵਿੱਚ ਫਖਰੇ ਕੌਮ ਦਾ ਅਵਾਰਡ ਕਿਸੇ ਨੂੰ ਮਿਲਣਾ ਚਾਹੀਦਾ ਤਾਂ ਉਹ ਸ਼ਹੀਦ ਭਾਈ ਬੇਅੰਤ ਸਿੰਘ, ਸ਼ਹੀਦ ਭਾਈ ਸਤਵੰਤ ਸਿੰਘ ਤੇ ਸ਼ਹੀਦ ਭਾਈ ਕੇਹਰ ਸਿੰਘ ਨੂੰ ਮਿਲਣਾ ਚਾਹੀਦਾ, ਜਿਨ੍ਹਾਂ ਨੇ 20ਵੀਂ ਸਦੀ ਵਿੱਚ ਇਤਿਹਾਸ ਦਾ ਵਹਿਣ ਮੋੜਿਆ ਔਰ ਸਿੱਖਾਂ ਨੂੰ ਮੁੜ ਕੇ ਸਿਰ ਚੁੱਕ ਕੇ ਜਿਉਣ ਦਾ ਜਿਹੜਾ ਵੱਲ ਸਿਖਾਇਆ। ਸੋ 3 ਸ਼ਹੀਦ ਨੇ ਜਿਹੜੇ ਫਖਰੇ ਕੌਮ ਆ ਸਾਡੇ। ਬੇਸ਼ੱਕ ਉਹ ਤੋਂ ਬਾਅਦ ਮਹਾਨ ਸ਼ਹਾਦਤਾਂ ਹੋਈਆਂ, ਪਰ ਉਹਨਾਂ ਦੀ ਸ਼ਹਾਦਤ ਨੇ ਜਿਹੜਾ ਕੌਮ ਦਾ ਇੱਕ ਤਰ੍ਹਾਂ ਨਾਲ ਇਤਿਹਾਸ ਪਲਟਿਆ, ਉਸ ਇਤਿਹਾਸਕ ਵਰਤਾਰੇ ਨੂੰ ਉਹ ਤਿੰਨਾਂ ਨੂੰ ਫਖਰੇ ਕੌਮ ਆ ਜਿਹੜਾ ਮਿਲਿਆ। ਸੋ ਪ੍ਰਕਾਸ਼ ਸਿੰਘ ਬਾਦਲ ਫਖਰੇ ਕੌਮ ਨਹੀਂ ਸੀ। ਸੋ ਉਹਨਾਂ ਤੋਂ ਜਿਹੜਾ ਅਵਾਰਡ ਵਾਪਸ ਲਿਆ ਗਿਆ ਉਹ ਬਹੁਤ ਚੰਗਾ ਤੇ ਬਹੁਤ ਸ਼ਲਾਘਾਯੋਗ ਫੈਸਲਾ ਸ੍ਰੀ ਅਕਾਲ ਤਖਤ ਸਾਹਿਬ ਦਾ। ਜੀ ਨਹੀਂ, ਬਿਲਕੁਲ ਇਸ ਪੂਰੇ ਵਰਤਾਰੇ 'ਚ ਬਹੁਤ ਕੁਝ ਹੋਇਆ। ਹੁਣ ਦੇਖੋ ਇਹ ਸਾਰਾ ਕੁਝ ਵਾਪਰ ਜਾਂਦਾ ਹੈ, ਉੱਥੇ ਆ ਕੇ ਖੜੇ ਆ, ਉਹਨਾਂ ਨੂੰ ਤਨਖਾਹੀਆ ਕਰਾਰ ਦਿੱਤਾ ਆ, ਸਜ਼ਾਵਾਂ ਲੱਗੀਆਂ, ਚੋਲਾ ਪਾ ਕੇ, ਗਲੇ 'ਚ ਤਖਤੀ ਪਾ ਕੇ, ਬੁਰਸ਼ਾ ਫੜ ਕੇ ਉਹ ਬਾਹਰ ਖੜੇ ਆ। ਇਸੇ ਦਰਮਿਆਨ ਹੁਣ ਜਦੋਂ ਆਪਾਂ ਇਹ ਬੈਕਗਰਾਉਂਡ ਜਿਹੜੀ ਉਹ ਕਰ ਲਈ, ਤੇ ਅੱਜ ਜੋ ਵਾਪਰਿਆ, ਕੱਲ ਜੋ ਬੇਸਿਕਲੀ ਵਾਪਰਿਆ ਆ, ਭਾਈ ਨਰਾਇਣ ਸਿੰਘ ਚੌੜਾ ਦੇ ਦੁਆਰਾ ਸੁਖਬੀਰ ਬਾਦਲ ਦੇ ਉੱਤੇ ਜਿਹੜੀ ਉਹ ਗੋਲੀ ਜਿਹੜੀ ਉਹ ਚਲਾਈ ਗਈ ਆ, ਇਸ ਪੂਰੇ ਘਟਨਾਕ੍ਰਮ ਨੂੰ, ਇਸ ਪੂਰੇ ਵਰਤਾਰੇ ਨੂੰ ਜਿਹੜਾ ਉਹ ਕਿੱਦਾਂ ਦੇਖਿਆ ਜਾ ਰਿਹਾ ਹੈ, ਕਿਵੇਂ ਜਿਹੜਾ ਉਹ ਦੇਖਿਆ ਜਾਵੇ? ਹਾਂਜੀ, ਸੋ ਭਾਈ ਨਰਾਇਣ ਸਿੰਘ ਚੌੜਾ ਦੀ ਕਾਰਵਾਈ ਇੱਕ ਪੀੜਤ ਸਿੱਖ ਦੀ ਜਿਹੜੀ ਕਾਰਵਾਈ ਮੰਨੀ ਜਾ ਸਕਦੀ ਆ। ਸੋ ਜਿਹੜੇ ਸਿੱਖ ਪੀੜਤ ਹੋਏ ਇਹਨਾਂ ਦੇ ਰਾਜ ਭਾਗ ਦੌਰਾਨ, ਇਹਨਾਂ ਦੀਆਂ ਗਲਤ ਕਾਰਵਾਈਆਂ ਦੌਰਾਨ, ਗੁਰੂ ਗ੍ਰੰਥ ਸਾਹਿਬ ਦਾ ਜਿੱਦਾਂ ਮਜ਼ਾਕ ਬਣਿਆ ਯਾਰ, ਗੁਰੂ ਗ੍ਰੰਥ ਸਾਹਿਬ ਦੀ ਜਿੱਦਾਂ ਬੇਅਦਬੀ ਹੋਈ, ਉਹਦੇ ਚ ਬਹੁਤ ਸਾਰੇ ਸਿੱਖਾਂ ਦੇ ਹਿਰਦੇ ਆਹਤ ਹੋ ਗਿਆ। ਸੋ ਉਸ ਆਹਤ ਵਿੱਚੋਂ ਹੀ ਸੋ ਭਾਈ ਨਰਾਇਣ ਸਿੰਘ ਬਹੁਤ ਜ਼ਿੰਮੇਵਾਰ ਸਿੰਘ ਨੇ ਆਪਣੀ ਕੌਮ ਦੇ। ਸੋ ਬੜੇ ਲੰਬੇ ਸਮੇਂ ਤੋਂ ਸੰਘਰਸ਼ੀਲ ਨੇ। ਸੋ ਜੇ ਉਹਨਾਂ ਨੇ ਇਹ ਕਦਮ ਚੁੱਕਿਆ ਤਾਂ ਸਾਨੂੰ ਲੱਗਦਾ ਕੋਈ ਸੋਚ ਸਮਝ ਕੇ ਚੁੱਕਿਆ ਹੋਵੇਗਾ। ਬੇਸ਼ੱਕ ਕੁਛ ਰਾਵਾਂ ਇਹ ਆ ਰਹੀਆਂ ਵੀ ਉਹਨਾਂ ਦੀ ਟਾਈਮਿੰਗ ਤੇ ਜਿਹੜੀ ਹੈਗੀ ਆ ਇਹ ਜਗ੍ਹਾ ਇਹ ਗਲਤ ਹੈਗੀ ਆ, ਕਿਉਂਕਿ ਸਿੱਖ ਵਿਦਵਾਨਾਂ ਦੇ ਇੱਕ ਹਿੱਸੇ ਵੱਲੋਂ ਇਹ ਆ ਰਿਹਾ ਹੈਗਾ ਵੀ ਸੁਖਬੀਰ ਸਿੰਘ ਬਾਦਲ ਇਸ ਵੇਲੇ ਸ਼੍ਰੀ ਅਕਾਲ ਤਖਤ ਸਾਹਿਬ ਦੀ ਕਸਟਡੀ ਵਿੱਚ ਰਹਿ ਰਹੇ ਸੀ। ਵੀ ਜਿਸ ਤਰ੍ਹਾਂ ਇੱਕ ਪੁਲਿਸ ਰਿਮਾਂਡ ਹੁੰਦਾ, ਇੱਕ ਪੁਲਿਸ ਰਿਮਾਂਡ ਵਿੱਚ ਹੁੰਦਾ ਬੰਦਾ, ਇੱਕ ਜੁਡੀਸ਼ੀਅਲ ਰਿਮਾਂਡ ਵਿੱਚ ਹੁੰਦਾ। ਪੁਲਿਸ ਰਿਮਾਂਡ ਵਿੱਚ ਉਹਦੀ ਕੁੱਟਮਾਰ ਹੁੰਦੀ ਆ, ਪਰ ਜੁਡੀਸ਼ੀਅਲ ਰਿਮਾਂਡ ਵਿੱਚ ਉਹਨੂੰ ਕੋਈ ਹੱਥ ਨਹੀਂ ਲਾਉਂਦਾ। ਸੋ ਕਿਉਂਕਿ ਉਹ ਅਦਾਲਤੀ ਹਿਰਾਸਤ ਵਿੱਚ ਹੁੰਦਾ। तो सुखबीर सिंह बादल श्री अकाल तख्त साहब की हिरासत विच सी और उन्हां वल्लों लगाई हुई सजा भुगत रहे सी। सो कुछ सिख विद्वानां ने इस हमले की टाइमिंग ते जगह ते जिस तरह उतराज उठाया, पर क्योंकि भाई नारायण सिंह सिख कौम के जिम्मेवार आगू ने, सो उन्होंने किस अवस्था विच ओह फैसला लिया या किस अवस्था विच सारी कार्रवाई करी, सो ये ओही जवाब दे सकते हैं। आपां कोई उन्हां बारे भी टिप्पणी नहीं कर सकते, ना उन्होंने मंदा चंगा आख सकते हैं, क्योंकि वो जिम्मेवार पदवी ते सिख कौम दी ते हैगे ने। हाँ, जिन्हां सिखां दीयां भावनावां जख्मी बहुत देर तो जिहड़ा वो दर्द लई बैठियां सी, उस दर्द का आपां कह सकते हैं कि प्रगटावा हैगा जिहड़ा भाई नारायण सिंह ने करिया।
ਜੀ ਬਿਲਕੁਲ। ਅਕਸਰ ਜਿੱਦਾਂ ਇਹ ਕਹਿੰਦੇ ਹੁੰਦੇ ਨਾ ਵੀ ਨੌਜਵਾਨ ਨੇ ਤੈਸ਼ ਜਾ ਕੇ ਕਰਤਾ, ਤੇ ਜਿੱਦਾਂ ਨੂੰ ਕਿਹਾ ਵੀ ਇਹ ਜ਼ਿੰਮੇਵਾਰ ਅਹੁਦੇ ਤੇ ਆ, ਕੁਛ ਨਾ ਕੁਛ ਮਨ ਦੇ ਵਿੱਚ ਕੀ ਅਵਸਥਾ ਰਹੀ ਹੋਊਗੀ, ਕੀ ਕੁਛ ਉਹਨਾਂ ਨੇ ਸੋਚਿਆ ਹੋਊਗਾ, ਤਾਂ ਕਰਕੇ ਜਿਹੜਾ ਫੈਸਲਾ ਲਿਆ ਆ। ਸੋ ਬਿਲਕੁਲ ਇਹ ਆਉਂਦੇ ਦਿਨਾਂ ਦੇ ਵਿੱਚ ਹੋਰ ਜਿਹੜਾ ਮੇ ਵੀ ਖੁੱਲ ਕੇ ਜਿਹੜਾ ਉਹ ਸ਼ਾਇਦ ਦੱਸਣ ਜਾਂ ਜੋ ਵੀ ਹੋਊਗਾ, ਇਹ ਸਾਰੀਆਂ ਚੀਜ਼ਾਂ ਆ। ਇਸ ਦਰਮਿਆਨ ਜਾਂਦੇ ਜਾਂਦੇ ਅਵਤਾਰ ਸਿੰਘ ਜੀ, ਮੈਂ ਪੁੱਛਣਾ ਚਾਹੁੰਦਾ ਵੀ ਦੁਨੀਆ ਭਰ ਦੇ ਵਿੱਚ ਕੌਮੀ ਪੱਧਰ ਦੇ ਉੱਤੇ ਸਿੱਖਾਂ ਦੀ ਗੱਲ ਜਿਹੜੀ ਉਹ ਨਾਲ ਦੇ ਨਾਲ ਹੋ ਰਹੀ ਆ। ਹੁਣ ਉਸ ਦਰਮਿਆਨ ਜਦੋਂ ਅਕਾਲ ਤਖ਼ਤ ਸਾਹਿਬ ਤੋਂ ਇਦਾਂ ਦਾ ਇੱਕ ਫੈਸਲਾ ਆਉਂਦਾ ਆ, ਬਾਹਰ ਬੈਠੇ ਸਿੱਖ ਜਾਂ ਬਾਹਰ ਜੋ ਕਾਰਵਾਈਆਂ ਚੱਲ ਰਹੀਆਂ, ਜਿੱਦਾਂ ਦੇ ਇਸ਼ੂਜ਼ ਜਿਹੜੇ ਉਹ ਚੱਲ ਰਹੇ ਆ, ਉਹ ਇਸ ਪਾਸੇ ਵੱਲ ਨੂੰ ਦੇਖ ਕੇ ਉਹ ਕੀ ਸੇਧ ਲੈਂਦੇ ਆ, ਜਾਂ ਇਹਦੇ ਨਾਲ ਕੀ ਫਰਕ ਪੈਂਦਾ ਆ ਉਹ ਸਾਰੀਆਂ ਕਾਰਵਾਈਆਂ ਦੇ ਉੱਤੇ, ਉਹ ਸਾਰੇ ਜਿਹੜੇ ਸੰਘਰਸ਼ ਦੇ ਉੱਤੇ? ਕਿਉਂਕਿ ਆਪਾਂ ਜਿਹੜੀ ਆਪਣੇ ਸਿੱਖਾਂ ਦੀ ਇੰਟਰੈਕਸ਼ਨ ਆ ਉਹ ਡੈਮੋਕ੍ਰੈਟਿਕ ਇੰਸਟੀਟਿਊਸ਼ਨਸ ਨਾਲ ਤੇ ਵੈਸਟਰਨ ਪਾਵਰਸ ਨਾਲ ਹੋ ਰਹੀ ਹੈਗੀ ਆ। ਸੋ ਸ਼੍ਰੀ ਅਕਾਲ ਤਖ਼ਤ ਸਾਹਿਬ ਤੇ ਜੋ ਕੁਝ ਵਾਪਰਿਆ ਹੈਗਾ, ਉਹਨੂੰ ਇੱਕ ਬਹੁਤ ਹੀ ਉੱਚ ਪੱਧਰ ਦੀ ਡੈਮੋਕ੍ਰੈਟਿਕ ਸੈਟਅਪ ਨਾਲ ਜਿਹੜੀ ਡੈਫੀਨੇਸ਼ਨ ਦਿੱਤੀ ਜਾ ਸਕਦੀ ਆ, ਜੇ ਆਪਾਂ ਵੈਸਟਰਨ ਡਿਪਲੋਮੈਟਸ ਨੂੰ ਇਹ ਗੱਲ ਸਮਝਾਉਣੀ ਹੈਗੀ ਆ ਵੀ ਸਾਡੇ ਅੰਦਰ ਕਿੰਨੀ ਇੰਸਟੀਟਿਊਸ਼ਨਲ ਡੈਮੋਕ੍ਰੇਸੀ ਆ, ਸਾਡੀਆਂ ਸੰਸਥਾਵਾਂ ਕਿੰਨੀਆਂ ਇੰਸਟੀਟਿਊਸ਼ਨਲ ਡੈਮੋਕ੍ਰੇਸੀ ਦੇ ਅਧੀਨ ਚੱਲ ਰਹੀਆਂ ਹੈਗੀਆਂ, ਔਰ ਕਿੰਨੀਆਂ ਉਹਨਾਂ ਵਿੱਚ ਐਂਟੀਬਾਡੀਜ਼ ਹੈਗੀਆਂ ਵੀ ਉਹ ਆਪਣੇ ਤਖਤਾਂ ਦੇ ਜਥੇਦਾਰਾਂ ਨੂੰ ਵੀ ਵਾਪਸ ਤਲਬ ਕਰ ਲੈਂਦੀਆਂ ਨੇ। ਇਹ ਸਿਸਟਮ ਦੀਆਂ ਐਂਟੀਬਾਡੀਜ਼ ਆ ਜਿਹੜੀਆਂ ਕਰਪਸ਼ਨ ਨਹੀਂ ਹੋਣ ਦਿੰਦੀਆਂ ਹਨ। ਸੋ ਸਮੁੱਚਾ ਵੈਸਟਰਨ ਸਿਸਟਮ ਆ, ਜਿਹੜਾ ਸਮੁੱਚਾ ਵੈਸਟਰਨ ਪੋਲੀਟੀਕਲ ਸਿਸਟਮ ਆ, ਉਹ ਕਰਪਸ਼ਨ ਤੋਂ ਰਹਿਤ ਆ। ਉਹਦੇ ਵਿੱਚ ਇੰਨੀਆਂ ਸਿਧਾਂਤਕ ਐਂਟੀਬਾਡੀਜ਼ ਆ ਵੀ ਉਹਨਾਂ ਨਾਲ ਕੋਈ ਜਿਹੜੀ ਪੋਲੀਟੀਕਲ ਐਂਡ ਹੋਰ ਕਿਸਮ ਦੀ ਕਰਪਸ਼ਨ ਆ ਉਹ ਨਹੀਂ ਹੁੰਦੀ। ਜਿਹੜੇ ਫੈਸਲੇ ਆ ਉਹ ਵੀ ਕਰਪਟ ਮਾਨਸਿਕਤਾ ਚੋਂ ਨਹੀਂ ਹੁੰਦੇ। ਸੋ ਇਹ ਦੱਸਣ ਦੀ ਲੋੜ ਹੈਗੀ ਹੈ ਸਿੱਖ ਪੰਥ ਨੂੰ, ਆਪਣੇ ਵੈਸਟਰਨ ਆਈਡੀਓਲੌਗਸ ਅਤੇ ਡਿਪਲੋਮੈਟਸ ਨੂੰ, ਵੀ ਅਸੀਂ ਕਿੰਨੇ ਸਿੱਖ ਪੰਥ ਇੱਕ ਮਹਾਨ ਡੈਮੋਕ੍ਰੈਟਿਕ ਸੰਸਥਾ ਹੈ। ਸੋ ਉਹਦਾ ਲਿਬਰਲ ਡੈਮੋਕ੍ਰੇਸੀ ਨਾਲ ਬਹੁਤ ਨੇੜਲਾ ਰਿਸ਼ਤਾ ਬਣਦਾ ਹੈ। ਸੋ ਜੇ ਲਿਬਰਲ ਡੈਮੋਕ੍ਰੇਸੀ ਦੇ ਜਿਹੜੇ ਡਿਪਲੋਮੈਟਸ ਨੇ ਉਹ ਸਿੱਖਾਂ ਨਾਲ ਇੱਕ ਪੋਜ਼ਿਟਿਵ ਰਿਸ਼ਤਾ ਬਣਾਉਂਦੇ ਆ, ਤਾਂ ਉਹਨਾਂ ਨੂੰ ਕਦੇ ਹਾਰ ਦਾ ਸਾਹਮਣਾ ਨਹੀਂ ਕਰਨਾ ਪਊਗਾ, ਉਹਨਾਂ ਦਾ ਕਦੀ ਮੋਹ ਭੰਗ ਨਹੀਂ ਹੋਊਗਾ। ਕਿਉਂਕਿ ਅਸੀਂ ਲਿਬਰਲੀ ਜਾਂ ਡੈਮੋਕ੍ਰੈਟਿਕਲੀ ਇੰਨੀਆਂ ਐਡਵਾਂਸਡ, ਓਪਨ ਤੇ ਜਿਹੜੀਆਂ ਹੈਗੀਆਂ ਕ੍ਰੀਏਟਿਵ ਸੁਸਾਇਟੀ ਹੈ ਤੇ ਕ੍ਰੀਏਟਿਵ ਨੇਸ਼ਨ ਆ। ਸੋ ਇੱਕ ਨੇਸ਼ਨ ਦੇ ਤੌਰ ਤੇ ਜਿਹੜੇ ਹੈਗੇ ਆ ਜਿਹੜੇ ਵੈਸਟਰਨ ਡਿਪਲੋਮੈਟਸ ਆ, ਉਹਨਾਂ ਨੂੰ ਸਾਡੇ ਨਾਲ ਸਾਂਝ ਬਣਾਉਣ ਲਈ ਆਪਾਂ ਨੂੰ ਉਤਸ਼ਾਹਿਤ ਕਰਨਾ ਚਾਹੀਦਾ। ਤੇ ਜਿਹੜਾ ਵੀ ਸਿੱਖ ਪੰਥ ਦਾ ਬੱਚਾ ਕਿਸੇ ਵੀ ਪੋਜੀਸ਼ਨ ਤੇ ਬੈਠਾ ਕਿਸੇ ਨਾ ਕਿਸੇ ਐਡਮਿਨਿਸਟ੍ਰੇਸ਼ਨ ਵਿੱਚ, ਵੈਸਟਰਨ ਪਾਵਰਸ ਦੇ ਐਡਮਿਨਿਸਟ੍ਰੇਸ਼ਨ ਵਿੱਚ, ਤਾਂ ਉਹਨਾਂ ਨੂੰ ਇਸ ਫੈਸਲੇ ਦੇ ਜਿਹੜੇ ਡੈਮੋਕ੍ਰੈਟਿਕ ਜਿਹੜੀਆਂ ਆਪਾਂ ਕਹਿ ਸਕਦੇ ਹਾਂ ਵੀ ਮਾਨਤਾਵਾਂ ਨੇ, ਟ੍ਰੈਡੀਸ਼ਨਸ ਨੇ ਡੈਮੋਕ੍ਰੈਟਿਕ, ਉਹਨਾਂ ਨੂੰ ਨਵੇਂ ਢੰਗ ਨਾਲ ਡਿਫਾਈਨ ਕਰਕੇ ਤੇ ਉਹਨਾਂ ਡਿਪਲੋਮੈਟਸ ਨਾਲ ਆਪਣਾ ਜਿਹੜਾ ਰਿਸ਼ਤਾ ਨਿੱਘਾ ਕਰਨਾ ਚਾਹੀਦਾ। ਜੀ ਬਹੁਤ ਬਹੁਤ ਧੰਨਵਾਦ ਅਵਤਾਰ ਸਿੰਘ ਜੀ, ਬੜੀ ਮਿਹਰਬਾਨੀ ਇਸ ਪੂਰੇ ਘਟਨਾਕ੍ਰਮ ਦੇ ਉੱਤੇ। ਤੁਸੀਂ ਇਤਿਹਾਸਿਕ ਪੱਖ ਤੋਂ, ਸਿਧਾਂਤਕ ਪੱਖ ਤੋਂ ਆਪਣੇ ਵਿਚਾਰ ਸਾਂਝੇ ਕੀਤੇ। ਇਦਾਂ ਹੀ ਉਮੀਦ ਕਰਦੇ ਹਾਂ ਵੀ ਆਉਂਦੇ ਸਮੇਂ ਦੇ ਵਿੱਚ ਵੀ ਆਪਾਂ ਇਦਾਂ ਹੀ ਲਗਾਤਾਰ ਜਿਹੜੀ ਉਹ ਗੱਲਬਾਤ ਕਰਦੇ ਰਵਾਂਗੇ, ਹੋਰ ਵੱਖਰੇ ਜਿਹੜੇ ਉਹ ਵਿਸ਼ਿਆਂ ਨੂੰ ਲੈ ਕੇ। ਮਿਹਰਬਾਨੀ, ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।